ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਨਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ 408-272-2500 ਦੇ 888-888-9914 888-888-9914 ਦੇ ਉੱਤੇ ਕਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਤੇ ਅਟਾਰਨੀ ਟਰਕੀਆਨਾ ਜੀ, ਅੱਜ ਕਿਹੜੇ ਜਿਹੜੇ ਆਪਾਂ ਟੌਪਿਕ ਦੇ ਉੱਤੇ ਡਿਸਕਸ਼ਨ ਕਰਾਂਗੇ ਜੀ? ਅਸੀਂ ਜੀ ਆਪਣੇ ਫੇਵਰਿਟ ਟੌਪਿਕ ਅਸਾਈਲਮ ਦੇ ਉੱਤੇ ਅੱਜ ਜਿਹੜੀ ਡਿਸਕਸ਼ਨ ਕਰਾਂਗੇ। ਠੀਕ ਹੈ ਜੀ। ਸੋ ਜਿਹੜਾ ਅਸਾਈਲਮ ਦਾ ਜਿਹੜਾ ਟੌਪਿਕ ਆ, ਸੋ ਲੇਟੈਸਟ ਸਾਰਿਆਂ ਦੀ ਨਜ਼ਰ ਜਾਂ ਸਾਰਿਆਂ ਦਾ ਸਵਾਲ ਕਿਤੇ ਨਾ ਕਿਤੇ ਇਹ ਤਾਂ ਹੋਊਗਾ ਹੀ ਵੀ ਕੀ ਚੱਲ ਰਿਹਾ ਹੈ ਕੋਰਟਸ ਦੇ ਵਿੱਚ, ਕਿੱਦਾਂ ਦੀ ਸਥਿਤੀ ਜਿਹੜੀ ਹੈਗੀ ਅਸਾਈਲਮ ਦੇ ਕੇਸਿਸ ਨੂੰ ਲੈ ਕੇ, ਕੀ ਹੋ ਰਿਹਾ ਕੋਰਟਸ ਨੂੰ ਲੈ ਕੇ। ਸੋ ਜਿਹੜਾ ਸੈਨ ਫ੍ਰਾਂਸਿਸਕੋ ਦਾ ਕੋਰਟ ਆ, ਉਹ ਸਾਰਾ ਜਿਹੜਾ ਸੀਗਾ ਵੈਬਐਕਸ ਹੀ ਚੱਲ ਰਿਹਾ। ਓਕੇ, ਮੇਰੇ ਖਿਆਲ ਹੁਣ 2-3 ਸਾਲ ਹੋ ਗਏ ਕੋਈ ਵੀ ਜੱਜ ਨੇ ਕੋਰਟ ਦੇ ਵਿੱਚ ਨਹੀਂ ਬੁਲਾਇਆ। ਓਕੇ, ਠੀਕ ਹੈ ਜੀ। ਸਿਰਫ ਜਿਹੜੇ ਰਿਸਪੋਂਡੈਂਟ ਆ, ਕਲਾਇੰਟ ਆ, ਜਿਹੜੇ ਉਹਨਾਂ ਨੂੰ ਬੁਲਾਉਂਦੇ ਆ, ਤੇ ਵਕੀਲਾਂ ਦਾ ਤਕਰੀਬਨ ਵੈਬਐਕਸ ਹੀ ਸੀਗਾ। ਜੱਜ ਸਾਰੇ ਹੀ ਤਕਰੀਬਨ ਵਧੀਆ, ਸਾਰੇ ਹੀ ਜਿਹੜੇ ਸੈਨ ਫ੍ਰਾਂਸਿਸਕੋ ਵਾਲੇ ਆ ਗੁੱਡ। ਕੌਂਕਰਡ ਦੇ ਵਿੱਚ ਮੋਸਟਲੀ ਵੈਬਐਕਸ ਆ, ਕਈ ਜੱਜਸ ਜਿਹੜੇ ਆ ਉਹ ਇਨ ਪਰਸਨ ਬੁਲਾਉਂਦੇ ਆ, ਤੇ ਜਿਹੜੇ ਕਲਾਇੰਟ ਆ ਉਹਨਾਂ ਨੂੰ ਤਕਰੀਬਨ ਸਾਰਿਆਂ ਨੂੰ ਇਨ ਪਰਸਨ ਉਹ ਬੁਲਾ ਲੈਂਦੇ ਆ। ਤੇ ਕੌਂਕਰਡ ਵੀ ਜਿਹੜਾ ਓਵਰਆਲ ਆ ਠੀਕ ਆ ਕੋਰਟ, ਕਾਫੀ ਵਧੀਆ ਜੱਜਸ ਹੈਗੇ ਨੇ, ਕਈ 2-3 ਜਿਹੜੇ ਹੈਗੇ ਨੇ ਸਟ੍ਰਿਕਟ ਵੀ ਜੱਜ ਜਿਹੜੇ ਹੈਗੇ ਨੇ, ਨਹੀਂ ਡਿਜ਼ਾਇਰਡ ਰਿਲੀਫ ਮਿਲਦਾ। ਸੈਂਟਾ ਨਾਲ ਜੇ ਵੱਧਦੇ ਆ ਤਾਂ ਜ਼ਿਆਦਾਤਰ ਜਿਹੜੇ ਰੇਟਿੰਗ ਉੱਥੇ ਲੋ ਆ, ਤੇ ਸਰਕਾਰੀ ਵਕੀਲ ਜਿਹੜੇ ਜ਼ਿਆਦਾ ਟਾਈਟ ਆ, ਤੇ ਉੱਥੇ ਜ਼ਿਆਦਾ ਜਿਹੜੀ ਜਲਦੀ ਤਰੀਕ ਜਿਹੜੀ ਆ ਜਾਂਦੀ ਆ, ਤੇ ਲੋਕਾਂ ਨੂੰ ਜਿਹੜਾ ਕਈ ਵਾਰੀ ਉਹ ਜਿਹੜੇ ਆਈਸ ਵਾਲੇ ਆ ਉਹ ਕੜਾ ਵਗੈਰਾ ਵੀ ਲਾਉਂਦੇ ਨਹੀਂ ਬੰਦੇ ਦਾ, ਤੇ ਬਾਅਦ ਚੋਂ ਜੇ ਮੂਵ ਵੀ ਹੁੰਦੇ ਆ ਤਾਂ ਕੇਸ ਉਹਨਾਂ ਦਾ ਮੂਵ ਨਹੀਂ ਹੁੰਦਾ। ਸੈਂਟਾ ਆਨਾ ਦੇ ਵਿੱਚ ਸਾਨੂੰ ਇਹ ਵੇਖਣ ਨੂੰ ਮਿਲ ਰਿਹਾ ਕਿ ਜਿਹੜੇ ਨਵੇਂ ਬੰਦੇ ਜੇ ਆਉਂਦੇ ਆ, ਇੱਕ ਤਾਂ CLP ਉਹਨਾਂ ਤੇ ਲੱਗੀ ਹੁੰਦੀ ਆ, ਤੇ ਫਿਰ ਸੈਂਟਾ ਆਨਾ ਦੇ ਵਿੱਚ ਡੇਟ ਛੇਤੀ ਜਿਹੜੀ 6 ਮਹੀਨੇ ਦੇ ਵਿੱਚ ਉਹ ਆ ਰਹੀ ਆ, ਤੇ ਵਰਕ ਪਰਮਿਟ ਵੀ ਨਹੀਂ ਕਈ ਵਾਰੀ ਪਹੁੰਚਿਆ ਹੁੰਦਾ, ਤੇ ਫਾਈਨਲ ਤਰੀਕ ਆ ਜਾਂਦੀ ਹੈ। ਕਈ ਜੱਜਸ ਦੀ ਰੇਟਿੰਗ ਜਿੱਦਾਂ 6%, 10%, 20%, ਏਦਾਂ ਕਾਫੀ ਰੇਟਿੰਗ ਜਿਹੜੀ ਉੱਥੇ ਹੈਗੀ ਆ। ਠੀਕ ਹੈ, ਓਕੇ। ਤੇ ਉਹਦੇ ਵਿੱਚ ਜਿਹੜਾ ਲੋਕਾਂ ਦਾ ਥਾਟ ਪ੍ਰੋਸੈਸ ਇਹ ਹੁੰਦਾ ਕਿ ਵਰਕ ਪਰਮਿਟ ਦੀ ਓਬਵੀਅਸਲੀ ਸਾਰਿਆਂ ਨੂੰ ਬੜੀ ਇੰਪੋਰਟੈਂਸ ਹੁੰਦੀ ਹੈ ਜਦੋਂ ਨਵਾਂ ਆਉਂਦਾ ਬੰਦਾ। ਹਾਂਜੀ। ਤੇ ਯਾਰ ਦੋਸਤ ਵੀ ਸਲਾਹ ਕਈ ਵਾਰੀ ਦੇ ਦਿੰਦੇ ਆ, ਜਿਹੜੀ ਕਿ ਗਲਤ ਸਲਾਹ ਹੁੰਦੀ ਆ, ਕਿ ਪਹਿਲਾਂ ਵਰਕ ਪਰਮਿਟ ਦੀ ਵੇਟ ਕਰ ਲਾ ਫਿਰ ਚਲ ਜੀ, ਬਾਅਦ ਚ ਮੂਵ ਹੋ ਜੀ। ਤੇ ਉਹ ਜਿਹੜਾ ਸੈਂਟਾ ਆਨਾ ਵਾਲਾ ਕੋਰਟ ਆ ਉਹ ਫਿਰ ਮੂਵ ਹੋਣ ਨਹੀਂ ਦੇ ਰਿਹਾ। ਬੜੀ ਵਾਰੀ ਆਪਾਂ ਰਿਪੀਟਡ ਜਿਹੜਾ ਦੇਖ ਲਿਆ, ਤੇ ਬੰਦਾ ਕਹਿੰਦਾ ਮੈਂ ਤਾਂ ਪਹਿਲਾਂ ਹੀ ਮੂਵ ਹੋਣ ਨੂੰ ਫਿਰਦਾ ਸੀ, ਵਰਕ ਪਰਮਿਟ ਕਰਕੇ ਮੈਂ ਰੁਕ ਗਿਆ ਸੀਗਾ ਸ਼ਹਿਰ ਚ। ਤੇ ਉਹ ਟੂ ਲੇਟ ਕਈ ਵਾਰੀ ਹੋ ਜਾਂਦਾ। ਜੇ ਪਹਿਲਾਂ ਹੀ ਉਹ ਇੱਕ ਵਾਰੀ ਨਾ ਤਰੀਕ ਆਪਾਂ ਦੇਖਿਆ ਜੇ ਪਾ ਦਿੰਦੇ ਆ, ਤਾਂ ਫਿਰ ਉਹ ਦੁਬਾਰਾ ਬਹੁਤ ਘੱਟ ਆ ਜਿਹੜੇ ਜੱਜਸ ਉਹ ਚੇਂਜ ਕਰਦੇ ਆ। ਤਕਰੀਬਨ ਜਿਹੜੇ ਉਹ ਫਿਰ ਤਰੀਕ ਜਿਹੜੀ ਭੁਗਤਾ ਕੇ ਛੱਡਦੇ ਬੰਦੇ ਨੂੰ। ਤੇ ਉਹ ਸੈਂਟਾ ਇਹਨਾਂ ਦਾ ਜਿਹੜਾ ਸੀਗਾ। ਬਾਕੀ LA ਵਗੈਰਾ ਵਾਲੇ ਠੀਕ ਆ, ਕੋਰਟ ਮਿਕਸਡ ਬੈਗ ਆ, ਡਿਪੈਂਡ ਕਿਹੜਾ ਜੱਜ ਜਿਹੜਾ ਆਉਂਦਾ। ਨਿਊਯਾਰਕ ਵਾਲੇ ਜਿਹੜੇ ਠੀਕ ਆ ਕੋਰਟ, ਕਈ ਵਾਰੀ ਤਰੀਕਾਂ ਤਰੂਕਾਂ ਜਿਹੜੀਆਂ ਉਹ ਕੈਂਸਲ ਹੋ ਜਾਂਦੀਆਂ ਜਾਂ ਪੁਰਾਣੀਆਂ ਲੈਂਦੀ ਨਹੀਂ ਪਈਆਂ। ਪਰ ਓਵਰਆਲ ਜਿਹੜਾ ਇੱਥੇ ਜ਼ਿਆਦਾ ਇਹ ਕੋਰਟਸ ਦੇ ਵਿੱਚ ਸਰਗਰਮੀ ਰਹਿੰਦੀ ਹੈ, ਜ਼ਿਆਦਾ ਆਪਾਂ ਕੇਸ ਜਿਹੜੇ ਇਹਨਾਂ ਦੇ ਡੀਲ ਕਰਦੇ ਹਾਂ। ਤੇ ਇਹ ਜਿਹੜਾ ਸੀਗਾ ਕੋਰਟ ਦਾ ਓਵਰਆਲ ਹਾਲ ਜਿਹੜਾ ਸੀਗਾ ਕੋਰਟਸ ਦੇ ਵਿੱਚ। ਹੁਣ ਸਭ ਤੋਂ ਜ਼ਿਆਦਾ ਜਿਹੜਾ ਮੁੱਦਾ, ਸਪੈਸ਼ਲੀ ਜਿੱਦਾਂ ਹੁਣ ਸੈਂਟਾ ਆਨਾ, ਉਹਦੇ ਵਿੱਚ ਸਰਕਾਰੀ ਵਕੀਲ ਕਹਿ ਦਿੰਦਾ ਕਿ ਮੇਰਾ ਮੁੱਦਾ ਕਹਿੰਦਾ ਇੱਕੋ ਹੀ ਆ ਕੇਸ ਦੇ ਵਿੱਚ, ਤੇ ਮੁੱਦਾ ਇਹ ਹੈ ਕਿ ਇੰਡੀਆ ਦੀਆਂ ਫੋਟੋਆਂ ਕਿੱਥੇ ਆ ਗਤੀਵਿਧੀ ਦੀਆਂ। ਠੀਕ ਆ, ਓਕੇ। ਤੇ ਇਹ ਜਿਹੜਾ ਉਰੇ ਵੀ ਕਾਫੀ ਮੁੱਦਾ, ਹੁਣ ਜਿਹੜੇ ਜੱਜਸ ਨੂੰ ਵੀ ਪ੍ਰੋਬਲਮ ਇਹ ਹੋ ਰਹੀ ਆ ਕਿ ਅਮਰੀਕਾ ਦੇ ਵਿੱਚ ਤੁਹਾਡੀਆਂ ਇੰਨੀਆਂ ਫੋਟੋਆਂ, ਇੰਡੀਆ ਦੇ ਵਿੱਚ ਇੱਕ ਵੀ ਫੋਟੋ ਨਹੀਂ, ਹਨਾ। ਤੇ ਉਹ ਮੁੱਦਾ ਜਿਹੜਾ ਕਾਫੀ ਹੈਗਾ ਕਿ ਉਤੋਂ ਇਹ ਸੁਜੈਸ਼ਨ ਹੁੰਦਾ ਕਿ ਕਿਤੇ ਇਹ ਐਕਟੀਵਿਟੀ ਕਰਦੇ ਵੀ ਸੀਗੇ ਕਿ ਨਹੀਂ ਕਰਦੇ ਸੀਗੇ। ਤੇ ਦੂਸਰਾ ਉਹ ਜਿਹੜਾ ਮੁੱਦਾ ਛੇੜਦੇ ਆ ਕਿ ਕੰਟਰੀ ਕੰਡੀਸ਼ਨ ਨੂੰ, ਕਹਿੰਦੇ ਅਖਬਾਰ ਇਹੋ ਜਿਹੀ ਕੋਈ ਆਰਟੀਕਲ, ਕੋਈ ਨਿਊਜ਼ ਪੇਸ਼ ਕਰੋ ਜਿਹਦੇ ਵਿੱਚ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਰੈਂਕ ਦੇ ਵਰਕਰ ਤੁਸੀਂ ਹੈਗੇ ਆ ਨਾ, ਰੈਂਕ ਦੇ ਵਰਕਰਾਂ ਨਾਲ ਧੱਕਾ ਹੁੰਦਾ ਹੋਵੇ, ਸ਼ੋਅ ਕਰੋ ਕਿ ਸਰਕਾਰ ਨੇ ਏਦਾਂ ਕੋਈ ਸਿਸਟਮੈਟਿਕਲੀ ਕੋਈ ਏਦਾਂ ਦਾ ਉਹਨਾਂ ਦੀ ਪ੍ਰੈਕਟਿਸ ਹੋਵੇ ਕਿ ਏਦਾਂ ਉਹ ਟਾਰਗੇਟ ਕਰਦੀ ਆ। ਕਿ ਸਾਰੇ ਜਾਣੇ ਤੁਸੀਂ ਕਹਿ ਤਾਂ ਰਹੇ ਆ, ਪਰ ਪ੍ਰੂਫ ਕਿੱਥੇ ਆ ਕਿ ਏਦਾਂ ਦਾ ਧੱਕਾ ਜਿਹੜਾ ਹੁੰਦਾ। ਤੇ ਉਹ ਜਿਹੜੇ ਕਾਫੀ ਸਾਰੇ ਜੱਜ ਆ ਜਿਹੜੇ ਉਹ 50-50 ਸਟੈਂਸ ਉਹਨਾਂ ਦਾ ਹੈਗਾ, ਤੇ ਉਹ ਕਹਿੰਦੇ ਆ ਕਿ ਕੋਈ ਵੀ ਏਦਾਂ ਦੀ ਡੈਮੋਨਸਟ੍ਰੇਸ਼ਨ ਨਹੀਂ ਹੈਗੀ ਕਿ ਹਾਈ ਲੈਵਲ ਵਾਲੇ ਬੰਦਿਆਂ ਨੂੰ ਉਹ ਟਾਰਗੇਟ ਜ਼ਰੂਰ ਕਰਦੇ ਆ, ਪਰ ਜਿਹੜੇ ਇੱਕ ਬਿਲਕੁਲ ਪੋਸਟਰ ਬॉय ਜਿਹੜਾ ਜਾਂ
ਛੋਟੇ ਮੋਟੇ ਕੰਮ ਕਰਦਾ, ਕੁਰਸੀਆਂ ਮੇਜ਼ ਰਖਾਉਂਦਾ, ਉਹਨੂੰ ਪ੍ਰੋਬਲਮ ਆ ਰਹੀਆਂ ਇਹਦੀਆਂ ਕੰਟਰੀ ਕੰਡੀਸ਼ਨ ਜਿਹੜੀਆਂ ਹੈ ਨਹੀਂ ਗੀਆਂ। ਤੇ ਉਹ ਜਿਹੜਾ ਚੈਲੰਜ ਇੱਕ ਕੋਰਟ ਦੇ ਵਿੱਚ ਕਿ ਇੰਡੀਆ ਵਾਲੀ ਗਤੀਵਿਧੀ ਹੈ, ਇੰਡੀਆ ਵਾਲਾ ਜਿਹੜਾ ਥ੍ਰੈਟਸ ਉਹਦਾ ਹਮੇਸ਼ਾ ਰਹਿੰਦਾ ਪਾਰਟੀ ਦੇ ਰੈਂਕ ਨੂੰ ਲੈ ਕੇ, ਕਿ ਰੈਂਕ ਤੁਹਾਡਾ ਕੀ ਸੀਗਾ, ਲੀਡਰਸ਼ਿਪ ਪੋਜੀਸ਼ਨ ਤੇ ਸੀਗੇ ਕਿ ਛੋਟੇ ਮੋਟੇ ਵਰਕਰ ਸੀਗੇ। ਸੋ ਜਿਹੜਾ ਉਹ ਕਈ ਜੱਜਾਂ ਉਹਨਾਂ ਦਾ ਵਿਊ ਹੁਣ ਇਹ ਹੈ ਕਿ ਜਿਹੜਾ ਬੰਦਾ ਸਿਰਫ ਪੋਸਟਰ ਲਾਉਂਦਾ ਜਾਂ ਵਿਆਹ ਸ਼ਾਦੀ ਦੇ ਵਿੱਚ ਗਰੀਬ ਕੁੜੀਆਂ ਦੇ ਵਿਆਹ 'ਚ ਹੈਲਪ ਕਰਦਾ ਜਾਂ ਕੈਂਪਾਂ ਕੁੰਪਾਂ 'ਚ ਪਾਰਟੀਸਪੇਟ ਕਰਦਾ ਜਾਂ ਰੈਲੀਆਂ ਰੂਲੀਆਂ ਅਟੈਂਡ ਕਰਦਾ, ਭੀੜ ਦੇ ਨਾਲ ਜਿਹੜੀ ਚੀਜ਼ ਤੁਸੀਂ ਕਰਦੇ ਆ ਹਮੇਸ਼ਾ, ਉਹ ਤੁਸੀਂ ਇੱਕ ਪਾਰਟੀ ਮੈਂਬਰ ਜਾਂ ਵਰਕਰ ਹੁੰਦੇ ਹੋ ਐਟ ਬੈਸਟ। ਤੇ ਉਹ ਜਿਹੜੇ ਪਾਰਟੀ ਵਰਕਰ ਆ ਉਹਨਾਂ ਦਾ ਮੇਨ ਸਵਾਲ ਇਹ ਹੁੰਦਾ ਕਿ ਤੈਨੂੰ ਕਿਉਂ ਟਾਰਗੇਟ ਕੀਤਾ ਉਹਨਾਂ ਨੇ ਇੰਨੇ ਸਾਰੇ ਲੋਕਾਂ ਚੋਂ, ਹਜ਼ਾਰਾਂ ਚੋਂ। ਸਹੀ ਗੱਲ ਲੱਗਾ ਤੈਨੂੰ ਹੀ ਕਿਉਂ ਟਾਰਗੇਟ ਕੀਤਾ, ਤੇਰੇ 'ਚ ਕੀ ਸੀਗਾ? ਤੇ ਉਹਦੇ ਵਿੱਚ ਕਈ ਜਿਹੜੇ ਹੁਣ ਕੀ ਹੁੰਦਾ ਕਿ ਜਿਹੜਾ ਰਿਸਪੋਂਡੈਂਟ ਹੈ, ਕਲਾਇੰਟ ਹੈ, ਉਹਦੀ ਪੋਲੀਟੀਕਲ ਨੌਲੇਜ, ਉਹਦੀ ਹਾਜ਼ਰ ਜਵਾਬੀ, ਉਹ ਬੜਾ ਜਿਹੜਾ ਮੈਟਰ ਕਰਦੀ ਆ ਕਿ ਉਹ ਜਵਾਬ ਜਿਹੜਾ ਕਿੱਦਾਂ ਦੇ ਸਕਦੇ ਆ, ਨਹੀਂ ਦੇ ਸਕਦੇ ਆ। ਤੇ ਕਈ ਵਾਰੀ ਉਹ ਜਵਾਬ ਜਿਹੜਾ ਹੁੰਦਾ ਉਹ ਇਹੀ ਆਉਂਦਾ ਕਿ ਮੈਂ ਕਿਉਂਕਿ ਗਤੀਵਿਧੀ ਬਹੁਤ ਕਰਦਾ ਸੀਗਾ ਤੇ ਮੈਂ ਆਹ ਚੀਜ਼ਾਂ ਕਰਦਾ ਸੀਗਾ, ਤੇ ਜੱਜ ਸਾਹਿਬ ਕਹਿੰਦੇ ਕਿ ਇਹ ਤਾਂ ਤੂੰ ਪਹਿਲਾਂ ਵੀ ਦੱਸ ਕੇ ਹਟਿਆ ਤੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਮੈਂ ਇਹ ਪੁੱਛ ਰਿਹਾ ਕਿ ਇੰਨੀ ਸਾਰੀ ਭੀੜ ਚੋਂ ਤੇ ਮਗਰੀ ਕਿਉਂ ਪੈ ਗਏ ਛੱਡ ਕੇ, ਕਿ ਪਿੰਡ 'ਚ ਹੋਰ ਵੀ ਬੰਦੇ ਆ, ਲਾਗਲੇ ਪਿੰਡਾਂ 'ਚ ਵੀ ਹੋਰ ਬੰਦੇ ਆ, ਤੂੰ ਇਹੋ ਜਿਹਾ ਕੀ ਕੀਤਾ? ਤੇ ਉਹ ਫੇਰ ਜੇ ਜਵਾਬ ਉਹੀ ਰਵੇ ਕਿ ਨਹੀਂ ਮੈਂ ਬੰਦੇ ਨਾਲ ਜੁਆਇਨ ਕਰਾਏ, ਮੈਂ ਗਤੀਵਿਧੀ ਕੀਤੀ ਹੈ, ਤੇ ਉਹ ਜੱਜ ਕਈ ਜਿਹੜੇ ਹੈਗੇ ਉਹ ਕਹਿੰਦੇ ਮੈਂ ਕਨਵਿੰਸ ਨਹੀਂ ਹੋਇਆ ਠੀਕ ਹੈ ਕਿ ਜੀ। ਤੂੰ ਸਵਾਲ ਦਾ ਜਵਾਬ ਨਹੀਂ ਦਿੱਤਾ, ਤੂੰ ਸਮਝਾ ਨਹੀਂ ਪਾਇਆ ਕਿ ਤੇਰੇ ਮਗਰ ਕਿਉਂ ਜਿਹੜਾ ਉਹਨਾਂ ਨੇ ਸਪੈਸੀਫਿਕਲੀ ਜਿਹੜਾ ਟਾਰਗੇਟ ਕੀਤਾ। ਸੋ ਇਹ ਜਿਹੜਾ ਮੁੱਦਾ ਸਪੈਸ਼ਲੀ ਜਿਹੜਾ ਸੈਂਟਾਨਾ ਵਗੈਰਾ ਕੋਰਟ ਆ ਉਹਦੇ ਵਿੱਚ ਇਹ ਪਾਰਟੀ ਦੇ ਰੈਂਕ ਨੂੰ ਰਿਲੇਟਡ ਜਿਹੜੇ ਸਵਾਲ ਬਹੁਤ ਪੁੱਛੇ ਜਾ ਰਹੇ ਆ। ਸੋ ਉੱਥੇ ਜੱਜਸ ਦੀ ਆਪਾਂ ਨੂੰ ਪਤਾ, ਜਿੱਦਾਂ ਤੁਸੀਂ ਦੱਸਿਆ ਵੀ ਪਰਸੈਂਟੇਜ ਵੀ ਥੋੜੀ ਜੀ ਉਸ ਹਿਸਾਬ ਦੇ ਨਾਲ, ਤੇ ਸਵਾਲ ਜਵਾਬ ਜ਼ਿਆਦਾ ਆ। ਇਹ ਤੁਸੀਂ ਆਪਣੇ ਹੁਣ ਕਰੀਅਰ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਦੇਖੀਆਂ, ਚੇਂਜ ਜਿਹੜਾ ਦੇਖਿਆ ਵੀ ਇਹ ਕੁਐਸਚਨਸ ਪਹਿਲਾਂ ਨਾਲੋਂ ਜ਼ਿਆਦਾ ਵਧੇ ਆ, ਇਨਕੁਆਇਰੀਜ਼ ਇਦਾਂ ਦੀਆਂ ਜ਼ਿਆਦਾ ਵਧੀਆਂ ਆ ਜਿਹੜੇ ਜੱਜ ਤੇ ਜਿਹੜੇ ਸਰਕਾਰੀ ਵਕੀਲਾਂ ਦੇ ਦੁਆਰਾ? ਹਾਂਜੀ, ਕਈ ਸਟੈਂਸ ਹੁੰਦਾ ਆਪਣਾ, ਜਾ ਕੇ ਤੁਹਾਨੂੰ ਪਤਾ ਲੱਗ ਜਾਂਦਾ ਥੋੜਾ ਜਿਹਾ ਰਾਈਟ ਵੇ ਕੋਰਟ ਦੇ ਵਿੱਚ ਕਿ ਜੱਜ ਸਾਹਿਬ ਤੇ ਸਰਕਾਰੀ ਵਕੀਲ ਜਿਹੜੇ ਆ, ਸਰਕਾਰੀ ਵਕੀਲ ਤੇ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਡਿਪੈਂਡ ਕਰਦੀਆਂ ਕਿ ਕਿੱਥੇ ਕਿ ਉਹਨਾਂ ਨੇ ਜਾ ਕੇ ਆਪਣਾ ਲੈਟ ਗੋ ਕਰਨਾ, ਕਿ ਕਿੱਥੇ ਤੱਕ ਉਹਨਾਂ ਨੇ ਅੜੇ ਰਹਿਣਾ। ਓਕੇ, ਠੀਕ ਹੈ। ਤੇ ਦੂਸਰਾ ਇਹ ਹੈ ਕਿ ਉਹਨਾਂ ਨੂੰ ਵੀ ਹੁਣ ਟਾਈਮ ਹੋ ਗਿਆ ਹਰੇਕ ਚੀਜ਼ ਜਿਹੜੀ ਕਰਦੇ ਹੋਏ ਹਨਾ, ਕਿ ਡਾਕੂਮੈਂਟਸ ਦੇ ਵਿੱਚ ਕਈਆਂ ਦੇ ਵਿੱਚ ਕਾਫੀ ਜਿਹੜੀ ਪ੍ਰੋਬਲਮ ਆ, ਸਪੈਸ਼ਲੀ ਹਰਿਆਣੇ ਵਾਲੇ ਕੇਸ ਆ ਉਹਦੇ ਵਿੱਚ ਡਾਕੂਮੈਂਟਸ 'ਚ ਬੜੀ ਪ੍ਰੋਬਲਮ ਆ। ਉਹ ਕਈ ਵਾਰੀ ਫੋਰੈਂਸਿਕਸ ਨੂੰ ਰੈਫਰ ਹੋ ਜਾਂਦੇ ਨੇ। ਹਸਪਤਾਲ ਜਿਹੜੇ ਆ ਉਹ 2-4 ਮੇਰੇ ਖਿਆਲ ਜਿਹੜੇ ਸੇਮ ਜਿਹੇ ਹਸਪਤਾਲ ਬੜੇ ਉਹਨਾਂ ਨੂੰ ਵੇਖਣ ਨੂੰ ਮਿਲ ਰਹੇ ਆ ਕਿ ਜੇ ਗੂਗਲ ਕਰੋ ਤੇ ਹਸਪਤਾਲ ਉੱਥੇ ਹੁੰਦਾ ਨਹੀਂ। ਅੱਛਾ, ਠੀਕ ਹੈ। ਉਹਦੇ ਕਈ ਵਾਰੀ ਸਰਕਾਰ ਐਵੀਡੈਂਸ ਜਮ੍ਹਾਂ ਕਰਾ ਦਿੰਦੀ ਹੈਗੀ ਤੇ ਹਸਪਤਾਲ ਐਗਜ਼ਿਸਟ ਨਹੀਂ ਕਰਦਾ। ਓਕੇ ਜੀ। ਤੇ ਉਹ ਕੋਈ ਸੰਜੀਵਨੀ ਹਸਪੀਟਲ ਆ, ਕੋਈ ਕੁਛ ਆ, ਕਾਫੀ ਜਿਹੜੇ ਕਈ ਵਾਰੀ ਨਾ ਕਾਮਨ ਜਿਹੜੇ ਹਸਪਤਾਲ ਆ ਉਹਦੇ ਵਿੱਚ ਉਹਨਾਂ ਦਾ ਇਹ ਹੈ ਕਿ ਇਹ ਹਸਪਤਾਲ ਸਾਰਿਆਂ ਦੇ ਸੇਮ ਕਿਉਂ ਆ। ਇਹ ਜਿਹੜੇ ਹਸਪਤਾਲ ਆ ਇਹਨਾਂ ਦੀ ਜਿਹੜੀ ਫਾਰਮੈਟ ਆ ਲਿਖਾਈ ਆ ਲਿਖਣ ਦੀ, ਇੱਕ ਹਸਪਤਾਲ ਦਾ ਜਿਹੜਾ ਢਾਂਚਾ ਲੈਟਰ ਦਾ ਲਿਖਣ ਦਾ ਜਾਂ ਉਹਦੀਆਂ ਜਿਹੜੀਆਂ ਗਲਤੀਆਂ ਉਹ ਦੂਸਰੇ ਹਸਪਤਾਲ ਦੇ ਵਿੱਚ ਵੀ ਉਹ ਕਹਿੰਦੇ ਕਿ ਸੇਮ ਕਿੱਦਾਂ ਆ ਗਈਆਂ। ਸੋ ਇਹ ਵਾਲੇ ਮੁੱਦੇ ਜਿਹੜੇ ਹੋ ਗਏ ਕਿ ਐਫੀਡੈਵਿਟ ਆ ਜਿਹੜੇ ਕਿ ਉਹ ਐਫੀਡੈਵਿਟ ਦੇ ਜਿਹੜਾ ਇੱਕ ਬਾਪੂ ਨੇ ਐਫੀਡੈਵਿਟ ਲਿਖਿਆ ਉਹਦਾ ਜਿਹੜਾ ਢਾਂਚਾ ਉਹ ਸੇਮ ਕਿਉਂ ਹੈਗਾ ਗੁਆਂਢੀ ਦੇ ਐਫੀਡੈਵਿਟ ਨਾਲ ਜਾਂ ਮਦਰ ਦੇ ਐਫੀਡੈਵਿਟ ਨਾਲ, ਕਿ ਕੀ ਤੇ ਫਾਦਰ ਨੇ ਲਿਖਿਆ ਵੀ ਹੈਗਾ ਕਿ ਵਿੱਚ ਕੋਈ ਟਰਾਂਸਲੇਟਰ ਇੰਟਰਪ੍ਰੀਟਰ ਪਵਾਇਆ ਹੋਇਆ ਹਨਾ। ਉਹ ਚੀਜ਼ਾਂ ਜਿਹੜੀਆਂ ਆ ਜਾਂਦੀਆਂ ਤੇ ਉਹਦੇ ਵਿੱਚ ਕਈ ਵਾਰੀ ਇਹਦੇ ਵਿੱਚ ਸਲਾਹ ਵੀ ਕੀਤੀ ਆ, ਡਿਸਕਸ਼ਨ ਵੀ ਕੀਤੀ ਆ ਕਿ ਜਿਹੜਾ ਆਪਣਾ ਹੱਥੀਂ ਉਹਨਾਂ ਕੋਲ ਆਪ ਜਿਹੜੇ ਲਿਖਾਓ, ਉਹਨਾਂ ਦੀ ਜ਼ਬਾਨੀ ਆਪਣੇ ਹੱਥੀਂ ਲਿਖਣ, ਭਾਵੇਂ ਇੱਕ ਪੈਰਾਗ੍ਰਾਫ ਹੀ ਲਿਖਣ, ਉਹਦੀ ਜ਼ਿਆਦਾ ਵੈਲਿਊ ਜਿਹੜੀ ਰਹਿੰਦੀ ਆ ਵਰਸਸ ਕਿ ਜਿਹੜੇ ਢਾਂਚੇ ਵਾਲੇ ਕੋਈ ਵਿੱਚ ਇੰਟਰਮੀਡੀਏਰੀ ਬੰਦਾ ਵਕੀਲ ਇੰਗੇਜ ਹੋ ਜਾਂਦਾ ਤੇ ਸਿਰਫ ਇਹੀ ਚੀਜ਼ ਤੇ ਟੈਸਟੀਫਾਈ ਕਰ ਸਕਦੇ ਆ ਜੋ ਉਹਨਾਂ ਨੇ ਆਪ ਆਪਣੇ ਅੱਖੀਂ ਵੇਖਿਆ। ਤੇ ਜਿਹੜੀਆਂ ਉਹਨਾਂ ਦੇ ਪਿੱਠ ਪਿੱਛੇ ਚੀਜ਼ਾਂ ਹੋਈਆਂ ਸੀਗੀਆਂ ਉਹਨਾਂ ਦਾ ਟੈਸਟੀਫਾਈ ਕਰਨ ਦਾ ਉਹਨਾਂ ਦਾ ਕੋਈ ਫਾਇਦਾ ਨਹੀਂ ਰਹਿੰਦਾ ਕਿਉਂਕਿ ਉਹਨਾਂ ਨੇ ਵੇਖਿਆ ਨਹੀਂ ਹੁੰਦਾ। ਤੇ ਕਈ ਜਿਹੜੇ ਹੁਣ ਸਪੈਸੀਫਿਕਲੀ ਸੈਂਟਾਨਾ ਕੋਰਟ ਦੇ ਵਿੱਚ ਉਹ ਇਹ ਜ਼ਰੂਰ ਐਮਫੈਸਿਸ ਕਰਦੇ ਆ ਕਿ ਗਵਾਹੀ ਕਿਉਂ ਨਹੀਂ ਕੋਈ ਦੇਣ ਆਇਆ, ਮਾਪੇ ਜਾਂ ਭੈਣ ਭਰਾ ਜਿਹੜੇ ਇੰਡੀਆ 'ਚ ਵੀ ਆ ਵੈਬਐਕਸ ਰਾਹੀਂ ਗਵਾਹੀ ਕਿਉਂ ਨਹੀਂ ਦੇ ਰਹੇ। ਤੇ ਉਹਨਾਂ ਦਾ ਸੁਜੈਸ਼ਨ ਇਹੀ ਹੈ ਕਿ ਗਵਾਹ ਆਪਣੇ ਲੈ ਕੇ ਆਓ ਜੇ ਲੈ ਕੇ ਆ ਸਕਦੇ ਆ। ਠੀਕ ਆ। ਤੇ ਇਨਕਲੂਡਿੰਗ ਡਾਕਟਰ ਜਾਂ ਇਨਕਲੂਡਿੰਗ ਜੇ ਕਿਸੇ ਧਰਮ ਕਨਵਰਜਨ ਵਾਲੇ ਕੇਸ ਆ, ਇਨਕਲੂਡਿੰਗ ਜਿਹੜਾ ਪੈਸਚਰ ਵਗੈਰਾ ਹੁੰਦਾ ਉਰੇ ਵੀ ਜਿਹੜੇ ਉਹ ਮੰਗਾਉਂਦੇ ਆ। ਤੇ ਏਦਾਂ ਜਿਹੜੀਆਂ ਚੀਜ਼ਾਂ ਹੁਣ ਕਾਫੀ ਜਿਹੜੀਆਂ ਐਲਏ ਤੇ ਸੈਂਟਾਨਾ ਦੇ ਕੋਰਟਸ ਦੇ ਵਿੱਚ ਵੇਖਣ ਨੂੰ ਜਿਹੜੀਆਂ ਮਿਲ ਰਹੀਆਂ। ਠੀਕ ਹੈ। ਇਹਨਾਂ ਦਾ ਕਿੱਧਰਲੇ ਪਾਸੇ ਨੂੰ ਜਾਂਦੇ ਆ, ਆਰਕੇਕੇ ਦਾ ਹੁਣ ਸਪੀਡ ਜਿਹੜੀ ਫੜੀ ਹੋਈ ਹੈ। ਸੋ ਆਰਕੇਕੇ ਦਾ ਮੁੱਦਾ ਅਟਾਰਨੀ ਟਰਕਿਆਨਾ ਜੀ ਆਪਾਂ ਨੂੰ ਪਤਾ ਵੀ ਇਹ ਜਿਹੜਾ 9th ਸਰਕਟ ਤੇ ਜਿਹੜਾ ਪਰੇ ਵਾਲਾ ਦੂਜੇ ਵਾਲਾ ਆ
ਸਰਕਟ, ਫਸਟ ਸਰਕਟ ਆ, ਦੂਜੇ ਪਾਸੇ ਸੈਕਿੰਡ ਸਰਕਟ, ਸੈਕਿੰਡ ਸੈਕਿੰਡ ਸਰਕਟ। ਸਰਕਟ ਆ। ਉਹਨਾਂ ਦਾ ਦੋਨਾਂ ਦਾ ਵੱਖੋ ਵੱਖਰਾ ਸਟਾਂਸ ਆ ਇਸ ਦੇ ਉੱਤੇ। ਕੀ 9th ਸਰਕਟ ਵੀ ਉਹਦੇ ਵਿੱਚ ਸਖਤੀ ਕਰ ਰਿਹਾ ਆ, ਜਾਂ ਉਹਨਾਂ ਨੇ ਉਹ ਜਿਹੜੀ ਢਿੱਲ ਦਿੱਤੀ ਹੋਈ ਆ ਸੈਕਿੰਡ ਸਰਕਟ ਦੇ ਮੁਕਾਬਲੇ ਉਹ ਉਦਾਂ ਹੀ ਆ? ਨਹੀਂ, 9th ਸਰਕਟ ਦੇ ਵਿੱਚ ਇਹ ਸੀਗਾ, ਸੋ ਇਹ ਕੇਸ ਤਾਂ ਮੈਟਰ ਆਫ ਫਾਰਕ ਕੇ ਮਈ 'ਚ ਇਹ ਦੋ ਜਿਹੜੇ ਕੇਸ ਸੀਗੇ ਇਹਦੇ ਬਾਰੇ ਆਪਾਂ ਡਿਸਕਸ਼ਨ ਵੀ ਕੀਤੀ ਸੀਗੀ ਕਿ ਇਹ ਦੋ ਭਰਾਵਾਂ ਦੇ ਕੇਸ ਸੀਗੇ, ਇੱਕੋ ਹੀ ਵਕੀਲ ਸੀਗਾ ਤੇ ਭਰਾਵਾਂ ਦੇ ਢਾਂਚੇ ਜਿਹੜੇ ਰਲਦੇ ਸੀਗੇ ਉਹਦੇ ਉੱਤੇ ਬਣਿਆ। ਗ੍ਰਾਮੈਟੀਕਲ ਸਿਮਿਲੈਰਿਟੀ ਸੀਗੀਆਂ, ਟਾਈਪੋਗ੍ਰਾਫਿਕਲ ਐਰਰ ਜਿਹੜੇ ਸੀਗੇ ਉਹ ਸਿਮਿਲਰ ਸੀਗੇ, ਏਦਾਂ ਦੀਆਂ ਕਈ ਚੀਜ਼ਾਂ ਸੀਗੀਆਂ। ਸੋ ਇਹ ਵੱਧਦੇ ਹੁਣ ਕਾਫੀ ਜਿਹੜਾ ਅੱਗੇ ਤੱਕ ਪਹੁੰਚ ਗਿਆ। ਇਨਫੈਕਟ ਤੁਹਾਨੂੰ ਇੱਕ ਮੈਂ ਛੋਟੀ ਜਿਹੀ ਗੱਲ ਦੱਸਦਾ, ਸਾਡਾ ਇੱਕ ਕੇਸ ਸੀਗਾ ਉਹਦੇ ਵਿੱਚ ਪਹਿਲਾਂ ਜਿਹੜੇ ਜੱਜ ਸਾਹਿਬ ਸੀਗੇ ਉਹਨਾਂ ਨੇ ਰਾਈਟ ਵੇ ਉਹਨੂੰ ਡਿਨਾਈ ਕਰਤਾ ਸੀਗਾ ਕਿ RKK ਐਪਲੀਕੇਬਲ ਨਹੀਂ ਹੈਗਾ। ਓਕੇ, ਠੀਕ ਆ। ਸਿੱਧੇ ਆਫ ਦਾ ਬੈਟ ਫਿਰ ਉਹਦੀ ਡਿਸਕਸ਼ਨ ਚੱਲੀ, 80-90% ਕੇਸ ਕੰਪਲੀਟ ਹੋ ਗਿਆ ਸੀਗਾ। ਜੱਜ ਸਾਹਿਬ ਦੀ ਟ੍ਰਾਂਸਫਰ ਹੋ ਗਈ, ਉਹਨਾਂ ਨੇ ਕਿਸੇ ਹੋਰ ਨੂੰ ਦੇ ਦਿੱਤਾ ਜਿਹੜਾ ਆਪਣਾ ਪਹਿਲਾਂ ਸਾਨੂੰ ਕਹਿ ਕੇ ਗਏ ਸੀ ਕਿ ਆਪਾਂ ਨਾਲ ਹੀ ਜਿਹੜਾ ਕੇਸ ਲੈ ਕੇ ਜਾਣਾ ਕਿ ਮੈਨੂੰ ਕੰਪਲੀਸ਼ਨ ਤੱਕ ਵੇਖੂੰਗੀ, ਤੇ ਜੇ ਉਹ ਲੈ ਜਾਂਦੇ ਤਾਂ ਕੇਸ ਪਾਸ ਸੀਗਾ। ਮਤਲਬ ਕਿ ਉਹਨਾਂ ਨੇ ਸਿੱਧੇ ਰਾਈਟ ਵੇ ਜਿਹੜਾ ਸੀਗਾ ਕਿ RKK ਸਭ ਤੋਂ ਮੇਨ ਉਹਦੀ ਆਰਗੂਮੈਂਟ ਕਿ ਡਿਊ ਪ੍ਰੋਸੈਸ ਰਾਈਟ, ਸਾਡੀ ਆਰਗੂਮੈਂਟ ਸੀ ਕਿ ਡਿਊ ਪ੍ਰੋਸੈਸ ਰਾਈਟ ਦੀ ਵਾਇਓਲੇਸ਼ਨ ਆ। ਜਿਹੜੇ ਆਪਣੇ ਕੋਈ ਵੀ ਇਹ ਬੰਦੇ ਆਪਾਂ ਇਹਨਾਂ ਨੂੰ ਕ੍ਰਾਸ ਐਗਜ਼ਾਮਿਨ ਨਹੀਂ ਕਰ ਸਕਦੇ ਕਿ ਸਾਨੂੰ ਨਹੀਂ ਪਤਾ ਕੌਣ ਆ, ਇਹਨਾਂ ਦੇ ਕੇਸ ਪਾਸ ਹੋਏ ਆ ਨਹੀਂ ਹੋਇਆ, ਇਹਨਾਂ ਨੇ ਕਦੋਂ ਬਣਾਈ ਹੈ ਸਟੇਟ ਡੈਕਲੇਰੇਸ਼ਨ, ਇਹ ਸਾਡੇ ਵਾਲੇ ਕਲਾਇੰਟ ਤੋਂ ਪਹਿਲਾਂ ਬਣਾਈ ਆ ਬਾਅਦ ਚ ਬਣਾਈ ਆ, ਕਿੱਦਾਂ ਇਹ ਡੈਕਲੇਰੇਸ਼ਨ ਜਿਹੜੀ ਤਿਆਰ ਹੋਈ ਆ। ਤੇ ਉਹਦੇ ਵਿੱਚ ਆਪਾਂ ਜਿਹੜੀਆਂ ਮੇਨ ਆਰਗੂਮੈਂਟ ਆਪਣੀਆਂ ਸੀਗੀਆਂ ਕਿ ਇਹ ਬਹੁਤ ਜ਼ਿਆਦਾ ਜਿੱਦਾਂ ਨਾ ਬਰੋਡ ਆ, ਕਿ 2-3 ਪੁਆਇੰਟ ਤਾਂ ਸਰਕਾਰ ਦੇ ਆਪ ਦੇ ਸਿਮਿਲਰ ਆ। ਇੱਕ ਪਹਿਲਾਂ ਉਹ ਕਹਿੰਦੇ 2 ਵਾਰੀ ਹਮਲਾ ਹੋਇਆ, ਫਿਰ ਥੱਲੇ ਦੁਬਾਰਾ ਕੋਈ ਦੂਜਾ ਹਮਲਾ ਹੋਇਆ, ਇਹ ਸੇਮ ਹੀ ਪੁਆਇੰਟ ਹੈ ਹਨਾ, ਕਿ ਉਹ ਆ ਕੇ ਕਹਿੰਦੇ ਕਿ ਪੁਲਿਸ ਕੋ ਗਿਆ, ਪੁਲਿਸ ਨੇ ਮਨਾ ਕਰਤਾ, ਦੂਜੀ ਵਾਰੀ ਪੁਲਿਸ ਕੋ ਗਿਆ, ਪੁਲਿਸ ਕੋ ਮਨਾ ਕਰਤਾ, ਕਿ ਇਹ 10 ਪੁਆਇੰਟ ਸਿਮਿਲੈਰਿਟੀ ਦੇਣੀ, ਇਹ ਐਕਚੁਅਲੀ 4-5 ਹੀ ਪੁਆਇੰਟ ਹੈਗੇ ਆ। ਤੇ ਆਪਣੇ ਕੇਸ 'ਚ ਕਾਫੀ ਜਿਹੜਾ ਨਾ ਫਰਕ ਵੀ ਸੀਗਾ ਕਿ ਜਿੱਦਾਂ ਉਹ ਕਹਿੰਦੇ ਕਿ ਪਾਰਟੀ ਦੀ ਗਤੀਵਿਧੀਆਂ ਕਰਦੇ ਉਹਦੇ ਉੱਤੇ ਬੰਦੇ ਤੇ ਹਮਲਾ ਹੋਇਆ, ਤੇ ਗਤੀਵਿਧੀਆਂ ਕਰਦੇ ਹਮਲਾ ਨਹੀਂ ਉਹਦਾ ਹੋਇਆ ਸੀਗਾ। ਹਮਲਾ ਜਿਹੜਾ ਉਹਦਾ ਹੋਇਆ ਸੀਗਾ ਉਹ ਹੋਇਆ ਸੀਗਾ ਜਦੋਂ ਬੰਦਾ ਘਰੇ ਸੀਗਾ ਜਾਂ ਮਾਰਕੀਟ 'ਚ ਸੀਗਾ, ਤੇ ਡਿਫਰੈਂਟ ਸੀਗਾ ਤੇ ਡਿਫਰੈਂਟ ਫੈਕਟ ਪੈਟਰਨ ਸੀਗਾ। ਪਰ ਉਹ ਤਾਂ ਵੀ ਜਿਹੜਾ ਸੀਗਾ, ਜਿਹੜੇ ਜੱਜ ਸਾਹਿਬ ਜਿਹੜੇ ਬਾਅਦ ਚ ਆਏ ਉਹਨਾਂ ਨੇ ਸਾਨੂੰ ਨੋਟਿਸ ਭੇਜਿਆ ਕਿ ਆਪਾਂ RKK ਦੇ ਉੱਤੇ ਸੁਣਨਾ ਵਾ, ਮੁੱਦਿਆਂ ਦੇ ਉੱਤੇ ਸੁਣਨਾ, ਤੇ RKK ਦੇ ਮੁੱਦਿਆਂ ਤੇ ਸੁਣ ਕੇ ਫਿਰ ਉਹਨਾਂ ਨੇ ਬੰਦਾ ਪੂਰਾ ਵਧੀਆ ਸੀਗਾ, ਕ੍ਰੈਡੀਬਲ ਸੀਗਾ, ਕੋਈ ਗਲਤੀ ਕੁਛ ਨਹੀਂ ਹੋਇਆ, ਸਿਰਫ ਤੇ ਸਿਰਫ ਆਹੀ ਕਿ RKK ਅਪਲਾਈ ਹੁੰਦਾ, ਜਦ ਕਿ ਪੂਰਾ ਕਲੀਅਰਲੀ ਕੇਸ 'ਚ ਅਪਲਾਈ ਨਹੀਂ ਹੁੰਦਾ ਸੀਗਾ। ਕਈ ਸਾਰੇ ਜਿਹੜੇ ਜੱਜਿਸ ਉਹਨਾਂ ਨੇ ਨਹੀਂ ਕਰਨਾ ਸੀਗਾ, ਤੇ ਇਨਫੈਕਟ ਸੇਮ ਕੇਸ 'ਚ ਪੁਰਾਣੇ ਜੱਜ ਨੇ ਨਹੀਂ ਕੀਤਾ ਸੀਗਾ, ਤੇ ਜੱਜ ਸਾਹਿਬ ਨੇ ਕਿਹਾ ਕਿ ਇਹ ਬਾਈਂਡਿੰਗ ਜਿਹੜਾ ਡਿਸੀਜਨ ਨਹੀਂ ਹੈਗਾ, ਤੇ ਮੈਂ ਦੁਬਾਰਾ ਤੋਂ ਜਿਹੜਾ ਇਹ ਐਨਾਲਿਸਿਸ ਕਰਨਾ। ਸੋ ਜਿਹੜੀ ਆਫ ਕੋਰਸ ਹਰ ਇੱਕ ਬੰਦੇ ਦਾ ਆਪਣਾ ਓਪੀਨੀਅਨ ਹੀ ਹੁੰਦਾ, ਤੇ ਓਪੀਨੀਅਨ ਇਹ ਹੈ ਕਿ ਡਿਪੈਂਡ ਕਰਦਾ ਕਿ ਕਿਹੜੇ ਗਿਵਨ ਤੁਸੀਂ ਕਿਹੜੇ ਜੱਜ ਦੇ ਮੂਹਰੇ ਜਾ ਰਹੇ ਹੋ, ਉਹਦਾ RKK ਤੇ ਸਟੈਂਸ ਜਿਹੜਾ ਕੀ ਹੈਗਾ। ਤੇ ਕਾਫੀ ਸਾਰੇ ਜਿਹੜੇ ਜੱਜ ਆ ਉਹ ਜੇ ਕੇਸ ਪਾਸ ਕਰਨਾ ਚਾਹੁੰਦੇ ਆ ਤਾਂ ਉਹ ਬੰਦੇ ਦੀ ਹਾਜ਼ਰ ਜਵਾਬੀ ਦੇਖਦੇ ਆ ਕਿ ਉਹ ਕਿਤੇ ਰੋਬੋਟ ਵਾਂਗੂ ਤਾਂ ਨਹੀਂ, ਰਿਹਰਸ ਤਾਂ ਨਹੀਂ ਆਇਆ, ਕਿਤੇ ਰੱਟ ਕੇ ਤਾਂ ਨਹੀਂ ਆਇਆ। ਤੇ ਜਦੋਂ ਕਿ ਉਹਨਾਂ ਨੂੰ ਐਨਾਲਿਸਿਸ, ਜਦੋਂ ਕਿ ਉਹਨਾਂ ਨੂੰ ਇਹ ਲੱਗੇ ਕਿ ਇਹ ਬੰਦਾ ਸਹੀ ਕਹਿ ਰਿਹਾ, ਵਾਕਈ ਚ ਦਮ ਹੈਗਾ, ਇਹਨੂੰ ਪੋਲੀਟੀਕਲ ਨੌਲੇਜ ਹੈ, ਇਹਨੂੰ ਸਾਰਾ ਕੁਝ ਪਤਾ, ਤੇ ਉਦੋਂ ਫਿਰ ਬੰਦੇ ਦੇ ਜਿਹੜੇ ਚਾਂਸ ਜਿਹੜੇ ਹੋਣ ਦੇ ਪਾਸ ਹੋਣ ਦੇ ਕੇਸ ਜਿਹੜੇ ਵੱਧ ਜਾਂਦੇ ਓਬਵੀਅਸਲੀ ਹਨਾ। ਤੇ ਜੇ ਬੰਦਾ ਆਪਣੀ ਪੋਲੀਟੀਕਲ ਓਪੀਨੀਅਨ ਨਾ ਦੱਸ ਸਕੇ, ਪੋਲੀਟਿਕਸ ਬਾਰੇ ਦੱਸ ਨਾ ਸਕੇ, ਉਦੋਂ ਪ੍ਰੋਬਲਮ ਜਿਹੜੀਆਂ ਹੋ ਜਾਂਦੀਆਂ। ਤੇ ਜਿਹੜੇ ਸੁਣ ਰਹੇ ਆ, ਜਿਹਨਾਂ ਦੇ ਕੇਸ ਆ ਰਹੇ ਆ, ਰਾਈਟ, ਸੋ ਦੋ ਤੁਹਾਨੂੰ ਚੀਜ਼ਾਂ ਜਿਹੜੀਆਂ ਮੇਨ ਦੱਸੂਗਾ ਜਿਹੜੀਆਂ ਤੁਹਾਨੂੰ ਕੇਸ 'ਚ ਫਾਇਦਾ ਕਰੂਗੀਆਂ। ਠੀਕ ਹੈ। ਸੋ ਤੁਹਾਡੀ ਪਾਰਟੀ ਕਦੋਂ ਬਣੀ, ਕਿਹੜੇ ਸਾਲ 'ਚ ਬਣੀ, ਜਿਹੜੇ ਤੁਹਾਡੀ ਪਾਰਟੀ ਦੇ ਲੀਡਰ ਆ, ਜਿਹੜੀ ਵੀ ਪਾਰਟੀਆਂ ਤੁਹਾਡੀਆਂ ਹੈਗੀਆਂ, ਕਿੰਨੀ ਵਾਰੀ ਇਹ ਜਿੱਤੇ ਆ, ਕਦੋਂ ਜਿੱਤੇ ਆ, ਆਖਰੀ ਵਾਰੀ ਕਿੱਥੋਂ ਜਿੱਤੇ ਸੀਗੇ, ਕਿੰਨੀਆਂ ਵੋਟਾਂ ਨਾਲ ਜਿੱਤੇ ਆ, ਇਦਾਂ ਦੀਆਂ ਚੀਜ਼ਾਂ ਵੀ। ਤੁਹਾਡੇ ਸਟੇਟ ਦੇ ਵਿੱਚ ਵੋਟਾਂ ਜਿਹੜੀਆਂ ਕਦੋਂ ਪਈਆਂ, ਲੋਕਾਂ ਨੂੰ ਉਹੀ ਨਹੀਂ ਹੁਣ ਕਈਆਂ ਨੂੰ ਪਤਾ ਹੁੰਦਾ ਕਿ ਉਹ ਕਹਿੰਦਾ ਵੋਟਰ ਕਾਰਡ ਬਣਾਇਆ, ਵੋਟ ਪਾਈ ਆ, ਉਹ ਕਹਿੰਦਾ ਪਾਈ ਆ, ਕਹਿੰਦਾ ਕਿਹਨੂੰ ਪਾਈ ਆ, ਤੇ ਆਪਣੀ ਪਾਰਟੀ ਦੇ ਬੰਦੇ ਨੂੰ ਪਾਈ ਸੀ ਕਿ ਵਿਰੋਧੀ ਪਾਰਟੀ ਦੇ ਬੰਦੇ ਨੂੰ ਪਾਈ ਸੀ। ਤੇ ਜਿਹੜੀ ਵੋਟ ਪਾਈ ਸੀ ਉਹਦੇ ਵਿੱਚ ਬੰਦਾ ਆਪੋਜੀਸ਼ਨ 'ਚ ਕਿਹੜੇ ਬੰਦੇ ਖੜੇ ਸੀਗੇ, ਠੀਕ ਹੈ, ਕਿਹੜੀਆਂ ਸੀਟਾਂ ਨਾਲ ਉਹ ਜਿੱਤੇ ਆ ਹਨਾ। ਤੇ ਤੁਹਾਡੇ ਇਲਾਕੇ ਦੀ ਪੋਲਿਟਿਕਸ ਦਾ ਤੁਹਾਨੂੰ ਪਤਾ ਹੋਵੇ, ਸਟੇਟ ਦੀ ਪੋਲਿਟਿਕਸ ਦਾ ਪਤਾ ਹੋਵੇ, ਤੇ ਬਹੁਤ ਜ਼ਿਆਦਾ ਜਿਹੜੀ ਜਨਤਾ ਵਾ, ਮਜ਼ਾਕ ਨਹੀਂ ਇਹਦੇ ਵਿੱਚ ਕੋਈ, ਸੱਚ ਆ ਇਹ, ਮੈਜੋਰਟੀ ਜਨਤਾ ਨੂੰ ਮੇਰੇ ਖਿਆਲ ਇਹ ਨਹੀਂ ਪਤਾ ਹੋਣਾ ਕਿ ਇੰਡੀਆ ਦੀ ਜਿਹੜੀ ਇਲੈਕਸ਼ਨ ਨੈਸ਼ਨਲ ਲੈਵਲ ਤੇ ਉਹ ਕਦੋਂ ਹੋਈ ਹੈ। ਉਹ ਇਲੈਕਸ਼ਨ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਸੀਟਾਂ ਕਿਹੜੀ ਪਾਰਟੀ ਨੇ ਜਿੱਤੀਆਂ, ਕਿਹੜੀ ਪਾਰਟੀ ਨਾਲ ਕੋਲੀਸ਼ਨ ਬਣਾਈ ਆ, ਕੋਲੀਸ਼ਨ ਦੀਆਂ ਕਿੰਨੀਆਂ ਸੀਟਾਂ, ਕੋਲੀਸ਼ਨ ਦੀਆਂ ਜਿਹੜੀਆਂ ਆਈਆਂ ਨਾਲ, ਕੋਲੀਸ਼ਨ ਤੋਂ ਬਾਅਦ ਟੋਟਲ ਕਿੰਨੀਆਂ ਸੀਟਾਂ ਚਾਹੀਦੀਆਂ ਹੁੰਦੀਆਂ ਬੰਦੇ ਨੂੰ,
ਕਿਸੇ ਵੀ ਮੈਜੋਰਟੀ ਪਾਰਟੀ ਨੂੰ ਜਿੱਤਣ ਲਈ ਕਿ ਟੋਟਲ ਹੈ ਕਿੰਨੀਆਂ ਸੀਟਾਂ ਤੇ ਤੁਹਾਨੂੰ ਕਿੰਨੀਆਂ ਚਾਹੀਦੀਆਂ ਹੁੰਦੀਆਂ ਜਿੱਤਣ ਲਈ। 271 ਚਾਹੀਦੀਆਂ, 272 ਚਾਹੀਦੀਆਂ, 273 ਚਾਹੀਦੀਆਂ, ਤੇ ਐਗਜ਼ੈਕਟਲੀ ਕਿੰਨੀਆਂ ਸੀਟਾਂ ਸੀਗੀਆਂ ਕਿ 240 ਸੀਟਾਂ ਜਿੱਤਿਆ ਕੋਈ, ਤੇ ਕੋਲੀਸ਼ਨ ਗਵਰਨਮੈਂਟ ਜਿਹੜੀ ਕਿੱਦਾਂ ਉਹ ਜਿਹੜੀ ਫਾਰਮ ਹੁੰਦੀ ਹੈ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਜੱਜ ਹੁਣਾਂ ਨੂੰ ਵੀ ਜਿਹੜਾ ਅਖਬਾਰਾਂ ਚੋਂ ਪੜ੍ਹਦੇ ਆ, ਖਬਰਾਂ ਵੇਖਦੇ ਆ ਪਤਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਜਿਹੜਾ ਕਿਉਂਕਿ ਸਿਆਸੀ ਜਿਹੜੇ ਅਸਾਈਲਮ ਆ ਤਾਂ ਓਬਵੀਅਸਲੀ ਸਿਆਸੀ ਜਿਹੜੀ ਨੌਲੇਜ ਉਹ ਟੈਸਟ ਜਿਹੜੀ ਹੁੰਦੀ ਹੈ ਨਾ, ਤੇ ਉਹ ਜਿਹੜੀ ਕਾਫੀ ਡਿਟੇਲ ਦੇ ਵਿੱਚ ਜਾਂਦੇ ਆ। ਸੋ ਪੋਲਿਟਿਕਸ ਦੇ ਬਾਰੇ ਤੁਹਾਨੂੰ ਜਿਹੜਾ ਜ਼ਰੂਰ ਪਤਾ ਹੋਣਾ ਚਾਹੀਦਾ। ਜੀ ਅਟਾਰਨੀ ਟਰਕਿਆਨਾ ਜੀ, ਹੁਣ ਜਿੱਦਾਂ ਹਰਿਆਣੇ ਵਾਲੇ ਵੀ ਕਾਫੀ ਆ, ਉਹ ਵੀ ਅਸਾਈਲਮ ਦੇ ਉਹਨਾਂ ਦੇ ਵੀ ਕੇਸ ਚੱਲਦੇ ਆ, ਹੁਣ ਉੱਥੇ ਵੀ ਇਲੈਕਸ਼ਨ ਆ ਰਹੀਆਂ ਭਾਈ। ਇਹੀ ਆਪਾਂ ਕਹਿੰਦੇ ਆ ਵੀ ਜਿਹੜਾ ਅਪਡੇਟ ਹੋ ਜਿਓ ਵੀ ਕੀ ਹੈਗਾ, ਕਿਵੇਂ ਆ, ਜਿਹੜੀ ਉਹਨਾਂ ਦੇ ਵੀ ਕਾਫੀ ਜਿਹੜੇ ਕੇਸਿਸ ਆ ਰਹੇ ਹੈਗੇ ਆ। ਸੋ ਆਪਣੇ ਆਪ ਨੂੰ ਭਾਈ ਅਪਡੇਟ ਜਿਹੜਾ ਇਸ ਚੀਜ਼ 'ਚ ਲੈ ਕੇ ਰੱਖੋ। ਜੇ ਤੁਸੀਂ ਅਪਡੇਟਡ ਨਹੀਂ ਹੈਗੇ, ਫਿਰ ਸਵਾਲ ਇਹ ਉੱਠਦਾ ਕਿ ਕ੍ਰੈਡੀਬਿਲਿਟੀ ਹਮੇਸ਼ਾ ਜਿਹੜੀ ਕੁਐਸਚਨ 'ਚ ਰਹਿੰਦੀ ਹੈ ਬੰਦੇ ਦੀ, ਵੀ ਸੱਚ ਬੋਲਦਾ ਕਿ ਝੂਠ, ਸੱਚ ਬੋਲਦਾ ਕਿ ਝੂਠ ਬੋਲਦਾ। ਸੋ ਜੱਜ ਸਾਹਿਬ ਲਈ ਜਦੋਂ ਕੋਈ ਬੰਦਾ ਆਨਸਰ ਨਹੀਂ ਦੇ ਪਾਉਂਦਾ ਪੋਲਿਟਿਕਸ ਦੇ ਉੱਤੇ, ਰਿਲੀਜਨ ਦੇ ਉੱਤੇ, ਸੋ ਕ੍ਰੈਡੀਬਿਲਿਟੀ ਤੇ ਡਾਊਟ ਆ ਜਾਂਦਾ ਕਿ ਇਹ ਬੰਦਾ ਸੱਚ ਬੋਲ ਰਿਹਾ, ਝੂਠ ਬੋਲ ਰਿਹਾ, ਇੱਕ ਜੈਨੂਇਨ ਬਿਲੀਫ ਹੈ ਇਹਦਾ ਕਿ ਇਹਨੂੰ ਏਜੰਟ ਨੇ ਦੱਸਦਾ, ਹਨਾ। ਨਹੀਂ ਤਾਂ ਜੱਜਸ ਨੂੰ ਕਈਆਂ ਨੂੰ ਇਹ ਵੀ ਲੱਗਦਾ ਕਿ ਇਹ ਬਾਰਡਰ ਟੱਪ ਕੇ, ਝੂਠ ਟੱਪ ਕੇ ਜੇ ਕੋਈ ਆਇਆ, ਹੋ ਸਕਦਾ ਕਿ ਏਜੰਟ ਨੇ ਇਹਨਾਂ ਨੂੰ ਦੱਸਦਾ ਹੋਵੇ ਕੀ ਕਹਿਣਾ ਜਾਂ ਕੀ ਨਹੀਂ ਕਹਿਣਾ, ਹਨਾ, ਬਾਰਡਰ ਤੇ। ਤੇ ਉਹ ਚੀਜ਼ ਜਿਹੜੀ ਕੋਰਟ ਦੇ ਵਿੱਚ ਓਬਵੀਅਸਲੀ 10% ਜਿੱਦਾਂ ਦੱਸਿਆ ਕਿ 10% ਤੁਹਾਨੂੰ ਚਾਂਸ ਨਾਲ ਕਨਵਿੰਸ ਜਿਹੜਾ ਕਰਨਾ ਹੁੰਦਾ। ਸਟੈਂਡਰਡ ਕੋਈ ਅਸਾਈਲਮ ਦਾ ਇੰਨਾ ਜ਼ਿਆਦਾ ਕੰਪਲਿਕੇਟਡ ਨਹੀਂ ਹੁੰਦਾ। 10% ਲਾਈਕਲੀਹੁੱਡ ਕਿ ਤੁਹਾਡੇ ਨਾਲ ਧੱਕਾ ਹੋਊਗਾ, ਹਨਾ, ਕੰਪੇਅਰ ਟੂ ਕਈ ਜਿਹੜੇ ਬਾਕੀ ਰਿਲੀਫ ਆ ਉਹ 'ਚ 50% ਤੋਂ ਜ਼ਿਆਦਾ ਜਿਹੜਾ ਤੁਹਾਨੂੰ ਦੱਸਣਾ ਪੈਂਦਾ। ਸੋ 10% ਪ੍ਰੋਬੇਬਿਲਿਟੀ ਨਾਲ ਤੁਸੀਂ ਦੱਸਣਾ ਹੁੰਦਾ, ਤੇ ਜੇ ਤੁਸੀਂ ਦੱਸ ਦਿਓ ਤਾਂ ਉਹ ਅਸਾਈਲਮ ਗ੍ਰਾਂਟ ਕਰ ਦਿੰਦੇ ਆ। ਜੀ ਠੀਕ ਹੈ। ਸੋ ਦੇਖ ਲਓ ਵੀ ਉਹਨਾਂ ਨੇ ਬਾਹਰ ਕੋਈ ਜ਼ਿਆਦਾ ਉੱਚਾ ਨਹੀਂ ਰੱਖਿਆ, ਬਸ ਇਹ ਆ ਵੀ ਤੁਹਾਨੂੰ ਨੌਲੇਜ ਜਿਹੜੀ ਉਸ ਦੇ ਬਾਰੇ ਜਿਹੜੀ ਜ਼ਰੂਰ ਚਾਹੀਦੀ ਹੁੰਦੀ ਆ। ਕਈ ਕੇਸਾਂ ਦੇ ਵਿੱਚ DHS ਕਹਿੰਦੇ ਵੀ ਉਹ ਅਪੀਅਰ ਨਹੀਂ ਹੋ ਰਹੀ, ਇਸ਼ੂ ਕਰ ਰਹੀ ਆ ਨੋਟਿਸ ਆਫ ਨਾਨ ਅਪੀਅਰੈਂਸ ਨੂੰ ਜਿਹੜਾ ਲੈ ਕੇ, ਇਹ ਕੀ ਹੈ ਪੂਰਾ ਇਹ ਮਸਲਾ? ਜ਼ਿਆਦਾਤਰ ਆਪਾਂ ਇਹ ਕੌਂਕਰਡ ਦੇ ਵਿੱਚ ਜ਼ਿਆਦਾ ਵੇਖਣ ਨੂੰ ਮਿਲਿਆ, ਸੈਕਰਾਮੈਂਟੋ, ਕਈ ਏਲੇ ਦੇ ਕੋਰਟਸ ਦੇ ਵਿੱਚ। ਤੇ ਨਾਨ ਅਪੀਅਰੈਂਸ ਇਹ ਹੁੰਦਾ ਕਿ ਤੁਸੀਂ ਜਦੋਂ ਜ਼ਿਆਦਾਤਰ ਇਹ ਨਾ ਐਕਸਪੀਰੀਅੰਸ ਸਾਨੂੰ ਪਰਸਨਲੀ ਉਦੋਂ ਰਿਹਾ ਜਦੋਂ ਇੱਕ ਤਾਂ ਜੱਜ ਸਾਹਿਬ ਦੀ ਰੇਟਿੰਗ ਵਧੀਆ ਹੁੰਦੀ ਸੀਗੀ, ਹਨਾ, ਓਬਵੀਅਸਲੀ ਉਹ ਫੈਕਟਰ ਹੈ, ਤੇ ਪੇਪਰ ਵਰਕ ਤੁਹਾਡਾ ਪੂਰਾ ਪ੍ਰੋਪਰ ਆ 100% ਕੀ ਕੰਟੈਂਪਰੇਰੀ ਮੈਡੀਕਲ ਰੈਕੋਰਡ ਰੁਕਡ ਉਹ ਸਾਰਾ ਹਰੇਕ ਚੀਜ਼ ਇਹ ਹੈਗੀ ਹੈ। ਤੇ ਜਿਹੜਾ ਸਰਕਾਰੀ ਵਕੀਲ ਆ ਉਹ ਆਪਣਾ ਅੰਦਾਜ਼ਾ ਲਗਾ ਲੈਂਦੇ ਆ ਕਿ ਇਹ ਕੇਸ ਦੇ ਵਿੱਚ ਮੋਸਟ ਲਾਈਕਲੀ ਜਿਹੜਾ ਜੱਜ ਸਾਹਿਬ ਨੇ ਅਪਰੂਵ ਕਰਨਾ ਹੀ ਆ, ਸਪੈਸ਼ਲੀ ਜੇ ਬੰਦੇ ਕੋਲ ਇੰਡੀਆ ਦੀਆਂ ਫੋਟੋਆਂ ਜਾਂ ਪ੍ਰੂਫ ਵਗੈਰਾ ਹੋਣ, ਗਤੀਵਿਧੀਆਂ ਜੇ ਹੈਗੀਆਂ ਉਹਦੀਆਂ, ਤੇ ਉਹਦੇ ਵਿੱਚ ਉਹਨਾਂ ਨੂੰ ਵੀ ਹੁਣ ਇੰਨਾ ਕੁ ਅੰਦਾਜ਼ਾ ਉਹਨਾਂ ਨੂੰ ਵੀ ਹੋ ਜਾਂਦਾ ਕਿ ਕੋਰਟ ਰੂਮ ਕਿੱਦਾਂ ਦਾ ਵਾ। ਇਹ ਜੱਜ ਸਾਹਿਬ ਜੇ 90% ਅਪਰੂਵਲ ਰੇਟਿੰਗ ਆ ਤਾਂ ਬੰਦੇ ਦਾ ਪੇਪਰ ਵੀ ਜਿਹੜਾ ਇਨ ਆਰਡਰ ਹੈਗਾ ਸਾਰਾ ਕੁਝ, ਤੇ ਇਹਨੂੰ ਜੱਜ ਸਾਹਿਬ ਨੇ ਮੋਸਟ ਲਾਈਕਲੀ ਅਪਰੂਵ ਕਰਨਾ, ਤੇ ਆਪਣਾ ਟਾਈਮ ਜਿਹੜਾ ਖਰਾਬ ਨਾ ਕਰੀਏ। ਤੇ ਸਰਕਾਰ ਆਪਣਾ ਫਿਰ ਉਹ ਚੀਜ਼ਾਂ 'ਚ ਨਾ ਟਾਈਮ ਨਹੀਂ ਖਰਾਬ ਕਰਦੀ, ਉਹ ਨਾਨ ਅਪੀਅਰੈਂਸ ਕਰ ਦਿੰਦੀ ਹੈ ਕਿ ਜੱਜ ਸਾਹਿਬ ਨੂੰ ਕਿ ਤੁਸੀਂ ਜਿੱਦਾਂ ਫੈਸਲਾ ਕਰਨਾ ਕਰ ਦਿਓ। ਤੇ ਕੱਲ ਐਕਚੁਅਲੀ ਸਾਡਾ ਇੱਕ ਕੇਸ ਸੀਗਾ ਇਹਦੇ ਉੱਤੇ, ਤੇ ਉਹ ਕਾਫੀ ਮੂਵ ਹੋ ਕੇ ਇੱਧਰ ਉੱਧਰੋਂ ਨਿਊਯਾਰਕ ਵਗੈਰਾ ਕਾਫੀ ਵਕੀਲਾਂ ਤੋਂ ਜਾ ਕੇ ਜਿਹੜਾ ਉਹ ਬੰਦਾ ਆਪਣੇ ਕੋਲ ਬਾਅਦ ਇੱਧਰ ਮੂਵ ਹੋਇਆ ਕੈਲੀਫੋਰਨੀਆ ਨੂੰ, ਤੇ ਇੱਧਰ ਕੇਸ ਜਿਹੜਾ ਆਇਆ, ਤੇ ਉਹ ਕੇਸ ਦੇ ਵਿੱਚ ਜਿਹੜਾ ਸੀਗਾ ਨਾਨ ਅਪੀਅਰੈਂਸ ਜਿਹੜਾ ਸੀਗਾ ਸਵੇਰੇ ਹੀ ਸਰਕਾਰੀ ਵਕੀਲ ਨੇ ਫਾਈਲ ਕੀਤਾ, ਤੇ 15 ਕੁ ਮਿੰਟ ਮੇਰੇ ਖਿਆਲ ਕੋਈ ਹੀਅਰਿੰਗ ਜਿਹੜੀ ਚੱਲੀ ਹੋਣੀ ਆ, ਜਿਹਦੇ ਵਿੱਚ ਜ਼ਿਆਦਾਤਰ ਕਿ ਡਾਕੂਮੈਂਟ ਮਾਰਕ ਕਰਕੇ ਤੇ 1-2 ਮਿੰਟ ਦੇ ਜਿਹੜੇ ਸੀਗੇ ਉਹਨੂੰ ਸਵਾਲ ਜਿਹੜੇ ਪੁੱਛੇ ਹੋਣੇ, ਤੇ ਦੈਟਸ ਇਟ। ਅੱਛਾ, ਦੈਟਸ ਇਟ। ਸੋ ਕੀ ਐਡਵਾਈਸ ਆ ਤੁਹਾਡੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਇਦਾਂ ਦੇ ਕੇਸ ਚੱਲ ਰਹੇ ਆ, ਤੁਸੀਂ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ, ਕਿੱਦਾਂ ਰੈਡੀ ਹੋਣ, ਕਿੱਦਾਂ ਕਿਵੇਂ ਹੈ? ਜਿਹੜੇ ਕੇਸ ਚੱਲਦੇ ਆ, ਮਤਲਬ ਸਲਾਹ ਹੁਣ ਜਿਹੜੀ ਸਭ ਤੋਂ ਮੇਨ ਪ੍ਰੋਬਲਮ ਆਪਾਂ ਨੂੰ ਇਹ ਆ ਰਹੀ ਹੈ ਕਿ ਭਰਾ ਵਗੈਰਾ, ਸਿਬਲਿੰਗਸ ਵਗੈਰਾ ਕਾਫੀ ਜਿਹੜੇ ਲੋਕਾਂ ਦੇ ਅਮਰੀਕਾ ਦੇ ਵਿੱਚ ਹੈਗੇ ਆ ਜੀ, ਉਹਦੇ ਵਿੱਚ ਕਈ ਵਾਰੀ ਜਿਹੜਾ ਚੰਗਾ ਜੱਜ ਵੀ ਰੇਟਿੰਗ ਵਾਲਾ ਵੀ ਉਹ ਵੀ ਤੁਹਾਨੂੰ ਦੱਸਦਾ ਕਿ ਜਾ ਕੇ ਤੁਸੀਂ ਆਪਣੇ ਜਿਹੜੇ ਕੰਸੋਲੀਡੇਟ ਕਰੋ, ਕੇਸ ਇਕੱਠੇ ਕਰੋ, ਜਾਂ ਆਪਣੇ ਭਰਾ ਭੈਣ ਨੂੰ ਵਿਟਨੈਸ ਜਿਹੜਾ ਲੈ ਕੇ ਆਓ, ਤੇ ਉਹਦੇ ਵਿਟਨੈਸ ਲਈ ਤੁਹਾਨੂੰ ਇੱਕ ਪ੍ਰਾਈਵੇਸੀ ਵੇਵਰ ਕਰਨਾ ਹੁੰਦਾ। ਮਤਲਬ ਕਿ ਤੁਸੀਂ ਇਨਫੋਰਮਡ ਕੰਸੈਂਟ ਤੁਹਾਨੂੰ ਚਾਹੀਦਾ ਹੁੰਦਾ ਕਿ ਤੁਹਾਡੀ ਜਿਹੜੀ ਜਾਣਕਾਰੀ ਆ ਤੁਹਾਡੇ ਕੇਸ ਦੇ ਵਿੱਚ ਜਿਹੜੀ ਆ ਦੂਜੇ ਪਾਸੇ ਵਰਤੀ ਜਾਊਗੀ, ਦੂਜੇ ਭਰਾ ਦੇ ਕੇਸ ਦੇ ਵਿੱਚ, ਕਿ ਫਾਈਲਾਂ ਦੋਨਾਂ ਦੀਆਂ ਸਾਂਝੀਆਂ ਜਿਹੜੀਆਂ ਸ਼ੇਅਰ ਹੋ ਗਈਆਂ। ਤੇ ਸਾਡੀ ਐਡਵਾਈਸ ਪਰਸਨਲੀ ਇਹੀ ਹੁੰਦੀ ਹੈ ਕਿ ਜੇ ਤੁਹਾਡੇ ਕਾਮਨ ਐਲੀਮੈਂਟ ਹੈਗੇ ਆ ਤੇ ਤੁਹਾਨੂੰ ਤੁਸੀਂ ਸਟਰੋਂਗ ਵਿਟਨੈਸ ਹੈਗੇ ਇੱਕ ਦੂਜੇ ਦੇ ਕੇਸ ਦੇ ਲਈ, ਤੇ ਤੁਸੀਂ ਉਹਨੂੰ ਕੰਸੋਲੀਡੇਟ ਕਰੋ ਕੇਸਿਸ ਨੂੰ,
ਕਿਉਂਕਿ ਜੇ ਗਵਾਹੀ ਦੇਣੀ ਉਹ ਵੀ ਸੇਮ ਥਿੰਗ ਹੀ ਹੋ ਜਾਂਦੀ ਹੈ ਕਿ ਹੁਣੇ ਆਪਣਾ ਇਸੇ ਹਫ਼ਤੇ ਇੱਕ ਹੋਰ ਕੇਸ ਸੀਗਾ, ਦੋ ਭਰਾ ਜਿਹੜੇ ਸੀਗੇ, ਇੱਕ ਦਾ ਕੇਸ ਕਿਸੇ ਹੋਰ ਵਕੀਲ ਕੋਲ ਸੀਗਾ, ਇੱਕ ਦਾ ਸਾਡਾ ਕੋਲ ਸੀਗਾ, ਤੇ ਉਹਦੀ ਦੂਜੀ ਹੀਅਰਿੰਗ ਜਿਹੜੀ ਪਈ ਸੀਗੀ, ਪਹਿਲੀ ਹੀਅਰਿੰਗ 'ਚ ਜਿਹੜੇ ਜੱਜ ਸਾਹਿਬ ਸੀਗੇ, ਤੇ ਜੱਜ ਸਾਹਿਬ ਨੇ ਕਿਹਾ ਕਿ ਨਹੀਂ, ਉਹਦੀ ਗਵਾਹੀ ਜਿਹੜੀ ਹੋਣੀ ਜ਼ਰੂਰੀ ਹੈ ਭਰਾ ਦੀ, ਤੇ ਉਦੋਂ ਉਹਨੇ ਕਿਹਾ ਕਿ ਨਹੀਂ, ਉਹਦਾ ਵਕੀਲ ਨਹੀਂ ਮੰਨਦਾ ਜਾਂ ਏਦਾਂ ਵੀ ਆ, ਤੇ ਜੱਜ ਸਾਹਿਬ ਨੇ ਕਿਹਾ ਕਿ ਨਹੀਂ, ਫਿਰ ਇਹ ਨਾ ਐਡਵਰਸ ਫਾਈਂਡਿੰਗ ਮੈਂ ਕਰੂੰਗੀ, ਨੈਗੇਟਿਵ ਇਨਫਲੂਐਂਸ ਇਹਦਾ ਡਰॉ ਕੀਤਾ ਜਾਊਗਾ ਜੇ ਗਵਾਹੀ ਦੇਣ ਨਹੀਂ ਆਇਆ ਭਰਾ। ਤੇ ਦੂਸਰੇ ਦੇ ਵਿੱਚ ਭਰਾ ਦੀ ਜਿਹੜੀ ਗਵਾਹੀ ਦਾ ਜਿਹੜਾ ਟਾਈਮ ਸੀਗਾ, ਤੇ ਵਕੀਲ ਸਾਹਿਬ ਨੇ ਉਹਨਾਂ ਦੇ ਨੇ ਜਿਹੜਾ ਸੀਗਾ ਉਹ ਕਿਹਾ ਕਿ ਨਹੀਂ, ਇਹ ਗਵਾਹੀ ਨਾ ਦੇਵੇ, ਜੋ ਸਾਨੂੰ ਡਾਕੂਮੈਂਟ ਚਾਹੀਦੇ ਸੀ ਦਿੱਤੇ ਨਹੀਂ। ਤੇ ਫਿਰ ਉਹ ਪਹਿਲਾ ਮੁੱਦਾ ਬਣਿਆ ਕੋਰਟ ਦੇ ਵਿੱਚ ਕਿ ਜੱਜ ਸਾਹਿਬ ਏਦਾਂ, ਵਕੀਲ ਨੇ ਏਦਾਂ ਕਿਹਾ, ਤੇ ਜੱਜ ਸਾਹਿਬ ਨੇ ਫਿਰ ਸਾਰੀ ਜਿਹੜੀ ਪ੍ਰਾਈਵੇਸੀ ਵੇਵਰ ਵਗੈਰਾ ਲੈ ਕੇ ਬੰਦੇ ਨੂੰ ਸਹੁੰ ਚੁਕਾ ਕੇ ਕਿ ਤੇਰਾ ਇਨਫੋਰਮਡ ਕੰਸੈਂਟ ਆ, ਤੂੰ ਇਹ ਗੱਲ ਨੂੰ ਸਮਝਦਾ, ਤੈਨੂੰ ਮੌਕਾ ਦਿੱਤਾ ਸੀਗਾ ਵਕੀਲ ਨਾਲ ਪੁੱਛਣ ਦਾ, ਤੂੰ ਗੱਲ ਕਰ ਲਈ, ਤੇਰਾ ਫਾਈਨਲ ਡਿਸੀਜਨ ਕੀ ਬਣਿਆ। ਤੇ ਉਹ ਬੰਦੇ ਨੇ ਫਿਰ ਗਵਾਹੀ ਜਿਹੜੀ ਦਿੱਤੀ ਆਪਣੇ ਵਕੀਲ ਦੀ ਐਡਵਾਈਸ ਦੇ ਅਗੇਂਸਟ ਜਾ ਕੇ, ਤੇ ਕਹਿੰਦਾ ਮੈਂ ਦੇਣੀ ਆ। ਕਾਫੀ ਆਪਣਾ ਜਿਹੜਾ ਜਾ ਕੇ ਉਹਨੇ ਵਕੀਲ ਦੇ ਪਿੱਛੇ ਲੱਗਾ ਰਿਹਾ, ਕੰਸੈਂਟ ਫਾਰਮ ਦਿਓ ਆਪਣਾ, ਤੇ ਜੱਜ ਸਾਹਿਬ ਨੇ ਫਿਰ ਇਹੀ ਕਿਹਾ ਕਿ ਨਹੀਂ, ਇਹਦੀ ਗਵਾਹੀ ਹੋਊਗੀ ਕਿਉਂਕਿ ਗਵਾਹੀ ਦੇਣੀ ਚਾਹੁੰਦਾ। ਤੇ ਉਹ ਭਰਾ ਦਾ ਕੇਸ ਜਿਹੜਾ ਸੀਗਾ ਉਹਦਾ ਫਿਰ ਪਾਸ ਹੋ ਗਿਆ ਸੀਗਾ ਉਹਦੀ ਗਵਾਹੀ ਦੇ ਬੇਸ ਤੇ, ਕਿਉਂਕਿ ਸਿੱਧੇ ਹੀ ਗਵਾਹ ਸੀਗਾ, ਐਵੀਡੈਂਸ ਸੀਗਾ। ਪਰ ਪ੍ਰੋਬਲਮ ਹੁਣ ਇਹ ਪੈ ਗਈ ਕਿ ਜੇ ਦੋਨਾਂ ਦੇ ਕੇਸ ਇਕੱਠੇ ਹੁੰਦੇ, ਦੋਨਾਂ ਦੇ ਇਕੱਠੇ ਹੀ ਪਾਸ ਹੋ ਜਾਣੇ ਸੀਗੇ ਹਨਾ। ਜੇ ਗਵਾਹੀ ਮਾੜੀ ਹੁੰਦੀ, ਫੇਲ ਹੁੰਦਾ, ਤੇ ਇਹਦਾ ਵੀ ਫੇਲ ਹੋਣਾ ਸੀਗਾ। ਇਹਦੀ ਗਵਾਹੀ ਜਿਹੜੀ ਸੀਗੀ ਉਹਦੇ ਖੁਦ ਦੇ ਕੇਸ ਦੇ ਵਿੱਚ ਵੀ ਵਰਤੀ ਜਾਣੀ ਸੀਗੀ। ਠੀਕ ਹੈ। ਗੱਲ ਉਹੀ ਆ ਜਾਂਦੀ ਕਿ ਜੇ ਗਵਾਹੀ ਦੇਣੀ ਹੋਈ ਆ, ਤੇ ਉਹ ਜੇ ਮਾੜੀ ਹੋਈ ਗਵਾਹੀ ਤਾਂ ਉਹ ਤੁਹਾਡੇ ਦੋਨਾਂ ਦੇ ਖਿਲਾਫ ਵਰਤੀ ਜਾਣੀ ਆ। ਤੇ ਫਿਰ ਤੁਸੀਂ ਚੰਗੇ ਵਾਲਾ ਵੀ ਏਦਾਂ ਰੱਖੋ ਨਾ ਕਿ ਜੇ ਚੰਗੀ ਹੋ ਗਈ ਤਾਂ ਵੀ ਦੋਨਾਂ ਨੂੰ ਬੈਨੀਫਿਟ ਹੋਣਾ। ਫਿਰ ਸੈਂਸ ਨਹੀਂ ਬਣਦੀ ਕਿ ਜੇ ਖਰਾਬ ਹੋ ਗਈ ਤਾਂ ਦੋਨਾਂ ਦਾ ਪਤਾ ਕੱਟ ਜਾਣਾ, ਜੇ ਚੰਗੀ ਹੋ ਗਈ ਤੇ ਪਹਿਲਾਂ ਸਿਰਫ ਇੱਕ ਕੇਸ ਪਾਸ ਹੋਵੇ ਹਨਾ। ਤੇ ਜੱਜ ਸਾਹਿਬ ਕਹਿੰਦੇ ਕੰਸੋਲੀਡੇਟ ਕਿਉਂ ਨਹੀਂ ਕੀਤੇ? ਮੈਂ ਕਿਹਾ ਉਹਨਾਂ ਦੇ ਆਪਣੇ ਉਹ ਸੀਗੇ, ਤੇ ਜੱਜ ਸਾਹਿਬ ਦਾ ਵੀ ਬੇਸਿਕਲੀ ਇਸ਼ਾਰਾ ਸੀਗਾ ਕਿ ਕੰਸੋਲੀਡੇਟ, ਸਪੈਸ਼ਲੀ ਜੇ ਜੱਜ ਦੀ ਰੇਟਿੰਗ ਵਧੀਆ, ਰੈਂਕਿੰਗ ਵਧੀਆ ਹੈਗੀ, ਤੇ ਕੋਈ ਰੀਜ਼ਨ ਨਹੀਂ ਹੈਗਾ ਕਿ ਨਾ ਕੰਸੋਲੀਡੇਟ ਕੀਤਾ ਜਾਵੇ, ਅਨਲੈਸ ਤੁਹਾਡਾ ਵਾਕਈ ਕੋਈ ਟੈਕਨੀਕਲ ਇਸ਼ੂ ਕਰਕੇ ਤੁਸੀਂ ਕੰਸੋਲੀਡੇਸ਼ਨ ਨਹੀਂ ਕਰਨੀ ਚਾਹੁੰਦੇ। ਜੀ ਜੀ, ਬਿਲਕੁਲ। ਸੋ ਤਿਆਰੀ ਰੱਖੋ, ਆਪਣੇ ਕੇਸ ਦੇ ਬਾਰੇ ਜਾਣਕਾਰੀ ਰੱਖੋ, ਤੇ ਨਾਲ ਦੇ ਨਾਲ ਜਿਹੜੀ ਉਹ ਨੌਲੇਜ ਰੱਖੋ। ਇਹ ਜਿਹੜਾ ਸਵਾਲ ਆ ਤਸਵੀਰਾਂ ਵਾਲਾ ਵੀ ਆ, ਉਹ ਵੀ ਚੱਲ ਰਿਹਾ ਆ ਪਾਰਟੀ ਦੇ ਵਿੱਚ, ਰੈਂਕ ਨੂੰ ਲੈ ਕੇ ਵੀ ਜਿਹੜੀ ਆ ਉਹ ਵੀ ਜਿਹੜੇ ਸਵਾਲ ਉਹ ਵੱਧ ਪੁੱਛ ਜਿਹੜੇ ਉਹ ਹੋ ਰਹੇ ਹੈਗੇ ਆ। ਸੋ ਆਪਣੇ ਆਪ ਨੂੰ ਭਾਈ ਤਿਆਰ ਰੱਖੋ। ਕਿਉਂ ਤੁਸੀਂ ਇੰਪੋਰਟੈਂਟ ਆ, ਕਿਉਂ ਤੁਹਾਡਾ ਕੇਸ ਜੈਨੂਅਨ ਆ, ਇਹ ਤੁਸੀਂ ਕਨਵਿੰਸ ਕਰਨਾ ਆ ਉੱਥੇ ਜਿਹੜੇ ਉੱਥੇ ਜੱਜ ਨੂੰ, ਤੇ ਦੂਜੇ ਪਾਸੇ ਜਿਹੜਾ ਓਬਵੀਅਸਲੀ ਜੱਜ ਨੂੰ ਹੀ ਜਿਹੜਾ ਸਭ ਤੋਂ ਜ਼ਿਆਦਾ ਤੁਸੀਂ ਕਨਵਿੰਸ ਕਰਨਾ ਹੁੰਦਾ ਆ। ਤੇ ਡੈਨੀ ਟਰਕਿਆਨਾ ਜੀ, ਕੀ ਰਿਪੋਰਟਸ ਆ ਰਹੀਆਂ ਓਵਰਆਲ ਬਾਰਡਰ ਕ੍ਰਾਸਿੰਗਸ ਨੂੰ ਜਿਹੜਾ ਉਹ ਲੈ ਕੇ? ਹੁਣ ਪਿਛਲੇ ਵੀਕ ਦੇ ਵਿੱਚ 2 ਨਿਊਜ਼ ਆਈਆਂ ਸੀ। ਅਮਰੀਕਾ ਨੇ ਪੈਨਾਮਾ ਨੂੰ ਡਾਲਰ ਦਿੱਤੇ ਵੀ ਉੱਥੋਂ ਹੀ ਲੋਕਾਂ ਨੂੰ ਡਿਪੋਰਟ ਕਰੋ। ਇਸੇ ਤਰੀਕੇ ਦੇ ਨਾਲ ਬ੍ਰਾਜ਼ੀਲ, ਐਕਵਾਡੋਰ ਨੂੰ ਵੀ ਇਸ ਤਰੀਕੇ ਦੇ ਨਾਲ ਉੱਥੋਂ ਫਲਾਈਟਾਂ ਚੱਲੀਆਂ, ਕੁਛ ਵੈਨੇਜ਼ੁਏਲਾ ਨੂੰ ਗਈਆਂ ਜਾਂ ਹੋਰ ਮੁਲਕਾਂ ਨੂੰ ਗਈਆਂ, ਵਿੱਚੋਂ ਹੀ ਇੰਡੀਆ ਨੂੰ ਵੀ ਜਿਹੜੀਆਂ ਗਈਆਂ। CLP ਵੀ ਲਾਗੂ ਆ, ਕੈਨੇਡਾ ਦੇ ਬਾਰਡਰ ਵਾਲੇ ਪਾਸੇ ਵੀ CLP ਆ, ਮੈਕਸੀਕੋ ਤੇ ਵੀ ਆ, ਤੇ ਉੱਤੋਂ ਇਹ ਤੀਜੇ ਮੁਲਕਾਂ ਦੇ ਨੂੰ ਮਨੀ ਦੇ ਕੇ ਤੇ ਉੱਥੋਂ ਹੀ ਡਿਪੋਰਟ ਕਰਵਾ ਰਹੇ ਆ ਲੋਕਾਂ ਨੂੰ। ਓਵਰਆਲ ਕੀ ਸਥਿਤੀ ਚੱਲ ਰਹੀ ਹੈ ਬਾਰਡਰ ਨੂੰ ਜਿਹੜਾ ਉਹ ਲੈ ਕੇ? ਓਵਰਆਲ ਜਿਹੜੇ ਲੋਕੀ ਹੁਣ ਆ ਰਹੇ ਆ, ਉਹਨਾਂ ਦੇ ਬਿਆਨ ਜਿਹੜੇ ਸੁਣੇ ਜਾ ਰਹੇ ਆ। ਠੀਕ ਹੈ। CLP ਦਾ ਮੁੱਦਾ ਜਿਹੜਾ ਲੱਗ ਰਿਹਾ, ਜੇ CLP ਦੀ ਕੋਈ ਐਕਸੈਪਸ਼ਨ ਨਹੀਂ ਬੰਦਾ ਕੁਆਲੀਫਾਈ ਕਰਦਾ, ਐਪ ਜਾਂ ਕੋਈ ਉਹਨਾਂ ਨੂੰ ਇਮੀਨੈਂਟ ਥ੍ਰੈਟ ਸੀਗਾ ਮੈਕਸੀਕੋ 'ਚ ਜਾਂ ਹੋਰ ਕੰਟਰੀਆਂ 'ਚ, CLP ਲਗਾ ਕੇ ਕੈਂਪ 'ਚ ਹੀ ਜਿਹੜਾ CLP ਲਗਾ ਰਹੇ ਆ ਉੱਥੇ ਹੀ। ਤੇ ਕਾਫੀ ਜਿਹੜੇ ਲੋਕਾਂ ਦੇ ਜਿਹੜੇ ਹੁਣ ਹੈਗੇ ਆ, ਨਹੀਂ ਬੌਂਡ ਵਗੈਰਾ ਜਿਹੜੇ ਪੈ ਰਹੇ, ਜੇਲ੍ਹਾਂ 'ਚ ਹੀ ਆ। ਕਈ ਜਿਹੜੇ ਛੁੱਟ ਕੇ ਵੀ ਹੁਣ ਆ ਰਹੇ ਆ, ਉਹਨਾਂ ਦਾ ਏਦਾਂ ਸੀਗਾ ਕਿ ਕਈ ਵਾਰੀ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ, ਤੇ ਰਸ਼ ਅਜੇ ਵੀ ਜਿਹੜਾ ਬਣਿਆ ਹੋਇਆ ਵਾ, ਤੇ ਤਾਂ ਕਰਕੇ ਕਈ ਵਾਰੀ ਕਈਆਂ ਦਾ ਦਾਅ ਲੱਗ ਜਾਂਦਾ। ਪਰ ਕਈ ਬੰਦੇ ਜਿਹੜੇ ਆ ਡਿਪੋਰਟ ਵੀ ਜਿਹੜੇ ਹੋ ਰਹੇ ਆ, ਪੈਸੇ ਉਹਨਾਂ ਦੇ ਖਰਾਬ ਜਿਹੜੇ ਹੋ ਰਹੇ ਆ। ਤੇ ਜਿਹੜੇ ਬੌਂਡ ਦੀ ਜਿਹੜੀ ਗੱਲ ਹੁੰਦੀ ਆ, CLP ਤੋਂ ਨਹੀਂ ਬੌਂਡ ਵਾਲੇ ਬਚਾ ਸਕਦੇ, ਕਿਉਂਕਿ CLP ਜਿਹੜਾ ਹੁਣ ਕਾਫੀ ਹਾਵੀ ਜਿਹੜਾ ਹੋ ਜਾਂਦਾ, ਤੇ ਕਾਫੀ ਸਾਰੇ ਲੋਕੀ, ਜੇ ਓਬਵੀਅਸਲੀ ਜਿਹੜਾ ਵੀ ਬੰਦਾ ਬਾਰਡਰ ਤੇ ਆ, ਉਹ ਹਰ ਟਾਈਮ ਬੰਦੇ ਦੀ ਆਪਣੀ ਪ੍ਰੈਪਰੇਸ਼ਨ ਜਿਹੜੀ ਕੇਸ ਦੀ ਚਾਹੀਦੀ ਹੈ ਕਿ ਕੀ ਉਹਦੇ ਕੇਸ ਸੀਗਾ, ਕੀ ਉਹਨੂੰ ਪ੍ਰੋਬਲਮ ਜਿਹੜੀਆਂ ਪਈਆਂ। ਸੋ ਸ਼ਿਕੰਜਾ ਜਿਹੜਾ ਕਹਿ ਲਓ ਕਿ ਕੱਸ ਰਹੇ ਆ।
ਤੇ ਬਟ ਆਬਵੀਅਸਲੀ ਜਿਹੜਾ ਓਵਰਆਲ ਬਾਈਡਨ ਦਾ ਤੁਸੀਂ ਜੇ ਕਾਰਜਕਾਲ ਦੇਖੋ ਤਾਂ ਸ਼ਿਕੰਜਾ ਨੇ ਨਹੀਂ ਕੱਸਿਆ, ਬਹੁਤ ਜ਼ਿਆਦਾ ਲੋਕੀ ਜਿਹੜੇ ਢਿੱਲ ਸੀਗੇ ਰੱਖੀ ਹੈ, ਸਹੀ ਬਿਲਕੁਲ। ਆ ਗਏ। ਏਦਾਂ ਕਦੀ ਨਹੀਂ ਅੱਜ ਤੱਕ ਹੋਇਆ, ਨਾ ਹੀ ਓਬਾਮੇ ਥੱਲੇ, ਨਾ ਹੀ ਟਰੰਪ ਥੱਲੇ। ਤੇ ਹੁਣ ਇਹ ਹੈਗਾ ਕਿ ਲਾਸਟ ਮਿੰਟ ਤੇ ਇਹਨਾਂ ਦਾ ਫਿਰ 11th ਆਵਰ ਤੇ ਇਹਨਾਂ ਦਾ ਇਹੀ ਸੀਗਾ ਕਿ ਸ਼ਿਕੰਜਾ ਜਿਹੜਾ ਕੱਸੋ। ਤੇ ਜਿੱਦਾਂ ਤੁਸੀਂ ਕਿਹਾ ਕਿ ਬਾਕੀ ਜਿਹੜੇ ਆਪਣੇ ਪਾਰਟਨਰ ਕੰਟਰੀਜ਼ ਉਹਨਾਂ ਨੂੰ ਵੀ ਇਹਨਾਂ ਨੇ ਇੰਪਾਵਰ ਕੀਤਾ, ਫੰਡਿੰਗ ਦਿੱਤੀ ਹੈ ਕਿ ਇਹਨਾਂ ਨੂੰ ਵਾਪਸ ਜਿਹੜਾ ਭੇਜੋ, ਕਿਉਂਕਿ ਇੱਥੇ ਜਿਹੜੀਆਂ ਜੇਲ੍ਹਾਂ ਸਿਸਟਮ ਸਾਰੇ ਜਿਹੜੇ ਉਹ ਓਵਰਬਰਡਨ ਆ। ਤੇ ਇਹ ਜਿਹੜੀ ਚੀਜ਼ ਆ, ਤੇ ਆਪਾਂ ਨੂੰ ਤਾਂ ਦੱਸਦੇ ਹੋਏ ਵੀ ਹੁਣ ਜਿਹੜਾ ਸਾਲ ਹੋ ਗਿਆ ਕਿ ਕੈਨੇਡਾ ਵਾਲੇ ਜਾਂ ਉਹ ਜਿਹੜੇ ਮੈਕਸੀਕੋ ਤੋਂ ਵੀ ਹੁਣ ਜਿਹੜੇ ਆ ਰਹੇ ਆ, ਕੈਨੇਡਾ ਵਾਲਿਆਂ ਨੂੰ STCA ਸੇਫ ਥਰਡ ਕੰਟਰੀ ਅਗਰੀਮੈਂਟ ਜਿਹੜਾ, ਤੇ ਮੈਕਸੀਕੋ ਵਾਲਿਆਂ ਨੂੰ ਜਿਹੜਾ ਬਾਰਡਰ ਜਾਂ ਟੋਟਲ ਅਸਾਈਲਮ ਬੈਨ ਜਿਹੜਾ ਜੂਨ 4 ਤੋਂ ਬਾਅਦ, ਜਦ ਤੱਕ ਉਹ ਕਹਿੰਦੇ ਆ ਕਿ ਉਹਨਾਂ ਦੀ ਕ੍ਰਾਸਿੰਗ ਜਿਹੜੀ ਲਿਮਿਟ ਉਹ ਘਟਦੀ ਨਹੀਂ ਹੈ, ਘਟ ਨਹੀਂ ਜਾਂਦੀ। ਤੇ 1500 ਜਾਂ 2500 ਕੁਛ ਏਦਾਂ ਨੰਬਰ ਸੀ ਉਹਨਾਂ ਨੇ ਰੱਖਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਏਦਾਂ ਹੀ ਹੁਣ ਜਿਹੜੀਆਂ ਚੱਲਣੀਆਂ ਏਦਾਂ ਹੀ ਅਜੇ ਹੋਰ ਕੁਛ ਚਿਰ ਤੇ, ਜੇ ਨਵੀਂ ਸਰਕਾਰ ਆਉਂਦੀ ਆ ਤੇ ਹੋ ਸਕਦਾ ਕਿ ਅਗਲੇ ਪੂਰੇ 4 ਸਾਲ ਹੀ ਇਹ ਜਿਹੜੀਆਂ ਚੱਲਣ, ਕਿਉਂਕਿ ਹੁਣ ਜਿਹੜਾ ਮੁੱਦਾ ਕਾਫੀ ਸਾਰੇ ਲੋਕੀ ਇਨਕਲੂਡਿੰਗ ਇਮੀਗ੍ਰੇਸ਼ਨ ਲਾਇਰਸ, ਹਰੇਕ ਬੰਦਾ ਹੁਣ ਇਸ ਵੇਲੇ ਐਗਰੀ ਕਰ ਰਿਹਾ ਵਾ ਕਿ ਬਾਰਡਰ ਸਿਕਿਉਰ ਕਰਨਾ ਚਾਹੀਦਾ, ਕਿਉਂਕਿ ਇੰਨਾ ਜ਼ਿਆਦਾ ਖੁੱਲਾ ਸੀਗਾ, ਪਤਾ ਨਹੀਂ ਕਿ ਕੌਣ ਕੌਣ ਆ ਗਿਆ ਹਨਾ। ਚੰਗੇ ਲੋਕ ਵੀ ਆਉਂਦੇ ਆ ਤੇ ਮਾੜੇ ਲੋਕ ਵੀ ਵਿੱਚ ਜਿਹੜੇ ਆ ਜਾਂਦੇ ਆ। ਤੇ ਇੱਕ ਪਾਪੂਲੇਸ਼ਨ ਦਾ ਜਿਹੜਾ ਬੈਲੈਂਸ ਜਿਹੜਾ ਆਬਵੀਅਸਲੀ ਚਾਹੀਦਾ ਕਿ ਜੌਬਸ ਦਾ ਜਾਂ ਸਾਰਾ। ਤੇ ਜਿੱਥੇ ਤੁਸੀਂ ਲਾ ਲਓ ਕਿ ਕੋਵਿਡ 'ਚ ਸਟੋਰ ਵਾਲੇ ਨੂੰ ਜੇ 5000 ਮਿਲਦੇ ਸੀ, ਤੇ ਹੁਣ ਅੱਜ ਉਹਦੀ ਤਨਖਾਹ ਜਿਹੜੀ 2000 ਹੈਗੀ ਹੈ ਹਨਾ। ਤੇ ਯੂਰਪ ਵਾਲੇ ਜਿਹੜੇ ਦੇਖ ਕੇ ਆਉਂਦੇ ਸੀਗੇ ਆ ਅਮਰੀਕਾ 'ਚ, ਤੇ ਬੰਦਾ ਮਿਨੀਮਮ $5000 ਕਮਾ ਲੈਂਦਾ ਵਾ। ਤੇ ਹੁਣ ਅੱਜ ਕੱਲ੍ਹ ਜਿਹੜੀ ਨੌਕਰੀਆਂ ਦੀ ਫਾਈਟ ਆ, ਤੇ ਜਿਹੜੇ ਬੰਦੇ ਪੱਕੇ ਹੋਏ ਆ, ਜਿਹਨਾਂ ਕੋਲ ਗ੍ਰੀਨ ਕਾਰਡ ਵਗੈਰਾ ਆ ਜਾਂਦਾ ਸਾਰਾ, ਉਹ ਵੀ ਆਪਣੇ ਆਪ ਨੂੰ ਉਸੇ ਸਥਿਤੀ 'ਚ ਫਿਰ ਪਾਉਂਦੇ ਆ ਕਿ ਯਾਰ ਹੁਣ ਤਾਂ ਸਾਡੇ ਕੋਲ ਵਰਕ ਪਰਮਿਟ ਵੀ ਹੈਗਾ ਤੇ ਗ੍ਰੀਨ ਕਾਰਡ ਵੀ ਹੈਗਾ, ਤੇ ਹੁਣ ਕਿਉਂ ਨਹੀਂ ਜੌਬਾਂ ਜਿਹੜੀਆਂ ਜ਼ਿਆਦਾ ਖੁੱਲ ਰਹੀਆਂ। ਤੇ ਕਈ ਲੋਕੀ ਮਿਲਦੇ ਵੀ ਆ, ਤੇ ਕਈ ਵਾਰੀ ਉਹ ਕਹਿੰਦੇ ਆ ਕਿ ਨਹੀਂ, ਉਹ ਸਾਡੀ ਜਗ੍ਹਾ ਕੱਚੇ ਬੰਦੇ ਨੂੰ ਜਿਹੜਾ ਪ੍ਰੈਫਰ ਕਰਦੇ ਆ ਹਨਾ। ਤੇ ਬਿਜ਼ਨੈਸਿਸ ਜਿਹੜੇ ਕਈ ਹੈਗੇ ਆ। ਤੇ ਹੁਣ ਦੈਟ ਬੀਇੰਗ ਸੈਡ, ਇਹ ਹੈ ਕਿ ਓਵਰਆਲ ਜਿਹੜੀ ਇਕੋਨਮੀ, ਮਤਲਬ ਸਿਸਟਮ ਇੱਕ ਕਿੰਨੇ ਲੈਵਲ ਤੇ ਕਿਸੇ ਨੂੰ ਅਬਜ਼ੋਰਵ ਕਰ ਸਕਦਾ। ਪਹਿਲਾਂ ਕੀ ਸੀਗਾ ਕਿ ਇੱਕ ਵੇਵ ਆਉਂਦੀ ਸੀ, ਸਿਸਟਮ ਅਬਜ਼ੋਰਵ ਕਰ ਲੈਂਦਾ ਸੀਗਾ, ਨਵੀਂ ਵੇਵ ਆ ਜਾਂਦੀ ਸੀਗੀ, ਉਹ ਵਾਲੇ ਪਹਿਲਾਂ ਸਟੋਰਾਂ 'ਚ ਕੰਮ ਕਰਦੇ, ਫਿਰ ਅੱਗੇ ਟੈਕਸੀਆਂ ਤੇ ਜਾਂ ਟਰੱਕਾਂ ਤੇ ਏਦਾਂ ਚੱਲ ਜਾਂਦੇ ਸੀ। ਹੁਣ ਤੁਸੀਂ ਦੇਖੋ ਕਿ ਟਰੱਕਾਂ ਵਾਲਾ ਜਿਹੜਾ ਬੰਦਾ, ਉਹ ਵੀ ਹੁਣ ਮੈਂ ਕਿਹਾ ਪਹਿਲਾਂ ਆਪਣਾ ਜਿੱਦਾਂ ਸੀਗਾ ਇੱਥੇ ਸਹਿਨ ਜਿਹੜੇ ਆਪਾਂ ਏਰੀਆ ਦੇ ਵਿੱਚ, ਇੰਕਲੂਡਿੰਗ ਆਪਣੇ ਕਈ ਫੈਮਿਲੀ ਮੈਂਬਰ ਕਹਿੰਦੇ ਸਲਾਹ ਸਲੂਹ ਕਿਸੇ ਲੈਣੀ ਹੁੰਦੀ, ਯਾਰ ਤੁਸੀਂ ਡੋਰਡੈਸ਼ ਏਦਾਂ ਦਾ ਹੋਰ ਕੋਈ ਕੰਮ ਕਿਉਂ ਨਹੀਂ ਕਰਦੇ, ਵੀ ਤਾਂ ਬਹੁਤ ਵਧੀਆ ਕੰਮ ਆ। ਗ੍ਰੀਨ ਕੰਮ ਜਿਹੜਾ ਟਰੱਕਿੰਗ ਵਾਲਾ ਹੀ ਸੀਗਾ। ਤੇ ਹੁਣ ਤੁਸੀਂ ਵੇਖੋ ਕਿ ਇੱਕਦਮ ਹੀ ਕੀ ਹੋਇਆ ਕਿ ਸਾਰੇ ਡੋਰਡੈਸ਼ ਵਗੈਰਾ ਕਾਫੀ ਜ਼ਿਆਦਾ ਜਿਹੜੀ ਆਪਣੀ ਕਮਿਊਨਿਟੀ ਵਾਲੇ ਬੰਦੇ ਜਿਹੜੇ ਹੁਣ ਈਵਨ ਇਨਕਲੂਡਿੰਗ ਸੈਨੋਜ਼ ਦੇ ਵਿੱਚ ਜਿਹੜੇ ਤੁਹਾਨੂੰ ਵੇਖ ਜਾਓਗੇ, ਤੇ ਪਹਿਲਾਂ ਇਹ ਸੀਗਾ ਨਹੀਂ। ਤੇ ਆਫਿਸਿਸ ਦੇ ਲਾਗੇ ਆਪਣੇ ਮਤਲਬ ਹੁਣ ਵਧੀਆ, ਮਤਲਬ ਕਿ ਡਾਇਵਰਸੀਫਾਈ ਲੋਕੀ ਜਿਹੜਾ ਕਰ ਰਹੇ ਆ, ਅਲੱਗ-ਅਲੱਗ ਟ੍ਰੇਡਸ ਦੇ ਵਿੱਚ ਜਾ ਰਹੇ ਆ। ਪਰ ਕਿਤੇ ਨਾ ਕਿਤੇ ਉਹਦਾ ਇੱਕ ਰੀਜ਼ਨ ਇਹ ਵੀ ਸੀਗਾ ਕਿ ਇੱਕ ਜਿਹੜਾ ਗੋਲਡਨ ਟਾਈਮ ਸੀਗਾ ਕਿ 25-30 ਹਜ਼ਾਰ ਬੰਦਾ ਟਰੱਕ ਚਲਾ ਕੇ ਜਿਹੜਾ ਬਣਾ ਲੈਂਦਾ ਸੀਗਾ, ਉਹ ਵਾਲਾ ਜਿਹੜਾ ਟਾਈਮ ਸੀਗਾ ਉਹ ਆਬਵੀਅਸਲੀ ਨਹੀਂ ਹੁਣ ਇਸ ਵੇਲੇ ਹੈਗਾ, ਐਟਲੀਸਟ ਜਾਂ ਨੀਅਰ ਫਿਊਚਰ ਦੇ ਵਿੱਚ। ਤੇ ਜਨਤਾ ਜਿਹੜੀ ਸੀਗੀ ਉਹਨਾਂ ਟਾਈਮਾਂ ਦੇ ਵਿੱਚ ਆਈ ਸੀਗੀ, ਜਾਂ ਜਿਹੜੇ ਉਹਨਾਂ ਨੂੰ ਵੇਖ ਕੇ ਆਏ ਸੀਗੇ, ਕਾਫੀ ਹੋਪਫੁਲ ਵੀ ਜਿਹੜੇ ਲੋਕੀ ਸੀਗੇ। ਤੇ ਕਈ ਵਾਰੀ ਹੁਣ ਸਾਨੂੰ ਕਾਲ ਆਉਂਦੀ ਆ ਕਿ ਸੱਜਣ ਮਿੱਤਰ ਕਈ ਵਾਰੀ ਕਾਲ ਉਹਨਾਂ ਦੇ ਕਰਦੇ ਆ ਕਿ ਬੰਦਾ ਬਹੁਤ ਜ਼ਿਆਦਾ ਡਿਪਰੈਸ ਆ, ਤੇ ਘਰ ਦੇ ਵਿੱਚ ਉਹਦਾ ਜੀਅ ਨਹੀਂ ਲੱਗਦਾ, ਤੇ ਸੁਸਾਈਡਲ ਵੀ ਕਈ ਜਿਹੜੇ ਲੋਕੀ ਹੋ ਜਾਂਦੇ ਆ, ਸੀਗੇ, ਥਾਟਸ ਹੋ ਜਾਂਦੇ ਆ ਥਾਟਸ ਵਾਲੇ। ਤੇ ਕਈਆਂ ਦੀ ਤਾਂ ਇੰਨੀ ਮਾੜੀ ਜਿਹੜੀ ਹਾਲਤ ਸੀਗੀ, ਵਾਕਈ ਉਹਨਾਂ ਦਾ ਜਿਹੜਾ ਕਹਿ ਲਓ ਕਿ ਮਨ ਉੱਧਰ ਜਾਂਦਾ, ਜਿੱਦਾਂ ਕਹਿ ਲਓ ਬਾਹਰਲੇ ਦੇਸ਼ ਆ ਗਏ, ਕਿ ਜਿਹੜੀ ਚੀਜ਼ ਸੁਣੀ ਹੁੰਦੀ ਹੈ ਕਿ ਅਮਰੀਕਾ ਏਦਾਂ ਦਾ, ਅਮਰੀਕਾ ਉਦਾਂ ਦਾ, ਉਹ ਚੀਜ਼ਾਂ ਜਿਹੜੀਆਂ ਜਦੋਂ ਨਹੀਂ ਸੱਚ ਜਿਹੜੀਆਂ ਹੋਈਆਂ, ਘਰਾਂ ਦੇ ਵਿੱਚ ਹੀ ਬਹਿਣਾ ਪਿਆ, $500 $1000 ਨੂੰ ਜਦੋਂ ਜੌਬਾਂ ਨਹੀਂ ਮਿਲੀਆਂ ਬੰਦਿਆਂ ਨੂੰ, ਤੇ ਕਈਆਂ ਨੇ ਜਿਹੜਾ ਹੈਗਾ ਕਿ ਗਲਤ ਜਿਹੜਾ ਕਹਿ ਲਓ ਕਿ ਨਹੀਂ ਚੀਜ਼ ਕਰਨੀ ਚਾਹੀਦੀ, ਸੁਸਾਈਡ ਤੱਕ ਵੀ ਜਿਹੜੇ ਆਪਣੀ ਕਮਿਊਨਿਟੀ ਦੇ ਵਿੱਚ ਆਮ ਜਿਹੜਾ ਤੁਸੀਂ ਦੇਖ ਲਓ ਕਿ ਵੇਖਣ ਨੂੰ ਜਿਹੜਾ ਹੈਗਾ ਆ ਰਿਹਾ, ਇਹ ਮਸਲਾ ਵੀ ਆ ਰਿਹਾ। ਬਿਲਕੁਲ ਕਾਰਡੀਅਕ ਅਰੈਸਟ ਵਗੈਰਾ, ਜਿਹੜੀ ਸਟ੍ਰੈਸ ਜਿਹੜਾ ਹੈਗਾ ਯੰਗ ਜਨਰੇਸ਼ਨ ਦੇ ਵਿੱਚ, ਸਟ੍ਰੈਸ ਵੀ ਜਿਹੜਾ ਬੜਾ ਜ਼ਿਆਦਾ ਉਹ ਹੈਗਾ। ਤੇ ਹੁਣ ਜਿਹੜਾ ਬੇਰੁਜ਼ਗਾਰੀ ਵਾਲਾ ਜਿਹੜਾ ਸਾਈਕਲ ਹੈ, ਤੇ ਫਿਰ ਉਹਨੇ ਕਹਿਣਾ ਯਾਰ ਇਹ ਸ਼ੋਅ ਕਰ ਦਿੰਦੇ ਆ ਤਾਂ ਬੰਦੇ ਭਜਾ ਦਿੰਦੇ ਆ, ਕਹਿੰਦੇ ਆਓ ਨਾ ਇੱਥੇ ਹਨਾ। ਤਾਂ ਇੱਕ ਨੇ ਮੇਰੇ ਕਮੈਂਟ ਛੱਡਿਆ ਸੀਗਾ, ਕਹਿੰਦਾ ਆਪਣੇ ਯੂਕੇ ਦਾ ਕਿਸੇ ਦਾ ਕੇਸ ਪਾਇਆ ਹੈ, ਕਹਿੰਦਾ ਭਾਜੀ ਯਾਰ ਤੁਸੀਂ ਕਹਿੰਦਾ ਯਾਰ ਕੈਨੇਡਾ ਵਾਲਿਆਂ ਦੇ ਪਿੱਛੇ ਜ਼ਿਆਦਾ ਪੈਂਦੇ ਆ, ਤੇ ਆਂਦੇ ਤਾਂ ਕਹਿੰਦਾ ਇੱਥੇ ਯੂਕੇ ਵਾਲੇ ਵੀ ਆ ਹਨਾ। ਤੇ ਪਰ ਇਹ ਸੀਗਾ ਕਿ ਕੈਨੇਡਾ ਵਾਲਿਆਂ ਦੇ ਪਿੱਛੇ ਨਹੀਂ ਕਿਸੇ ਦੇ ਵੀ ਪੈਨੇ,
STCA ਜਿਹੜੀ ਤੁਹਾਨੂੰ ਕੰਟਰੀ ਸੀ ਨਾ ਐਗਰੀਮੈਂਟ ਜਿਹੜੀ ਉਹ ਦੱਸਦੇ ਆ, ਕਿਸੇ ਨੇ ਦੱਸਣੀ ਨਹੀਂ, ਨਾ ਹੀ ਏਜੰਟਾਂ ਨੇ ਦੱਸਣੀ, ਨਾ ਹੀ ਜਿਹੜੇ ਦੱਸਦੇ ਆ ਰਿਐਲਿਟੀ ਦੱਸਦੇ ਕਿ ਬਈ ਹੁਣ ਕਿਸੇ ਵਕੀਲ ਨੂੰ ਕੀ ਹੈ, ਜੇ ਲੋਕੀ ਆਉਗੇ ਵਕੀਲ ਦਾ ਤਾਂ ਫਾਇਦਾ ਹੋਊਗਾ, ਰਾਈਟ। ਉਹ ਤਾਂ ਕਹੂਗਾ ਚਲੋ ਕੇਸ ਲਾਓ, ਭਾਵੇਂ ਜਿੱਤੋ ਭਾਵੇਂ ਹਾਰੋ, ਹਨਾ। ਵਕੀਲ ਜਾਂ ਡਾਕਟਰ ਦੀ ਸਰਵਿਸਿਜ਼ ਤਾਂ ਅਵੇਲ ਕਰਨੀਆਂ ਪੈਣੀਆਂ ਬੰਦੇ ਨੂੰ, ਰਾਈਟ। ਪਰ ਜਿਹੜੀ ਐਗਰੀਮੈਂਟ ਸੀਗੀ ਇਹਨਾਂ ਦੀ ਕੰਟਰੀਆਂ ਦੇ, ਤੁਹਾਨੂੰ ਇਹ ਦੱਸਦੇ ਸੀਗੇ ਕਿ ਹੁਣ ਜਿਹੜੇ ਕਾਨੂੰਨ ਆ ਉਹ ਇਹ ਆ ਕਿ ਕੈਨੇਡਾ ਦੇ ਵਿੱਚ ਜੇ ਅਸਾਈਲਮ ਤੁਹਾਡਾ ਫਾਈਲ ਹੋ ਕੇ ਨਹੀਂ ਡਿਨਾਈ ਹੋਇਆ, ਜਾਂ ਤੁਸੀਂ ਉਹੀ ਇਮੀਡੀਏਟ ਫੈਮਿਲੀ ਮੈਂਬਰ ਵਾਲੀ ਜਿਹੜੀ ਉਹ ਐਕਸੈਪਸ਼ਨਸ ਆ ਉਹਨੂੰ ਨਹੀਂ ਮੀਟ ਕਰਦੇ, ਤੇ ਅਲਟੀਮੇਟਲੀ ਤੁਸੀਂ ਅਮਰੀਕਾ ਦੇ ਵਿੱਚ ਤੁਹਾਨੂੰ ਅਸਾਈਲਮ ਦੀ ਐਲੀਜੀਬਿਲਟੀ ਨਹੀਂ ਤੁਹਾਡੀ ਬਣਨੀ, ਪ੍ਰੋਬਲਮ ਜਿਹੜੀ ਉਹ ਤੁਹਾਡੀ ਆ ਜਾਣੀ ਆ। ਤੇ ਇਹ ਜਿਹੜੀ ਚੀਜ਼ ਸੀਗੀ, ਹੁਣ ਦੇਖੋ ਆਪਾਂ ਕਿਸੇ ਦੇ ਸ਼ੂਜ਼ ਦੇ ਵਿੱਚ ਨਹੀਂ ਹੈਗੇ, ਸਾਨੂੰ ਨਹੀਂ ਪਤਾ ਕਿ ਉੱਥੇ ਕੀ ਡੈਸਪਰੇਟ ਹਾਲਾਤ ਜਿਹੜੇ ਕੈਨੇਡਾ ਦੇ ਵਿੱਚ ਚੱਲ ਰਹੇ ਆ। ਤੋ ਜਿੰਨਾ ਕੁ ਆਪਾਂ ਦੇਖੀਦਾ ਆਨਲਾਈਨ ਸੋਸ਼ਲ ਮੀਡੀਆ ਦਾ, ਸਾਨੂੰ ਵੀ ਪਤਾ ਲੱਗਦਾ ਇਹ ਕਿ ਉੱਥੇ ਵੀ ਮਾਰਾਮਾਰੀ ਜਿਹੜੀ ਕਾਫੀ ਹੈ। ਸਾਡੇ ਖੁਦ ਦੇ ਕਈ ਸੱਜਣ ਮਿੱਤਰ ਜਿਹੜੇ ਬਿਜ਼ਨਸ ਜਿਹੜੇ ਕਰਦੇ ਆ, ਉਹ ਕਹਿੰਦੇ ਆ 30 40% ਜਿਹੜੇ ਡਾਊਨ ਆ ਹੁਣ ਇਸ ਵੇਲੇ, ਇਨਕਲੂਡਿੰਗ ਰੈਸਟੋਰੈਂਟਸ ਵਗੈਰਾ। ਤੇ ਜੇ ਬਿਜ਼ਨਸ ਓਨਰ ਹੀ ਇਦਾਂ ਕਹਿ ਰਹੇ ਆ, ਤੇ ਅੱਗੋਂ ਸਟੂਡੈਂਟ ਜਿਹੜੇ ਇੰਨੇ ਜ਼ਿਆਦਾ, ਤੇ ਅੱਗੇ ਉਹਨਾਂ ਦੇ ਜੇ ਕਹਿ ਲਓ ਪੱਕੇ ਹੋਣ ਦਾ ਰਾਸਤਾ ਜੇ ਉਹਨਾਂ ਨੇ ਬੰਦ ਕਰਤਾ, ਹਨਾ, ਜਾਂ ਅੱਗੇ ਕੈਨੇਡਾ ਹੋਰ ਸਟ੍ਰਿਕਟ ਹੋ ਗਈ ਆ, ਤਾਂ ਉਹਨਾਂ ਲੋਕ ਵੀ ਇਕਨੋਮਿਕ ਫੈਕਟਰਸ ਦੇ ਕਰਕੇ ਸ਼ਾਇਦ ਉਹ ਅਮਰੀਕਾ ਦੇ ਵਿੱਚ ਆ ਗਏ ਆ। ਪਰ ਹੁਣ ਤੁਸੀਂ ਇਹ ਵੇਖੋ ਕਿ ਜਿਹੜਾ ਰੂਲ ਆਫ ਲਾਅ ਤਾਂ ਰੂਲ ਆਫ ਲਾਅ ਹੀ ਹੈ ਨਾ, ਜਿਹੜਾ ਐਂਡ ਆਫ ਦਾ ਡੇ ਕੀ ਹੋਣਾ ਕਿ ਤੁਸੀਂ ਜੇ ਇੱਥੇ ਆ ਗਏ, ਤੁਹਾਡੀ ਦੁਬਾਰਾ ਤੁਸੀਂ ਨਵਾਂ ਫਿਊਚਰ ਬਣਾਓਗੇ, ਤੇ ਬਾਅਦ ਤੁਹਾਨੂੰ ਜਦੋਂ ਪਤਾ ਲੱਗਿਆ ਕਿ ਨਹੀਂ ਤੁਹਾਡੀ ਐਲੀਜੀਬਿਲਟੀ STCA ਨੇ ਜੇ ਰੋਕ ਲਈ ਹੈ, ਤੇ ਉਹਦੀ ਤੁਹਾਨੂੰ ਪ੍ਰੋਬਲਮ ਹੋ ਗਈ। ਦੂਸਰਾ ਇਹ ਹੈ ਕਿ ਜਿਹੜਾ US ਦੇ ਵਿੱਚ ਜਿਹੜਾ H1B ਵਰਕ ਵੀਜ਼ਾ ਜਿਹੜਾ ਇੱਥੇ ਦਾ ਹੁੰਦਾ, ਮਿਨੀਮਮ ਤੁਹਾਨੂੰ 4 ਸਾਲ ਦੀ ਡਿਗਰੀ ਜਿਹੜੀ ਚਾਹੀਦੀ ਹੈ। ਤੇ ਕੈਨੇਡਾ ਦੇ ਕਾਫੀ ਸਾਰੇ ਲੋਕ ਜਿਹੜੇ ਹੈਗੇ ਆ ਉਹ ਡਿਪਲੋਮਾਸ ਦੇ ਬੇਸ ਤੇ ਆਏ ਹੋਏ ਆ। ਜਿੱਦਾਂ US ਦੇ ਵਿੱਚ ਜ਼ਿਆਦਾਤਰ ਬੈਚਲਰਸ ਜਾਂ ਹਾਇਰ ਡਿਗਰੀ ਕਰਨ ਆਉਂਦੇ ਸੀਗੇ, ਕੈਨੇਡਾ ਦੇ ਜਿਹੜੇ ਹੈਗੇ ਆ ਡਿਪਲੋਮਾ ਬੇਸਡ ਕਰਾਊਡ ਜਿਹੜਾ ਬੜਾ ਜ਼ਿਆਦਾ ਜਿਹੜਾ ਸੀਗਾ। ਤੇ US ਜੇ ਤੁਸੀਂ ਆਉਂਦੇ ਆ ਹਨਾ ਸਟੂਡੈਂਟ ਸਟੇਟਸ ਵਗੈਰਾ, ਤੇ ਤੁਹਾਨੂੰ ਪੱਕੇ ਤੌਰ ਤੇ ਆ ਕੇ ਉਹ ਮਿਲਣਾ, ਕੱਚੇ ਤੌਰ ਤੇ ਆ ਕੇ ਇੱਕ ਵਾਰੀ ਤੁਸੀਂ ਆ ਗਏ, ਤੁਸੀਂ ਚੇਂਜ ਨਹੀਂ ਇੱਥੇ ਕਰ ਸਕਦੇ। ਤੇ ਜਿਹੜੇ ਪੱਕੇ ਤੌਰ ਤੇ ਆਉਂਦੇ ਆ ਉਹਨਾਂ ਨੂੰ ਵੀ ਬੈਚਲਰਸ ਡਿਗਰੀ ਕਰਨੀ ਪਊਗੀ, ਕਿੰਨੇ ਸਾਰੇ ਪੈਸੇ ਉਹਦੇ ਹੈਗੇ ਆ। ਫਿਰ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੂਗਾ 1 ਸਾਲ ਦਾ OPT, ਤੇ ਉਹਦੇ ਵਿੱਚ ਤੁਸੀਂ ਫਿਰ ਆਪਣੇ EMPLOYER ਨੂੰ ਕਨਵਿੰਸ ਕਰਨਾ। ਜੇ ਤੁਹਾਡੀ ਸਾਇੰਸ ਦੀ ਫੀਲਡ ਆ, ਤੁਹਾਨੂੰ 2 ਸਾਲ ਹੋਰ ਵੱਧ ਮਿਲ ਜਾਣੇ ਆ ਨਾ STEM ਫੀਲਡ 'ਚ ਜੇ ਤੁਸੀਂ ਆਉਂਦੇ ਆ। ਤੇ ਉਹ ਜਿਹੜੇ EMPLOYER ਆ ਉਹ ਵੀ ਕਾਫੀ ਜ਼ਿਆਦਾ ਇੱਥੇ ਅਮਰੀਕਾ ਦੇ ਵਿੱਚ ਫਾਈਟ ਆ H1B ਦੀ, ਇਨਕਲੂਡਿੰਗ ਖੁਦ ਜਿਹੜਾ ਸਾਡਾ ਸਟਾਫ ਹੁੰਦਾ, ਕਈ ਵਾਰੀ ਸਿਲੈਕਟ ਨਹੀਂ ਹੁੰਦਾ H1B, ਲੋਟਰੀ 'ਚ ਨਹੀਂ ਬੰਦੇ ਦਾ ਨੰਬਰ ਲੱਗਦਾ। ਤੇ ਦੈਟ ਬੀਇੰਗ ਸੈਡ, ਜਿਹੜੀ ਜੇ ਤੁਸੀਂ ਉੱਥੇ ਹੀ ਰਹਿ ਕੇ ਆਪਣਾ ਪੱਕੇ ਹੋ ਸਕਦੇ ਆ, ਸਿਟੀਜ਼ਨ ਬਣ ਕੇ ਆ ਸਕਦੇ ਆ, ਤਾਂ E2 ਜਾਂ ਹੋਰ ਕਾਫੀ ਤੁਹਾਨੂੰ ਆਪਸ਼ਨ ਜਿਹੜੀਆਂ ਮਿਲ ਜਾਣੀਆਂ। ਤੇ ਪ੍ਰੋਗਰਾਮ ਮੇਰੇ ਖਿਆਲ ਜਦੋਂ ਦਾ ਸ਼ੁਰੂ ਕੀਤਾ ਹੁਣ ਆਪਾਂ ਇਹੀ ਕਹਿਣਾ ਕਿ ਭਾਈ ਨਾ ਆਓ, ਆਪਣੇ ਯੂਰਪ ਵਾਲੇ ਪੇਪਰ ਜਿਹੜੇ ਨਾ ਖਰਾਬ ਕਰੋ। ਜਿੱਥੇ ਵੀ ਬਣਦੇ, ਜਿੱਥੇ ਬਣੇ ਪਏ ਆ ਪੇਪਰ, ਉਹ ਖਰਾਬ ਨਾ ਕਰੋ, ਬਿਲਕੁਲ ਉਹਨੂੰ ਪੱਕਿਆਂ ਕਰ ਲਓ ਇੱਕ ਵਾਰੀ। ਹਾਂਜੀ, ਤੇ ਹੁਣ ਰਿਐਲਿਟੀ ਪਤਾ ਕੀ ਆ, ਜਿਹੜੀ ਕਈ ਵਾਰੀ ਕਲਾਇੰਟ ਮਿਡ ਹੀਅਰਿੰਗ ਜਿੱਦਾਂ ਇਹਨਾਂ ਦੀ ਜਲਦੀ ਪੈ ਜਾਂਦੀਆਂ, ਤੇ ਉਹਨਾਂ ਦਾ ਕਈਆਂ ਦਾ ਏਦਾਂ ਹੁੰਦਾ ਕਿ ਕੇਸ ਦਾ ਨਹੀਂ, ਮੈਨੂੰ ਜਲਦੀ ਪਾਸਪੋਰਟ ਲੈ ਕੇ ਦਿਓ, ਵਾਪਸ ਲੈ ਕੇ ਦਿਓ, ਕਿ ਪਾਸਪੋਰਟ ਲੈ ਕੇ ਤੇ ਵਾਪਸ ਜਾਈਏ। ਕੋਈ ਫਿਲੀਪੀਨ ਤੋਂ ਆ, ਕੋਈ ਕਿਤੋਂ ਆ, ਕੋਈ ਕਿਤੋਂ ਆ, ਕਿਉਂਕਿ ਲਾਈਫ ਉਹਨਾਂ ਦੀ ਵਧੀਆ ਚੱਲਦੀ ਸੀ। ਉਰੇ ਆ ਕੇ ਉਹਨੇ ਦੇਖਿਆ ਕਿ ਕੰਮ ਬੰਦਾ ਸਾਰਾ ਆਪ ਹਰੇਕ ਬੰਦੇ ਨੂੰ ਕਰਨੇ ਪੈਂਦੇ ਆ। ਤੇ ਉਹ ਕਹਿੰਦੇ ਕਿ ਜਿਹੜੀ ਲਾਈਫ ਕਈ ਵਾਰੀ ਕੋਈ ਫਾਈਨੈਂਸ ਦੀ ਫੀਲਡ 'ਚ ਸੀਗਾ, ਕਿਸੇ ਦੇ ਰੈਸਟੋਰੈਂਟ ਸੀਗੇ, ਹਨਾ, ਕਿਸੇ ਦਾ ਕੈਬ ਬਿਜ਼ਨਸ ਸੀਗਾ, ਛੋਟਾ ਜਿਹੜਾ ਬਿਜ਼ਨਸਮੈਨ ਆ ਉਹ ਕਈ ਵਾਰੀ ਆ ਕੇ ਬਹੁਤ ਪਛਤਾਉਂਦਾ ਇੱਥੇ। ਤੇ ਸਿਰਫ ਏਦਾਂ ਨਹੀਂ ਤੁਸੀਂ ਵੇਖਣਾ ਕਿ ਅਮਰੀਕਾ ਦਾ ਵੀਜ਼ਾ ਲੱਗ ਗਿਆ ਤੇ ਬੱਲੇ ਬੱਲੇ ਹੋ ਜਾਣੀਆਂ, ਉਹ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਇੱਥੇ, ਹਨਾ। ਤੇ ਇਹ ਜਿਹੜੀ ਤੁਹਾਨੂੰ ਰਿਐਲਿਟੀ ਦੱਸ ਰਹੇ ਆ। ਤੇ ਆਪਣੇ ਪੇਪਰ ਪੂਪਰ ਜਿਹੜੇ ਲੈ ਕੇ ਜਿਹੜੇ E2 ਕੰਟਰੀ 'ਚ ਹੈਗੇ ਆ, ਉਹ ਆਪਣੇ ਇਨਵੈਸਟਮੈਂਟ ਰਾਹੀਂ ਜਿਹੜਾ ਉਹ ਜੀ ਬਿਲਕੁਲ। ਸੋ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਟਰਨੀ ਟਰਕਿਆਣਾ ਜੀ, ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਜੁੜਦੇ ਹਾਂ, ਤੇ ਫਿਰ ਆਪਾਂ ਕਾਲਸ ਵਗੈਰਾ ਜਿਹੜੀਆਂ ਉਹ ਲੈਂਦੇ ਹਾਂ। ਸੋ ਤੁਸੀਂ ਕਾਲ ਕਰ ਸਕਦੇ ਹੋ, ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਅਟਰਨੀ ਟਰਕਿਆਣਾ ਹੋਣਾ ਤੋਂ ਜਿਹੜਾ ਉਹ ਸਵਾਲ ਜਿਹੜਾ ਹੈ ਉਹ ਪੁੱਛ ਸਕਦੇ ਆ। ਤੇ ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਇਮੀਗ੍ਰੇਸ਼ਨ। ਮੇਰੇ ਨਾਲ ਜੁੜੇ ਹੋਏ ਨੇ US ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਰਕਿਆਣਾ ਜੀ। ਅਟਾਰਨੀ ਟਰਕਿਆਣਾ ਜੀ, ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਤੁਸੀਂ ਜੇ ਕਾਲ ਕਰਕੇ ਹੁਣ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 52 4082725200। ਵਾਰੀ ਸਿਰ ਜਿਹੜੀਆਂ ਤੁਹਾਡੀਆਂ ਕਾਲਸ ਲਵਾਂਗੇ ਤੇ ਟਰਾਈ ਕਰਿਓ, ਜਿੱਦਾਂ ਹੀ ਤੁਹਾਡਾ ਨੰਬਰ ਮਿਲਦਾ, ਜਿੱਦਾਂ ਤੁਹਾਡਾ ਨਾਮ ਲਿਆ ਜਾਂਦਾ, ਸਵਾਲ ਆਪਣਾ ਜਲਦੀ ਪੁੱਛ ਲਓ ਤਾਂ ਜੋ ਅਸੀਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਲੈ ਸਕੀਏ। ਇੱਕ ਹੀ ਮਿੰਟ ਲਾਉਂਗਾ। ਸੋ ਸਾਡੇ ਆਫਿਸ ਦੇ ਵਿੱਚ ਕੋਈ ਹੁਣੇ ਪੁੱਛ ਵੀ ਰਿਹਾ ਸੀਗਾ, ਪੈਰਾਲੀਗਲ ਦੀ ਪੋਜੀਸ਼ਨਸ ਮਲਟੀਪਲ ਹੈਗੀਆਂ ਜੇ ਕੋਈ ਕਰਨਾ ਚਾਹੁੰਦਾ ਕੰਮ, ਤੇ ਟ੍ਰੇਨਿੰਗ ਵੀ ਜ਼ਬਰਦਸਤ ਹੈ ਨਾ। ਤੇ ਜਿਹੜਾ ਵੀ ਬੰਦਾ ਹੈਗਾ ਕੋਈ ਆਪਣਾ ਕੰਪਿਊਟਰ ਵਗੈਰਾ ਚਲਾ ਲੈਂਦਾ, ਜਿਹਦਾ ਮਨ ਹੈਗਾ ਆਫਿਸ ਵਾਲਾ ਕੰਮ ਜਿਹੜਾ ਕਰਨ ਦਾ, ਤੇ ਤੁਸੀਂ ਬਿਲਕੁਲ ਸਾਡੇ ਆਫਿਸ ਨੂੰ ਜਿਹੜਾ ਸੰਪਰਕ ਕਰ ਸਕਦੇ ਆ। ਤੇ ਸੈਨੋਜ਼ੇ ਦੇ ਵਿੱਚ ਜਿਹੜੀ ਇਨ ਪਰਸਨ ਜਿਹੜੀ ਉਹ ਜੌਬ ਹੈਗੀ ਹੈ ਜੀ। ਠੀਕ ਹੈ ਜੀ। ਸੋ ਬਿਲਕੁਲ ਤੇ ਅਪਲਾਈ ਕਰਨ ਦੇ ਲਈ ਕਿੱਦਾਂ ਆਪ ਰੈਜ਼ਿਊਮੇ ਲੈ ਕੇ ਪਹੁੰਚ ਜਾਣੀ ਜਾਂ ਈਮੇਲ ਕਰ ਦੇਣ? ਈਮੇਲ ਕਰ ਦੇਣ HR ਦੇ ਐਡਰੈਸ ਤੇ hr@immigration.global। ਠੀਕ ਹੈ। ਤੇ ਇੱਕ ਹੋਰ ਮੈਂ ਗੱਲ ਕਰਕੇ ਫਿਰ ਅੱਗੇ ਵੱਧਦਾ। ਗ੍ਰੀਸ ਤੋਂ ਸਾਨੂੰ ਲਗਾਤਾਰ ਕਾਲ ਆ ਰਹੀ ਹੈ ਇੱਕ, ਉੱਥੇ ਕੋਈ ਅਮਰੀਕਨ ਜਿਹੜੀ ਕੁੜੀ ਆ, ਜੇ ਕਿਸੇ ਦੀ ਲੜਕੀ ਲਾਪਤਾ ਆ ਤਾਂ ਉਹ ਗ੍ਰੀਸ ਪਹੁੰਚੀ ਹੋਈ ਹੈ। ਕਹਿੰਦੇ ਵੀ ਉਹ ਮਾਨਸਿਕ ਤੌਰ ਦੇ ਉੱਤੇ ਬੜਾ ਠੀਕ ਨਹੀਂ ਹੈਗੀ। ਉਹਨਾਂ ਨੇ ਉੱਥੇ ਉਸ ਦਾ US ਦਾ ਜਿਹੜਾ ਪਾਸਪੋਰਟ ਵਗੈਰਾ ਆ ਉਹ ਦੇਖਿਆ, ਸੋਨੀਆ ਕਰਕੇ ਨਾਮ ਹੈ, ਪੂਰਾ ਨਾਮ ਤਾਂ ਨਹੀਂ, ਮੈਂ ਜਿਹੜਾ ਉਹ ਲਾਸਟ ਨੇਮ ਨਹੀਂ ਦੱਸ ਰਿਹਾ। ਪਰ ਜੇ ਕਿਸੇ ਦੀ ਬੱਚੀ ਲਾਪਤਾ ਆ, ਜੇ ਉਹ ਨਹੀਂ ਮਿਲ ਰਹੀ, ਤਾਂ ਉਹ ਗ੍ਰੀਸ ਦੇ ਵਿੱਚ ਇੱਕ ਜਿਹੜੀ ਹੈ ਸੋਨੀਆ ਨਾਂ ਦੀ ਬੱਚੀ, ਉੱਥੇ ਗੁਰੂ ਘਰ ਜਿਹੜਾ ਹੈਗਾ ਆ, ਉੱਥੋਂ ਕਾਲ ਆਈ ਆ, ਉੱਥੇ ਉਹ ਪਹੁੰਚੀ ਹੋਈ ਆ। ਪਤਾ ਨਹੀਂ ਕਿੱਦਾਂ ਪਹੁੰਚੀ, ਕਿਵੇਂ ਪਹੁੰਚੀ, ਪਰ ਉਹ ਉੱਥੇ ਆ। ਜੇ ਕੋਈ ਅਮਰੀਕਾ ਦੇ ਵਿੱਚ ਜੇ ਕੋਈ ਆਪਣੀ ਬੱਚੀ ਨੂੰ ਲੱਭ ਰਿਹਾ ਆ, ਉਹਨਾਂ ਦੀ ਲੜਕੀ ਜਿਹੜੀ ਆ ਉਹ ਨਹੀਂ ਹੈਗੀ ਤੇ ਉਹ ਅਡਲਟ ਹੀ ਆ, ਪਰ ਜਿਹੜੀ ਆ ਉਹ ਉੱਥੇ ਪਹੁੰਚੀ ਹੋਈ ਆ। ਸੋ ਜ਼ਰੂਰ ਉੱਥੇ ਗ੍ਰੀਸ ਵਾਲੇ ਗੁਰੂ ਘਰ ਦੇ ਨਾਲ ਕਾਂਟੈਕਟ ਕਰਨ ਦੀ ਕੋਸ਼ਿਸ਼ ਕਰੋ, ਜਾਂ ਜੇ ਤੁਹਾਡੀ ਬੱਚੀ ਹੈ ਤੁਸੀਂ ਸਾਡੇ ਨਾਲ ਕਾਂਟੈਕਟ ਕਰੋ, ਅਸੀਂ ਉਹਨਾਂ ਦੇ ਨਾਲ ਤੁਹਾਡਾ ਜਿਹੜਾ ਕਾਂਟੈਕਟ ਆ ਉਹ ਕਰਵਾ ਦੇਵਾਂਗੇ। ਤੇ ਹੁਣ ਆਪਣੇ ਅਗਲੇ ਜਿਹੜੇ ਕਾਲਰਸ ਆ ਉਹਨਾਂ ਦੇ ਵੱਲ ਆਪਾਂ ਵੱਧਦੇ ਹਾਂ। ਬਲਵਿੰਦਰ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਪੁੱਛੋ ਜੀ ਸਵਾਲ। ਬਲਵਿੰਦਰ ਸਿੰਘ ਬੋਲ ਰਿਹਾ, ਮੈਂ ਜੇਕੀ ਟਰਕੀਆਨਾ ਨਾਲ ਗੱਲ ਕਰਨੀ। ਬੋਲੋ ਜੀ, ਬੋਲੋ, ਸਵਾਲ ਪੁੱਛੋ ਜੀ, ਸੁਣ ਰਹੇ ਗੱਲ ਤੁਹਾਡੀ। ਭਾਈ ਸਤਿ ਸ਼੍ਰੀ ਅਕਾਲ, ਤੁਹਾਡੀ ਬਹੁਤ ਹੈਲਪ ਕਰ ਰਹੇ ਤੁਸੀਂ ਕਮਿਊਨਿਟੀ, ਬਹੁਤ ਥੈਂਕ ਯੂ। ਤੇ ਮੇਰਾ ਸਵਾਲ ਤੁਹਾਨੂੰ ਇਹ ਵੇ ਕਿ ਮੈਂ PIP ਪ੍ਰੋਗਰਾਮ ਦੇ ਬਾਰੇ ਪੁੱਛਣਾ ਚਾਹੁੰਦਾ ਕਿ ਮੈਂ ਆਇਆ ਸੀ 15 ਸਾਲ ਪਹਿਲਾਂ, ਪਰ ਮੇਰਾ US ਨਾਲ ਵਿਆਹ ਹੋਇਆ 6-7 ਸਾਲ ਹੋ ਗਏ ਨੇ, ਪਰ ਮੇਰਾ ਕੇਸ ਹੈ ਅੰਡਰ ਰਿਮੂਵਲ ਤੇ ਜੁਆਇੰਟ ਮੋਸ਼ਨ ਮੇਰਾ ਲੱਗਾ। ਜੁਆਇੰਟ ਮੋਸ਼ਨ ਤੋਂ ਰੀਓਪਨ ਵਿਦਆਊਟ ਰੀਓਪਨਿੰਗ ਮੈਂ PIP ਪ੍ਰੋਗਰਾਮ ਫਾਈਲ ਕਰ ਸਕਦਾ ਜਾਂ ਨਹੀਂ ਕਰ ਸਕਦਾ? ਭਾਜੀ ਉਹਨਾਂ ਨੇ ਕੋਈ ਵੀ ਗਾਈਡੈਂਸ ਨਹੀਂ ਦਿੱਤੀ ਕਿ ਕਰ ਸਕਦੇ ਜਾਂ ਨਹੀਂ ਕਰ ਸਕਦੇ, ਤੇ ਤੁਸੀਂ ਇਹਨੂੰ ਜ਼ਰੂਰ ਜਿਹੜਾ ਆਪਣਾ ਨਾ ਫਾਈਲ ਕਰੋ, ਕਿਉਂਕਿ ਪ੍ਰੋਗਰਾਮ ਤੁਸੀਂ ਵੇਟ ਕਰਦੇ ਰਹੇ, ਕਰ ਸਕਦੇ ਨਹੀਂ ਕਰ ਸਕਦੇ, ਹੋ ਸਕਦਾ ਪ੍ਰੋਗਰਾਮ ਸ਼ਾਰਟ ਲਿਵਡ ਹੋਵੇ, ਤੇ ਤੁਸੀਂ ਇਹਨੂੰ ਜ਼ਰੂਰ ਜਿਹੜਾ ਹੈਗਾ ਫਾਈਲ ਕਰੋ। ਤੇ ਫਾਈਲ ਕਰੇ ਦੇ ਬੇਸ ਤੇ ਵੀ ਜਦੋਂ ਤੁਹਾਡੀ ਰਸੀਦ ਆ ਜਾਂਦੀ ਹੈ ਜਾਂ ਅਪਰੂਵਲ ਆ ਜਾਂਦਾ, ਉਹ ਵੀ ਤੁਸੀਂ ਆਪਣੀ ਜੁਆਇੰਟ ਮੋਸ਼ਨ 'ਚ ਲਗਾਓ ਕਿ ਮੇਰਾ PIP ਜਿਹੜਾ ਹੁਣ ਹੋ ਗਿਆ, ਤੇ ਜੁਆਇੰਟ ਮੋਸ਼ਨ 'ਚ ਵੀ ਤੁਹਾਡੀ ਉਹ ਹੈਲਪ ਕਰੂਗੀ। ਤੇ ਬਾਕੀ ਇਹ ਹੈ ਕੋਈ ਐਡੀ ਕੋਈ ਬਾਹਲੀ ਮਹਿੰਗੀ ਐਪਲੀਕੇਸ਼ਨ ਤਾਂ ਇਹ ਹੈ ਨਹੀਂ ਗੀ, ਹੈ ਨਾ, ਤੇ ਕੀ ਤੁਸੀਂ ਐਡੀ ਜ਼ਿਆਦਾ ਸਟ੍ਰੈਟਜੀ ਕਰਨੀ ਆ, ਉਹ ਕਰਨਾ। ਇਹਨੂੰ ਹੁਣ ਇਹ ਪ੍ਰੋਗਰਾਮ ਇਸ ਵੇਲੇ ਐਕਟਿਵ ਆ, ਤੇ ਇਹਦਾ ਬਾਅਦ 'ਚ ਫਾਈਨਲ ਦੇ ਦਾ ਕੀ ਬਣਦਾ, ਐਂਡ 'ਚ ਕੀ ਹੁੰਦਾ, ਕਿਸੇ ਲੋਕਾਂ ਨੂੰ ਗ੍ਰੀਨ ਕਾਰਡ ਆਉਂਦੇ ਆ, ਅੱਧੀ ਅਧੂਰੀ ਗੱਲ ਰਹਿ ਜਾਂਦੀ ਹੈ, ਸਭ ਕੁਝ ਆਪਾਂ ਜੇ ਵੇਖਣਾ ਵਾ। ਪਰ ਤੁਸੀਂ ਜਿਹੜਾ PIP ਵਾਲਾ ਤੀਰ ਆ ਇਹ ਛੱਡੋ। ਇਹ ਮੇਰਾ ਜੁਆਇੰਟ ਮੋਸ਼ਨ ਲੱਗਾ ਪਰ ਰੀਓਪਨ ਨਹੀਂ ਹੋਇਆ, ਪਰ ਮੈਂ ਵੀਏ ਤੇ ਹੈ, ਅੰਡਰ ਰਿਮੂਵਲ ਹੈ ਮੇਰਾ ਕੇਸ। ਕੋਈ ਨਹੀਂ, ਜਿੱਦਾਂ ਤੁਹਾਨੂੰ ਰਿਹਾ ਵੀ ਟਰਾਈ ਕਰੋ ਜੀ, ਜ਼ਰੂਰ ਕਰੋ। ਜੇ ਜੁਆਇੰਟ ਮੋਸ਼ਨ ਭਾਈ ਉਡੀਕਦੇ ਰਹੇ, ਜੁਆਇੰਟ ਮੋਸ਼ਨ ਉਧਰੋਂ ਤੁਹਾਡਾ ਆਇਆ ਨਾ, ਤੇ ਉਧਰੋਂ PIP ਪ੍ਰੋਗਰਾਮ ਚੱਕ ਲਿਆ, ਤੇ ਫੇਰ ਹੱਥ ਮਲਦੇ ਰਹਿ ਜਾਓਗੇ, ਹਨਾ। ਹੁਣ ਮੌਕਾ ਆਇਆ ਤੁਹਾਡੇ ਸਾਹਮਣੇ, ਟਰਾਈ ਕਰਕੇ ਦੇਖੋ। ਤੁਹਾਡਾ ਹੁਣ ਫਾਈਨੈਂਸ਼ੀਅਲ ਗੈਂਬਲ ਆ, ਇਹਨੂੰ ਕਰੋ। ਇਹਦੇ ਵਿੱਚ ਕੋਈ, ਮੈਂ ਕਿਹਾ ਇਹ ਕੋਈ ਐਡੀ ਮਹਿੰਗੀ ਐਪਲੀਕੇਸ਼ਨ ਨਹੀਂ, ਇਹਦੇ ਵਿੱਚ ਇੰਨਾ ਸੋਚਣ ਦੀ ਲੋੜ ਨਹੀਂ, ਇਹਨੂੰ PIP ਨੂੰ ਕਰੋ। ਤੇ ਜੁਆਇੰਟ ਮੋਸ਼ਨ ਜੇ ਹੋ ਜਾਂਦੀ ਹੈ ਤਾਂ ਫਿਰ ਤੁਹਾਨੂੰ ਕਿਹੜਾ ਦੁਬਾਰਾ ਰੋਕਿਆ ਕਿਤੇ ਕਿ ਇੱਕ ਹੀ ਵਾਰੀ PIP ਕਰਨਾ, ਦੁਬਾਰਾ ਵੀ ਤੁਸੀਂ ਕਰ ਸਕਦੇ ਆ, ਪਰ ਇਹ ਤੁਸੀਂ ਚਾਂਸ ਲਓ ਆਪਣਾ ਜ਼ਰੂਰ ਹੁਣ ਇਸੇ ਵੇਲੇ ਜੀ। ਸਰਵਣ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਟੇਰਕਾ ਸਾਹਿਬ ਸਤਿ ਸ਼੍ਰੀ ਅਕਾਲ। ਹਾਂਜੀ, ਪੁੱਛੋ ਜੀ, ਸਵਾਲ ਪੁੱਛ ਲਓ ਜੀ, ਜਲਦੀ। ਥੈਂਕ ਯੂ ਜੀ। ਹਾਂਜੀ, ਟੇਰਕਾ ਸਾਹਿਬ, ਮੇਰਾ ਪੋਤਾ ਕੈਨੇਡਾ ਦੇ ਵਿੱਚ ਸਟੱਡੀ ਬੇਸ ਤੇ ਆਇਆ ਸੀ। ਸਟੱਡੀ ਉਸਨੇ ਡਿਪਲੋਮਾ ਕਰ ਲਿਆ ਤੇ ਹੁਣ 3 ਸਾਲ ਵਰਕ ਪਰਮਿਟ ਤੇ ਹੈ ਜੀ। ਸੌਰੀ, ਤੇ ਉਹਦਾ 10 ਸਾਲ ਦਾ ਅਮਰੀਕਾ ਦਾ ਵੀਜ਼ਾ ਲੱਗਾ ਹੈ, ਤੇ ਉਹ ਅਪ ਡਾਊਨ ਬਾਈ ਰੋਡ ਤੇ ਬਾਈ 에ਅਰ ਕੀਤਾ ਹੈ ਉਸਨੇ। ਇੱਥੋਂ ਇੰਡੀਆ ਵੀ ਗਿਆ, ਇੰਡੀਆ ਤੋਂ ਵਾਪਸ ਇੱਥੇ ਆ ਕੇ ਫਿਰ ਕੈਨੇਡਾ ਗਿਆ। ਅਸੀਂ ਉਹ ਚਾਹੁੰਦਾ ਸੀ ਕਿ ਮੈਂ ਇੱਥੇ ਕਿਸ ਤਰ੍ਹਾਂ ਪੱਕਾ ਹੋਵਾਂ, ਉਹਦੇ ਬਾਰੇ ਕੀ ਹੋ ਸਕਦਾ, ਕੋਈ ਸਲਾਹ ਦਿਓ ਜੀ। ਜਿਹੜੀ ਉਹ ਐਜ਼ ਅ ਸਟੂਡੈਂਟ ਆਪਣਾ ਆਵੇ ਇੱਥੇ, ਅੱਗੇ ਪੱਕੇ ਦਾ ਤਾਂ ਨਹੀਂ ਪਤਾ, ਸਟੂਡੈਂਟ ਆਪਣਾ ਇਸੇ ਰਾਤੇ ਨਾਲ ਆ ਸਕਦਾ ਕਿ ਪੜ੍ਹਾਈ ਕਰਕੇ ਵਾਪਸ ਜਾਊਗਾ,
ਪੱਕੇ ਵਾਲਾ ਤਾਂ ਬਹੁਤ ਦੂਰ ਦੀਆਂ ਸੜਕਾਂ। ਪਹਿਲਾਂ ਤਾਂ ਜੇ ਪੜ੍ਹਾਈ ਉਹਨੇ ਕਰਨੀ ਆ ਉਨਾ ਕੁ ਉਹ ਆ ਸਕਦਾ ਇਸ ਵੇਲੇ ਜਿੰਨੀ ਤੁਸੀਂ ਮੈਨੂੰ ਇਨਫੋਰਮੇਸ਼ਨ ਦਿੱਤੀ ਹੈ। ਹੋਰ ਤਾਂ ਤੁਸੀਂ ਮੈਨੂੰ ਕੁਝ ਦੱਸਿਆ ਨਹੀਂ ਹੈ। ਕੈਨੇਡਾ ਚ ਡਿਪਲੋਮਾ ਲੈ ਲਿਆ, ਸਟੱਡੀ ਪਰਮਿਟ ਸੌਰੀ ਵਰਕ ਪਰਮਿਟ ਤੇ 3 ਸਾਲ ਦੇ ਤੇ 1.5 ਸਾਲ ਰਹਿੰਦਾ ਉਹਦਾ। ਦੇਖੋ ਸਲਾਹ ਤਾਂ ਮੇਰੀ ਇਹੀ ਹੁੰਦੀ ਹੈ ਕਿ ਕੈਨੇਡਾ 'ਚ ਪੱਕਾ ਹੀ ਬੰਦਾ ਹੋਵੇ, ਉੱਥੇ ਉਹੀ ਟਾਰਗੇਟ ਉਹਦਾ ਹੋਵੇ। ਅਮਰੀਕਾ 'ਚ ਉਹ ਪੜ੍ਹਨ ਆ ਸਕਦਾ ਤੇ ਫਿਰ ਉਸ ਤੋਂ ਬਾਅਦ ਦੇਖੋ ਕਿੱਦਾਂ। ਮੈਂ ਆਪ ਖੁਦ ਵੀ ਐਜ਼ ਅ ਸਟੂਡੈਂਟ ਹੀ ਆਇਆ ਸੀਗਾ ਹਨਾ ਇੱਥੋਂ, ਫਿਰ ਆ ਕੇ ਸਟੂਡੈਂਟ ਨੇ ਦੇਖਿਆ, ਡਿਗਰੀ ਕੀਤੀ, ਫਿਰ ਅੱਗੇ ਹੋਰ ਓਪਰਚੁਨਿਟੀਆਂ ਕ੍ਰੀਏਟ ਹੋਈਆਂ, ਫਿਰ ਵਰਕ ਪਰਮਿਟ ਤੇ ਅੱਗੇ ਜਾ ਕੇ ਆਪਸ਼ਨ ਜਦੋਂ ਲੱਭਦੀਆਂ ਬੰਦੇ ਨੂੰ, ਤੇ ਕਈ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਲੱਭ ਜਾਂਦੀਆਂ, ਕਈ ਜਿਹੜੇ ਵਾਪਸ ਉਹਨਾਂ ਨੂੰ ਜਾਣਾ ਪੈਂਦਾ। ਸੋ ਇਹ ਜਿਹੜਾ ਸਿਸਟਮ ਹੈ ਇੱਥੇ ਦਾ। ਤੇ ਇਸ ਤੋਂ ਇਲਾਵਾ ਓਬਵੀਅਸਲੀ ਜੇ ਕਿਸੇ ਦਾ ਵਿਆਹ ਹੁੰਦਾ, ਫੈਮਿਲੀ ਬੇਸਡ ਇਮੀਗ੍ਰੇਸ਼ਨ ਆ, ਜੇ ਕਿਸੇ ਕੋ $8 ਲੱਖ ਜਾਂ ਜ਼ਿਆਦਾ ਵਾ ਤੇ ਉਹ ਆਪਣਾ ਇਨਵੈਸਟਮੈਂਟ ਬੇਸ ਗ੍ਰੀਨ ਕਾਰਡ ਲੈ ਸਕਦਾ ਹਨਾ। ਚਲੋ ਕੋਈ ਨਹੀਂ, ਸਟੂਡੈਂਟ ਪੜ੍ਹਾਈ ਕਰ ਲਵੇ, ਵਿਆਹ ਹੋ ਜਾਂਦਾ, ਕਈ ਕੁਛ ਹੋ ਜਾਂਦਾ। ਹੱਸਣ ਵਾਲੀ ਤਾਂ ਨਹੀਂ ਗੱਲ ਇਹ ਤਾਂ। ਹੁਣ ਮੈਂ ਕਿਹਾ ਟੌਪ ਦਾ ਮੁਲਕ ਆ, ਹੁਣ ਬੰਦਿਆਂ ਨੇ ਮੈਂ ਕਿਹਾ ਟੌਪ ਦੇ ਮੁਲਕ ਨੂੰ ਹੱਥ ਪਾਣਾ ਤਾਂ ਫਿਰ ਅਗਲਿਆਂ ਨੇ ਆਪਣਾ ਪ੍ਰਾਈਸ ਰੱਖਿਆ ਹੋਇਆ $8 ਲੱਖ। ਹਾਂਜੀ ਇਹ ਤਾਂ ਹੈ ਹਰ ਇੱਕ ਦੀ ਆ। ਏਦਾਂ ਕਿ ਜੇ ਨਹੀਂ ਆ ਤਾਂ ਫਿਰ ਬਾਈ ਫਿਰ ਉੱਥੇ ਆ ਵੀ, ਫਿਰ ਉੱਥੇ ਹੁਣ ਮਿਹਨਤ ਕਰੀ ਜਾਵੇ, ਉੱਥੇ ਪੱਕਾ ਹੋ ਲਵੇ। ਸੋ ਫਿਰ ਏਦਾਂ ਹੀ ਹੁੰਦਾ ਜੀ। ਇਹ ਤਾਂ ਹਰ ਇੱਕ ਨੂੰ ਚਾਂਸ ਦੀ ਗੱਲ ਆ, ਚੋਇਸ ਦੀ ਗੱਲ ਆ। ਚਾਂਸ ਤੁਹਾਨੂੰ ਉੱਥੇ ਮਿਲਿਆ, ਚੋਇਸ ਤੁਹਾਡੀ ਅਮਰੀਕਾ ਆ, ਤੇ ਅਮਰੀਕਾ ਦੇ ਲਈ ਹੁਣ ਇਹੀ ਖੁਸ਼ ਹੈ ਜੀ। ਅਗਲੇ ਜਿਹੜੇ ਕਾਲਰ ਨੇ ਅਮਨਦੀਪ, ਹਾਂਜੀ ਕੀ ਸਵਾਲ ਹੈ ਜੀ? ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਅਮਨਦੀਪ ਕੌਰ ਸਿੱਧੂ ਬੋਲ ਰਹੀ ਹਾਂ ਜੀ। ਵੀਰ ਜੀ ਮੇਰਾ ਨਾ, ਮੈਂ ਅਮਰੀਕਨ ਸਿਟੀਜ਼ਨ ਆ ਤੇ ਮੇਰਾ ਡਿਵੋਰਸ ਹੋਇਆ ਤੇ ਆਈ ਹੈਵ ਚਾਈਲਡ ਆਲਸੋ। ਤੇ ਮੇਰੇ ਹਸਬੈਂਡ ਜਿਹੜੇ ਨੇ ਉਹ ਵੈਨਕੂਵਰ BC ਦੇ ਵਿੱਚ ਰਹਿ ਰਹੇ ਨੇ ਰਾਈਟ ਨਾਓ, ਬਟ ਉਹ ਅਮਰੀਕਾ ਆਏ ਸੀ 2015 ਚ ਐਜ਼ ਅ ਵਿਜ਼ਟਰ। 8 ਸਾਲ ਉਹ ਇੱਥੇ ਰਹੇ ਨੇ। ਉਹਨਾਂ ਨੇ ਆ ਕੇ ਅਸਾਈਲਮ ਲਗਾਤਾ ਸੀ ਤੇ ਅਸਾਈਲਮ ਉਹਨਾਂ ਦਾ ਓਪਨ ਆ ਹਾਲੇ ਤੱਕ, ਤੇ ਉਹਨਾਂ ਨੇ ਇੱਕ ਵਾਰੀ ਡੇਟ ਵੀ ਨਹੀਂ ਆਈ ਕੋਈ। ਤੇ ਡਿਊਰਿੰਗ ਕੋਵਿਡ ਉਹਨਾਂ ਦੇ ਪੇਰੈਂਟਸ ਦੋਨੋਂ, ਮੰਮੀ ਡੈਡੀ 1 by 1 1-2 ਸਾਲ ਦੇ ਗੈਪ ਬਾਅਦ ਉਹਨਾਂ ਦੀ ਡੈਥ ਹੋ ਗਈ। ਤੇ ਉਹ ਮੈਂਟਲੀ ਕਾਫੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸੀ, ਹੈਲਥ ਇਸ਼ੂਜ਼ ਆ ਗਏ ਸੀਗੇ 2 ਸਾਲ ਪਹਿਲਾਂ। ਤੇ ਉਹਨਾਂ ਦੇ ਕਜ਼ਨ ਬ੍ਰਦਰ ਸੀ ਵੈਨਕੂਵਰ BC, ਤੇ ਉਹ ਇਹਨਾਂ ਨੂੰ ਦੇਖਣ ਆਏ ਤੇ ਉਹ ਨਾਲ ਹੀ ਲੈ ਗਏ, ਬੋਰਡਰ ਕ੍ਰੋਸ ਕਰ ਗਏ। ਨਾ ਤਾਂ ਉਹਨਾਂ ਨੇ ਇੱਥੇ ਕੇਸ ਆਪਣਾ ਕਲੋਜ਼ ਕਰਵਾਇਆ ਤੇ ਉੱਥੇ ਪਹਿਲਾਂ ਲਾਇਆ ਨਹੀਂ 1 ਸਾਲ ਤੱਕ, ਹੁਣ ਉੱਥੇ ਉਹਨਾਂ ਨੇ ਕੇਸ ਲਗਾਤਾ ਅਸਾਈਲਮ ਕੈਨੇਡਾ 'ਚ। ਤੇ ਹੁਣ ਉਹਨਾਂ ਨੂੰ ਕਿਹੜੇ ਬੇਸ ਤੇ ਲਗਾਇਆ ਜਾਵੇ ਜੀ? ਮੇਰੀ 2 ਮਹੀਨੇ ਪਹਿਲਾਂ ਮੈਰਿਜ ਹੋਈ ਆ, ਵੈਨਕੂਵਰ BC ਜਾ ਕੇ ਮੈਰਿਜ ਕਰਕੇ ਆਈ ਹਾਂ। ਤੁਸੀਂ ਸਿਟੀਜ਼ਨ? ਹਾਂਜੀ ਮੈਂ ਸਿਟੀਜ਼ਨ ਹਾਂ। ਦੇਖੋ ਹੁਣ ਤੁਹਾਡਾ ਤਾਂ ਕਾਫੀ ਜਿਹੜਾ ਨਾ ਟੈਕਨੀਕਲ ਮੁੱਦਾ ਜਿਹੜਾ ਹੈਗਾ, ਜਿੰਨੀ ਕਿ ਤੁਸੀਂ ਮੈਨੂੰ ਫੈਕਟਸ ਦਿੱਤੇ ਉਹਦੇ ਬੇਸ ਤੇ ਮੈਂ ਤੁਹਾਨੂੰ ਐਡਵਾਈਸ ਦੇ ਦੇਣਾ, ਪਰ ਤੁਹਾਨੂੰ ਇਹ ਬਹਿ ਕੇ ਜਿਹੜੀਆਂ ਗੱਲ ਕਰਨੀ ਪੈਣੀ, ਕਿਉਂਕਿ ਐਡੇ ਹੁਣ ਜਿਹੜੇ ਸੰਗੀਨ ਤੁਹਾਡੇ ਲਾਈਫ ਤੇ ਮੁੱਦੇ ਜਿਹੜੇ ਹੈਗੇ ਆ ਔਨ ਦੀ 에ਅਰ ਏਦਾਂ ਤਾਂ ਨਹੀਂ ਡਿਸਕਸ ਹੋ ਸਕਦੇ। ਤਾਂ ਤੁਸੀਂ ਸਿਟੀਜ਼ਨ ਆ ਤੇ ਉਹ ਇੱਕ ਵਾਰੀ ਸਿਰਫ US ਆਏ ਸੀਗੇ ਰਾਈਟ? ਨਹੀਂ, ਉਹ 8 ਸਾਲ 7-8 ਸਾਲ ਰਹੇ ਆ ਵੀਰ ਜੀ। ਉਹਨਾਂ ਨੂੰ ਵਰਕ ਪਰਮਿਟ ਵੀ ਮਿਲ ਗਿਆ ਸੀ ਇੱਥੇ, ਤੇ ਉਹਨਾਂ ਨੇ ਟਰੱਕ ਵੀ ਡਰਾਈਵ ਕੀਤਾ ਆ ਤੇ ਸਟੋਰ ਤੇ ਕੰਮ ਵੀ ਕਰਦੇ ਰਹੇ ਆ। ਬੈਕਗਰਾਉਂਡ ਉਹਨਾਂ ਦਾ ਕਲੀਨ ਆ, ਉਹ ਆਪਣਾ ਟੈਕਸ ਵਗੈਰਾ ਵੀ ਫਾਈਲ ਕਰਦੇ ਰਹੇ ਆ ਕੰਮ ਕਰਕੇ। ਜਿਹੜਾ ਮੇਰਾ ਸਵਾਲ ਮੈਂ ਪੁੱਛਣਾ ਉਹ ਇਹ ਚਾਹਨਾ ਕਿ ਜਦੋਂ ਉਹ ਪਹਿਲੀ ਵਾਰੀ ਅਮਰੀਕਾ ਜਦੋਂ ਆਏ ਸੀਗੇ, ਉਹ ਕੱਚੇ ਰਹੇ ਸੀਗੇ ਉਰੇ? 2015 ਚ ਆਏ ਸੀ ਜੀ। ਨਹੀਂ, ਉਹਨਾਂ ਨੇ ਅਸਾਈਲਮ ਲਗਾਤੀ ਸੀਗੀ। ਕਿੰਨੀ ਦੇਰ ਚ ਅਸਾਈਲਮ ਲਾਈ ਸੀ? ਰਾਈਟ ਵੇ ਲਗਾਤੀ ਸੀਗੀ? ਉਹ ਆਂਦੇ ਤਾਂ ਕਹਿੰਦੇ, ਹੁਣ ਮੈਨੂੰ ਯਾਦ ਵੀ ਨਹੀਂ ਹੈਗਾ, ਬਟ ਆਈ ਥਿੰਕ ਕਹਿੰਦੇ 6 ਮਹੀਨੇ ਇਹ ਸੈਪਰੇਟ ਜਿਹੜੇ ਬਣਾਓ, ਤੁਹਾਨੂੰ ਫਿਰ ਨਾ ਫੈਕਟਸ, ਡੇਟਸ ਟੂਟਸ ਸਾਰੀਆਂ ਜਿਹੜੀਆਂ ਮੈਟਰ ਕਰਦੀਆਂ, ਸਲਾਹ ਦਿੱਤੀ ਨਹੀਂ ਜਾ ਸਕਦੀ, ਕਿਉਂਕਿ ਆਪਾਂ ਵੇਖਣਾ ਹੁੰਦਾ ਕਿ ਅਨਲੌਫੁਲ ਪ੍ਰੈਜ਼ੈਂਸ ਤੋਂ ਬਾਅਦ ਬੰਦਾ ਬਾਹਰ ਗਿਆ ਕਿ ਨਹੀਂ ਗਿਆ, ਡੇਟਸ ਟੂਟਸ ਮੈਟਰ ਕਰਦੇ। ਤੁਸੀਂ ਨਾ ਉਦਾਂ ਆਪਾਂ ਕਿਸੇ ਨੂੰ ਕਹੀਦਾ ਨਹੀਂ ਹੋ ਰਿਹਾ ਕਿ ਤੁਸੀਂ ਸਾਨੂੰ ਕੰਟੈਕਟ ਕਰੋ ਜਾਂ ਕਿਸੇ ਨੂੰ ਕੰਟੈਕਟ ਕਰੋ, ਪਰ ਇਹ ਹੈ ਕਿ ਤੁਹਾਡੀ ਕਿਸੇ ਵੀ ਵਕੀਲ ਨਾਲ ਤੁਸੀਂ ਬਹਿ ਕੇ ਜਿਹੜੀ ਗੱਲਬਾਤ ਆਪਣੀ ਜਿਹੜੀ ਕਰੋ, ਤੇ ਡੇਟਸ ਇਹਦੇ ਵਿੱਚ ਬਹੁਤ ਜਿਹੜੀਆਂ ਮੈਟਰ ਕਰਨੀਆਂ। ਨਹੀਂ, ਬਾਅਦ ਚੋਂ ਹੀ ਲਾਇਆ ਵੀਰ ਜੀ ਉਹਨਾਂ ਨੇ, ਉਹਨਾਂ ਦਾ ਖਤਮ ਹੋਣ ਤੋਂ ਬਾਅਦ ਜਿਹੜਾ ਟਾਈਮ ਪੀਰੀਅਡ 6 ਮੰਥ। ਪਰ ਉਹਨਾਂ ਕੋਲ I-94 ਕਿਹੜਾ ਫਾਰਮ ਹੁੰਦਾ ਉਹ ਹੈਗਾ, ਉਹ ਆਏ ਨੇ, ਬੋਰਡਰ ਕ੍ਰੋਸ ਨਹੀਂ ਕੀਤਾ, ਉਹ ਵਿਜ਼ਟਰ ਆਏ ਸੀਗੇ। ਹਾਂਜੀ, ਵਿਜ਼ਟਰ ਆਏ ਸੀਗੇ ਤੇ I-94 ਦੀ ਡਿਊਰੇਸ਼ਨ ਦੇ ਵਿੱਚ ਹੀ ਲਾਤਾ ਸੀਗਾ ਉਹਨਾਂ ਨੇ? ਇਹ ਨਹੀਂ ਮੈਨੂੰ ਪਤਾ ਹੈਗਾ ਹਲੇ। ਇਹ ਗੱਲ ਆ ਗਈ ਨਾ ਕਿ ਆਪਾਂ ਸਾਰੇ ਦਿਨ ਲੱਗੇ ਰਹੀਏ, ਤੁਸੀਂ ਕਹਿਣਾ ਮੈਨੂੰ ਡੇਟਸ ਨਹੀਂ ਪਤਾ। ਤੁਸੀਂ ਸੈਪਰੇਟ ਅਪਾਇੰਟਮੈਂਟ ਜਿਹੜੀ ਬਣਾਓ। ਪਰ ਜੇ ਲੌਂਗ ਸਟੋਰੀ ਸ਼ਾਰਟ ਜੇ ਇਹਦੀ ਇਹ ਹੈ ਕਿ ਜੇ ਉਹਨਾਂ ਦੀ ਅਨਲੌਫੁਲ ਪ੍ਰੈਜ਼ੈਂਸ ਅਕਰੂ ਨਹੀਂ ਹੋਈ ਤੇ ਫਿਰ ਤੁਹਾਡਾ ਕੰਮ ਰਿਲੇਟਿਵਲੀ ਸਿੰਪਲ ਹੋਣਾ ਵਾ, ਤੇ ਵਿਆਹ ਦੇ ਨਾਲ ਸਿੱਧਾ ਜਿਹੜਾ ਤੁਹਾਡਾ ਉਹ ਰਾਈਟ ਵੇ ਹੋ ਜਾਊਗਾ। ਜੇ ਉਹਨਾਂ ਦੇ ਅਨਲੌਫੁਲ ਪ੍ਰੈਜ਼ੈਂਸ ਵਗੈਰਾ ਅਕਰੂ ਹੋਈ ਸੀ, ਜਾਂ ਸਪੈਸ਼ਲੀ ਕੱਚੇ ਹੋਣ ਤੋਂ ਬਾਅਦ ਉਹ ਵਾਪਸ ਅਮਰੀਕਾ ਟੱਪ ਕੇ ਗਏ ਆ, ਫਿਰ ਵਾਪਸ ਆਏ ਆ, ਤੇ ਹੋਰ ਮੁੱਦੇ ਜਿਹੜੇ ਕ੍ਰੀਏਟ ਹੋ ਜਾਂਦੇ ਆ। ਸਾਰਾ ਜਿਹੜਾ ਇਹਦਾ ਉੱਤੇ ਡਿਪੈਂਡ ਕਰਦਾ ਕਿ ਉਹਨਾਂ ਨੇ ਅਸਾਈਲਮ ਟਾਈਮ ਸਿਰ ਲਾਤੀ ਸੀਗੀ, ਅਨਲੌਫੁਲ ਪ੍ਰੈਜ਼ੈਂਸ ਉਹਨਾਂ ਦੀ 6 ਮਹੀਨੇ ਤੋਂ ਵੱਧ ਤਾਂ ਨਹੀਂ ਹੋਈ। ਉੱਤੇ ਤੁਹਾਡਾ ਇਹ ਜਵਾਬ ਜਿਹੜਾ ਡਿਪੈਂਡ ਕਰਦਾ। ਜੀ ਠੀਕ ਹੈ ਜੀ। ਤਲਵਿੰਦਰ ਜੀ ਸਤਿ ਸ਼੍ਰੀ ਅਕਾਲ।
ਹਾਂਜੀ ਤਲਵਿੰਦਰ ਜੀ ਪੁੱਛੋ ਜੀ ਸਵਾਲ। ਗੁਰਦੇਵ ਜੀ, ਹਾਂਜੀ ਗੁਰਦੇਵ। ਹੈਲੋ, ਹਾਂਜੀ ਹਾਂਜੀ ਪੁੱਛੋ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਸਵਾਲ ਇਹ ਹੈ ਜੀ ਵੀ ਮੈਂ ਤੇ ਮੇਰੀ ਬੇਟੀ ਤੇ ਮੇਰਾ ਬੇਟਾ ਅਸੀਂ F4 ਕੈਟਾਗਰੀ ਤੇ ਇੱਥੇ ਉਰੇ ਆਏ ਹੋਏ ਹਾਂ ਜੀ, USA ਦੇ ਵਿੱਚ ਆਏ ਹਾਂ ਜੀ। ਸਾਨੂੰ ਆਇਆ ਨੂੰ 1 ਮਹੀਨਾ ਹੋ ਗਿਆ ਜੀ। ਜਦੋਂ ਸਰ ਸਾਡੀ ਉੱਥੇ ਇੰਟਰਵਿਊ ਹੋਈ ਹੈ ਜੀ ਬੰਬੇ ਐਮਬੈਸੀ ਵਿੱਚ, ਤੇ ਮੇਰੇ ਵਾਈਫ ਨੂੰ ਉਹਨਾਂ ਨੇ ਸਰ ਵੀਜ਼ਾ ਨਹੀਂ ਦਿੱਤਾ। ਉਹਨਾਂ ਨੇ ਇਹ ਕਿਹਾ ਵੀ ਜਿਹੜੀ ਤੁਹਾਡੀ ਮਾਈਨਰ ਬੇਟੀ ਜਿਹੜੀ ਹੁਣ ਮੇਰੇ ਨਾਲ ਆ ਗਈ ਹੈ ਇੱਥੇ ਜੀ, ਉਹਨਾਂ ਨੇ ਉਹ ਪਹਿਲਾਂ ਸਰ ਅੱਜ ਤੋਂ ਕੋਈ ਪਹਿਲਾਂ ਵਿਜ਼ਟਰ ਵੀਜ਼ੇ ਤੇ ਆਈ ਸੀ ਮੇਰੀ ਵਾਈਫ ਤੇ ਮੇਰੀ ਬੇਟੀ ਇੱਥੇ। ਮੇਰੀ ਬੇਟੀ ਦਾ ਇੱਥੇ ਓਵਰਸਟੇ ਹੋ ਗਿਆ, ਮਾਈਨਰ ਸੀਗੀ ਤਾਂ ਮਾਈਨਰ ਹੀ ਵਾਪਸ ਚਲੀ ਗਈ, ਪਰ 6 ਸਾਲ ਇੱਥੇ ਰਹੀ ਹੈ ਜੀ USA ਦੇ ਵਿੱਚ, ਉਹ ਪੜ੍ਹੀ ਹੈ ਸਕੂਲ ਦੇ ਵਿੱਚ ਜੀ। ਤੇ ਬੇਟੀ ਮੇਰੀ ਬਗੈਰ ਡਿਪੋਰਟ ਹੋਣ ਤੋਂ ਬਗੈਰ ਤੇ ਸਿੱਧੀ ਫਿਰ ਵਾਪਸ ਇੰਡੀਆ ਆ ਗਈ ਤੇ ਉੱਥੇ ਐਮਬੈਸੀ 'ਚ ਇੰਟਰਵਿਊ ਦਿੱਤੀ ਹੈ। ਬੇਟੀ ਨੂੰ ਵੀਜ਼ਾ ਉਹਨਾਂ ਦੇਤਾ, ਮੈਨੂੰ ਦੇਤਾ, ਮੇਰੇ ਬੇਟੇ ਨੂੰ ਦੇਤਾ, ਬਟ ਮੇਰੀ ਵਾਈਫ ਨੂੰ ਉਹਨਾਂ ਨੇ ਕਹਿ ਦਿੱਤਾ ਵੀ ਤੇਰੇ ਤੇ ਏਲੀਅਨ ਸਮਗਲਿੰਗ ਦਾ ਉਹਨਾਂ ਨੇ ਸਰ ਵੇਵਰ ਫਾਈਲ ਕਰਨ ਵਾਸਤੇ ਸਾਨੂੰ ਆਖਿਆ ਜੀ। ਹਾਂਜੀ ਹਾਂਜੀ ਸਰ, ਉਹ ਹੈਗਾ ਜੀ ਸੈਕਸ਼ਨ 212A6E। ਹਾਂਜੀ ਠੀਕ ਹੈ। ਇਹਦੇ ਬਾਰੇ ਸਰ ਪੁੱਛਣਾ ਚਾਹੁੰਦਾ ਵੀ ਇਹਦੇ 'ਚ ਹੁਣ ਸਰ ਕੁਝ ਬਣੇਗਾ ਜਾਂ ਕਿਸ ਤਰ੍ਹਾਂ ਕੀ ਕਰਨਾ ਚਾਹੀਦਾ ਸਾਨੂੰ? ਸਾਡੇ ਕੋਲ ਫਾਰਮ ਹੈਗਾ ਸਾਡੇ ਕੋਲ ਜੀ। ਜਿਹੜੀ ਵਾਈਫ ਆ ਤੁਹਾਡੀ ਉਹ ਕਦੋਂ ਆਪਣਾ, ਇਹ ਕਿਹੜੇ ਸਾਲ ਦੀ ਗੱਲ ਆ ਜਦੋਂ ਉਹ ਕੱਚੇ ਰਹਿ ਗਏ ਸੀਗੇ? 2014 ਦੀ ਸਰ ਗੱਲ ਹੈ ਜੀ। ਉਹ ਵਾਈਫ ਮੇਰੀ 15 ਦਿਨਾਂ ਬਾਅਦ ਵਾਪਸ ਚਲੀ ਗਈ ਸੀ, ਮੇਰਾ ਬੇਟਾ ਵੀ ਤੇ ਮੇਰੀ ਵਾਈਫ ਵੀ। ਬਟ ਮੇਰੀ ਇੱਕ ਬੇਟੀ ਜਿਹੜੀ ਮਾਈਨਰ ਸੀਗੀ ਉਹ ਇੱਥੇ ਰਹਿ ਗਈ। ਸੁਣ ਲਿਆ। ਸੋ ਪਹਿਲਾਂ ਤਾਂ ਜਿਹੜੀ ਜਦੋਂ ਉਹ ਕੱਚੇ ਰਹਿ ਗਏ ਨਾ ਆਪਣਾ 1 ਸਾਲ ਤੋਂ ਜ਼ਿਆਦਾ, ਤਾਂ 10 ਤੁਸੀਂ ਕਿਹਾ 1 ਸਾਲ ਨਹੀਂ 14 ਦਿਨ ਹੀ ਕੱਚੇ ਰਹੇ ਸੀਗੇ? ਨਹੀਂ ਸਰ, ਨਹੀਂ ਵਾਈਫ ਤਾਂ ਮੇਰੇ ਚਲੇ ਗਏ 15 ਦਿਨਾਂ ਬਾਅਦ। ਮੇਰੀ ਬੇਟੀ 6 ਸਾਲ ਰਹੀ ਹੈ ਜੀ ਉੱਥੇ, ਮਾਈਨਰ ਬੇਟੀ 6 ਸਾਲ ਪੜ੍ਹੀ ਇੱਥੇ, ਕੱਚੇ ਰਹਿ ਗਏ ਜੀ। ਤੇ ਆਏ ਪਰ ਵੀਜ਼ੇ ਤੇ ਸੀਗੇ ਨਾ? ਹਾਂਜੀ ਵਿਜ਼ਟਰ ਵੀਜ਼ੇ ਤੇ ਆਏ ਸੀ ਜੀ। ਹਾਂਜੀ, ਨਹੀਂ ਵੇਵਰ ਕਰ ਦੋ, ਏਲੀਅਨ ਸਮਗਲਿੰਗ ਵਾਲਾ ਕੇਸ ਬਣਦਾ ਤਾਂ ਨਹੀਂ ਹੈਗਾ ਇਹ। ਜੇ ਵੀਜ਼ੇ ਤੇ ਆਇਆ ਸੀ ਇਹ 'ਚ ਸਮਗਲਿੰਗ ਕਾਦੀ ਜਿਹੜੀ ਹੈਗੀ ਆ, ਤੇ ਸਮਗਲਿੰਗ ਤਾਂ ਨਹੀਂ ਇਹਦੇ ਵਿੱਚ ਕਿਹਾ ਜਾ ਸਕਦਾ ਕੀਤੀ ਹੈ ਸਰ। ਡਿਊਰਿੰਗ ਇੰਟਰਵਿਊ ਉਹਨਾਂ ਨੇ ਇਹ ਗੱਲ ਪੁੱਛੀ ਆ ਵੀ ਸਾਨੂੰ ਤੁਸੀਂ ਆਪਣਾ ਰਿਲੀਵਿੰਗ ਸਰਟੀਫਿਕੇਟ ਦਿਓ। ਰਿਲੀਵਿੰਗ ਸਰਟੀਫਿਕੇਟ ਉਹਨਾਂ ਮੰਗੇ ਜਦੋਂ ਬੱਚਾ ਇੱਥੋਂ ਗਿਆ। ਅਸੀਂ ਉਹਨਾਂ ਨੂੰ ਰਿਲੀਵਿੰਗ ਸਰਟੀਫਿਕੇਟ ਪੇਸ਼ ਕੀਤਾ। ਇਹੋ ਗੱਲ ਫਸੀ ਵੀ ਤੁਸੀਂ 20 ਅਗਸਤ ਨੂੰ 2014 ਨੂੰ 20 ਅਗਸਤ ਨੂੰ ਤੁਸੀਂ ਸਰਟੀਫਿਕੇਟ ਇਸ਼ੂ ਕਰਾਇਆ ਤੇ 24 ਅਗਸਤ 2014 ਨੂੰ ਤੁਸੀਂ ਟਰੈਵਲ ਕੀਤਾ ਵਾ। ਤੁਹਾਡੀ ਪਹਿਲਾਂ ਹੀ ਪਲੈਨਿੰਗ ਸੀਗੀ ਵੀ ਤੁਸੀਂ ਆਪਣੀ ਬੇਟੀ ਨੂੰ ਇੱਥੇ ਪੜ੍ਹਾਉਣਾ। ਅਸੀਂ ਉਹਦੇ ਬਾਰੇ ਦੱਸਿਆ ਜੀ ਨਹੀਂ, ਇਹ ਸਾਡੀ ਪਲੈਨਿੰਗ ਨਹੀਂ ਸੀ ਹੈਗੀ, ਅਸੀਂ ਉਹਨੂੰ ਕਿਸੇ ਹੋਰ ਸਕੂਲ ਪਰ ਨਹੀਂ ਪਾਉਣਾ ਸੀ, ਤਾਂ ਕਰਕੇ ਉਹਦਾ ਰਿਲੀਵਿੰਗ ਸਰਟੀਫਿਕੇਟ ਲਿਆ। ਤੇ ਪਰ ਉਹਨੇ ਸਾਨੂੰ ਫਿਰ 221 ਜੀ ਦਾ 221 ਜੀ ਦਾ ਨੋਟਿਸ ਦਿੱਤਾ ਵੀ 60 ਦਿਨਾਂ ਬਾਅਦ ਸਰ ਉਹਨਾਂ ਨੇ ਵਾਈਫ ਦਾ ਵੀਜ਼ਾ ਦਿੱਤਾ ਜੀ। ਹੁਣ ਠੀਕ ਹੈ ਜੀ। ਹਾਂਜੀ, ਨਹੀਂ ਵੇਵਰ ਤੁਹਾਨੂੰ ਕਰਨਾ ਪੈਣਾ। ਜਿਹੜੀਆਂ 2-3 ਚੀਜ਼ਾਂ ਤੁਹਾਡੇ ਫੇਵਰ 'ਚ ਜਾਂਦੀਆਂ ਉਹ ਇਹ ਹੈ, ਇੱਕ ਤਾਂ ਵੀਜ਼ੇ ਤੇ ਆਏ ਸੀਗੇ, ਦੂਜਾ ਇਹ ਹੈ ਕਿ ਜਿਹੜਾ ਇਹ ਵੀਜ਼ਾ ਹੈ ਤੁਹਾਡੇ ਕਿੰਨੀ ਦੇਰ ਪਹਿਲਾਂ ਮਿਲਿਆ ਸੀਗਾ ਟਰੈਵਲ ਕਰਨ ਤੋਂ? ਤਕਰੀਬਨ ਸਰ 15 ਦਿਨ ਪਹਿਲਾਂ ਜੀ। 15 ਦਿਨ ਪਹਿਲਾਂ? ਹਾਂਜੀ। ਤੇ ਦੋ ਹੀ ਤੁਹਾਡੇ ਕੋਲ ਫੈਕਟਰ ਜਿਹੜੇ ਇਹਦੇ ਵਿੱਚ ਹੈਗੇ ਆ, ਇੱਕ ਤਾਂ ਕਿ ਬਲੱਡ ਰਿਲੇਸ਼ਨ ਸੀਗਾ ਤੇ ਦੂਸਰਾ ਇਹ ਸੀਗਾ ਕਿ ਵੀਜ਼ਾ ਲੈ ਕੇ ਆਏ ਸੀਗੇ ਹਨਾ। ਇਹਦੇ ਬੇਸ ਤੇ ਤੁਸੀਂ ਆਰਗਿਊ ਕਰ ਸਕਦੇ ਤੇ, ਬਟ ਹਾਂਜੀ ਹੈਗੀ ਤਾਂ ਗੱਲ ਗਲਤ ਆ। ਜੇ ਵੀਜ਼ਾ ਲਿਆ ਤੇ ਝੂਠ ਬੋਲਿਆ ਉਹਨਾਂ ਨੂੰ ਤਾਂ ਓਬਵੀਅਸਲੀ ਉਹਦੀ ਸਜ਼ਾ ਫਿਰ ਦੇ ਰਿਹਾ ਇੱਕ ਤਰ੍ਹਾਂ, ਪਰ ਵੇਵਰ ਤੁਸੀਂ ਕਰ ਸਕਦੇ। ਠੀਕ ਹੈ ਜੀ। ਅਗਲੇ ਕਾਲਰ ਨੇ ਹਰਜਿੰਦਰ ਜੀ। ਹੈਲੋ ਭਾਈ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਇਹ ਪੁੱਛਣਾ ਸੀ ਭਾਜੀ, ਮੇਰਾ ਲਾਸਟ ਈਅਰ ਨਾ ਜੱਜ ਨੇ ਨਾ ਵਿਦ ਹੋਲਡਿੰਗ ਗ੍ਰਾਂਟ ਕੀਤੀ ਸੀ ਤੇ ਮੈਂ ਨਾ I-94 ਅਪਲਾਈ ਕੀਤਾ ਸੀ ਤੇ ਮੇਰਾ ਨਾ I-94 ਆ ਗਿਆ ਤੇ ਮੈਨੂੰ ਜਿੱਦਾਂ ਮੈਂ ਸਿਟੀਜ਼ਨ ਨਾਲ ਵਿਆਹ ਕਰਾਵਾਂ ਤੇ ਮੈਨੂੰ ਕੰਟਰੀ ਆਊਟ ਕਰਨਾ ਪਊਗਾ। ਵਿਦ ਹੋਲਡ ਦੁਬਾਰਾ ਦੱਸਿਓ ਇੱਕ ਵਾਰੀ, ਤੁਹਾਡਾ I-94 ਕਿਹੜੇ ਬੇਸ ਤੇ ਆਇਆ ਸੀਗਾ? ਭਾਜੀ ਇਹ ਨਹੀਂ ਪਤਾ, ਮੈਂ ਉਹਨਾਂ ਨੂੰ USCIS ਵਾਲਿਆਂ ਨੂੰ ਕਾਲ ਕੀਤੀ ਸੀ ਤੇ ਉਹਨਾਂ ਨੇ ਆਪਣੇ ਮੈਨੂੰ 2-4 ਸਵਾਲ ਕੀਤੇ ਸੀ ਤੇ ਬਾਅਦ ਵਿੱਚ ਫਿਰ 15-20 ਦਿਨਾਂ ਬਾਅਦ ਕੰਟਰੀ ਆਪਣੇ ਮੈਨੂੰ ਨਾ I-94 ਆ ਗਿਆ ਸੀ, ਪਰ ਉੱਤੇ ਮੋਹਰ ਲੱਗੀ ਹੈ ਕਿ US ਅਸਾਈਲਮ ਸਟੇਟਸ ਗ੍ਰਾਂਟਡ ਇੰਡੈਫੀਨੇਟਲੀ। ਤੇ ਉਹ ਅਸਾਈਲਮ ਤੁਹਾਨੂੰ ਮਿਲ ਗਿਆ ਰਾਈਟ, ਇਹ ਕਹਿ ਰਹੇ ਨਾ? ਨਹੀਂ ਮੈਨੂੰ ਵਿਦ ਹੋਲਡਿੰਗ ਗ੍ਰਾਂਟ ਕੀਤੀ ਸੀ। ਵਿਦ ਹੋਲਡਿੰਗ ਤੇ I-94 ਭਾਜੀ I-94 ਦੇਖ ਕੇ ਪਤਾ ਲੱਗਣਾ। ਤੇ ਇਹਦਾ ਹੁਣ ਕੀ ਹੁੰਦਾ ਰੂਲ ਮੈਨੂੰ ਹੁਣ ਪਤਾ ਨਹੀਂ। ਮੋਸਟ ਲਾਈਕਲੀ ਜਿੱਦਾਂ ਤੁਸੀਂ ਕਹਿ ਰਹੇ ਆ, ਜੇ ਤੁਹਾਨੂੰ I-94 ਆ ਗਿਆ ਰਾਈਟ, ਕੇਸ ਪਾਸ ਹੋਣ ਤੋਂ ਬਾਅਦ ਤੁਹਾਡਾ, ਤੇ ਫਿਰ ਕੀ ਜਿਹੜਾ ਵਿਦ ਹੋਲਡਿੰਗ ਹੁੰਦਾ ਭਾਜੀ, ਉਹ ਤਾਂ ਇਟਸੈਲਫ ਇੱਕ ਰਿਮੂਵਲ ਆਰਡਰ ਹੁੰਦਾ, ਉੱਤੇ ਨਹੀਂ ਬੰਦਾ ਪੱਕਾ ਹੋ ਸਕਦਾ। ਜੇ ਕੇਸ ਤੁਹਾਡਾ ਪਾਸ ਹੋਇਆ ਸੀਗਾ I-94 ਤੁਹਾਡੇ ਕੋਲ ਹੈਗਾ ਤਾਂ ਉਹਦੇ ਬੇਸ ਤੇ ਬੰਦਾ ਗ੍ਰੀਨ ਕਾਰਡ ਜਿਹੜਾ ਫਾਈਲ ਕਰ ਸਕਦਾ ਹੈ ਨਾ। ਇਹਦੇ ਵਿੱਚ ਆਪਾਂ ਕਈ ਵਾਰੀ ਜਿਹੜਾ ਸ਼ੋ ਕੀਤਾ 1-2 ਜਣੇ ਨੂੰ ਪ੍ਰੋਬਲਮ ਵੀ ਜਿਹੜੀ ਆਈ ਸੀਗੀ। ਪ੍ਰੋਬਲਮ ਇਹ ਆ ਜਾਂਦੀ ਹੈ ਕਿ ਜਿਹੜੀ ਰੈਗੂਲੇਸ਼ਨ ਹੈ ਨਾ, ਦ ਵੇ ਦੇ ਆਰ ਰਿਟਨ ਇਜ਼ ਕਿ
ਐਡਮਿਸ਼ਨ ਜਾਂ ਇਨਸਪੈਕਸ਼ਨ ਜਾਂ I-94 ਬਾਰਡਰ ਤੇ ਮਿਲਿਆ ਹੋਵੇ, ਜਿਹੜੇ ਫਿਊਚਰ ਦੇ ਵਿੱਚ ਨਹੀਂ ਸਾਨੂੰ ਪਤਾ ਕਿ ਲਾਜ਼ ਜਾਂ ਰੈਗੂਲੇਸ਼ਨਸ ਦੀ ਕਿੱਦਾਂ ਇੰਟਰਪ੍ਰੀਟੇਸ਼ਨ ਹੋਣੀ ਹੈ, ਕੀ ਹੋਣੀ ਹੈ। ਤੇ ਉਹਨਾਂ ਨੂੰ ਅਕਸਰ ਇਹ ਰეკਮੈਂਡੇਸ਼ਨ ਹੁੰਦੀ ਹੈ ਕਿ ਜਿਹੜਾ ਬੰਦਾ ਟਰੈਵਲ ਕਰ ਸਕਦਾ ਉਹ ਕੁਇਕ ਟ੍ਰਿਪ ਜਿਹੜਾ ਟਰੈਵਲ ਡਾਕੂਮੈਂਟ ਦੇ ਨਾਲ ਮੈਕਸੀਕੋ ਤੋਂ ਲੈ ਕੇ ਇੰਸਪੈਕਟਡਮੈਂਟ ਹੋ ਕੇ ਆ ਜਾਵੇ, ਤਾਂ ਉਹਦਾ ਫਿਰ ਕਲੀਨ ਜਿਹੜਾ 100% ਰੈਕਡ ਜਿਹੜਾ ਹੋ ਜਾਂਦਾ। ਸੋ ਮੈਨੂੰ ਹੁਣ ਜਿੱਦਾਂ ਤੁਸੀਂ ਗੱਲ ਦੱਸ ਰਹੇ ਆ, ਆਈ ਕੈਨ ਨਾਟ ਟੈਲ ਕਿ ਤੁਸੀਂ ਜੇ ਬਾਹਰ ਟਰੈਵਲ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਆ, ਕੀ ਤੁਹਾਨੂੰ ਗ੍ਰਾਂਟ ਹੋਇਆ ਟਰੈਵਲ ਡਾਕੂਮੈਂਟ ਦੀ ਪੋਸੀਬਿਲਿਟੀ ਹੈਗੀ ਹੈ ਕਿ ਨਹੀਂ ਹੈਗੀ। ਪਰ ਇਹ ਹੈ ਕਿ ਜੇ I-94 ਤੁਹਾਡਾ ਹੈਗਾ, ਵਿਆਹ ਕਰਾਇਆ, ਸੋ ਜਿਹੜੀ 485 ਦੀ ਐਪਲੀਕੇਸ਼ਨ ਜਿਹੜੀ ਹੈਗੀ ਆ, ਉਹਦੀ ਆਫਕੋਰਸ ਤੁਸੀਂ I-94 ਦੇ ਬੇਸ ਤੇ ਟਰਾਈ ਜ਼ਰੂਰ ਕਰ ਸਕਦੇ ਆ ਜੇ ਤੁਸੀਂ ਰਿਸਕ ਨਹੀਂ ਲੈਣਾ ਬਾਹਰ ਜਾਣ ਦਾ। ਜੀ ਠੀਕ ਹੈ ਜੀ, ਮੈਂ ਇਹ ਪੁੱਛਣਾ ਸੀ ਮਤਲਬ ਸਿਟੀਜ਼ਨ ਨਾਲ ਵਿਆਹ ਕਰਾ ਸਕਦਾ ਜੀ। ਓਕੇ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਦਵਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਇੱਕ ਜਿਹੜਾ ਹਾਂਜੀ HR ਵਾਲੀ ਜਿਹੜੀ ਈਮੇਲ ਦਿੱਤੀ ਸੀ ਨਾ, ਉਹ ਤੇ ਕੇਸ ਕੂਸ ਨਹੀਂ ਉਹਨੇ ਕੋਈ ਸਾਨੂੰ, ਸਿਰਫ ਜੌਬ ਐਪਲੀਕੇਸ਼ਨ ਵਾਸਤੇ ਸੀ HR@immigration.global, ਤੇ ਉਹ ਬਾਕੀ ਉੱਤੇ ਕੋਈ ਕੇਸ ਕੂਸ ਵਾਲੀ ਈਮੇਲ ਨਾ ਭੇਜੋ, ਸਾਰੀਆਂ ਇਗਨੋਰ ਹੋਣੀਆਂ ਵਾ ਪਹਿਲਾਂ ਹੀ, ਮਤਲਬ ਰਾਈਟ ਵੇ ਤੁਹਾਨੂੰ ਦੱਸਤਾ ਇੱਥੇ ਔਨ ਨੋਟਿਸ, ਹਨਾ। ਠੀਕ ਹੈ। ਸਿਰਫ ਜਿਹੜੀ HR ਡਿਪਾਰਟਮੈਂਟ ਦੀ ਈਮੇਲ, HR ਦੀ ਸਿਰਫ ਰੈਜ਼ਿਊਮੇ ਆਪਣਾ ਕਰ ਲਓ ਜੀ, ਜੀ ਕਵਰ ਲੈਟਰ ਦੇ ਨਾਲ ਜੀ। ਤੇ ਦਵਿੰਦਰ ਜੀ। ਹਾਂਜੀ ਭਾਜੀ, ਟਰਕਿਆਨਾ ਸਰ ਨੂੰ ਇੱਕ ਰਿਕੁਐਸਟ ਸੀਗੀ ਜੀ, ਡਿਸਮਿਸ ਕੇਸਾਂ ਬਾਰੇ ਦੱਸਣ ਨੂੰ, ਬੜੇ ਮੁੰਡਿਆਂ ਦੇ ਹੋਣ ਦਾ ਆ। ਮੇਰਾ ਆਪਣਾ ਜੋ ਹੈ ਜੀ ਵਿਦਆਊਟ ਪ੍ਰੈਜੁਡਿਸ, ਤੇ ਪਲੀਜ਼ ਐਕਸਪਲੇਨ ਕਰ ਦਿਓ ਜੀ ਇੱਕ ਵਾਰੀ। ਮੈਂ ਵੀਡੀਓ ਲੱਭਦਾ ਤਾਂ ਲੱਭੀ ਨਹੀਂ ਜੀ ਇਹਦੀ। ਜੀ। ਸੋ ਭਾਜੀ ਜਿਹੜਾ ਨਾ ਡਿਸਮਿਸ ਵਿਦਆਊਟ ਪ੍ਰੈਜੁਡਿਸ ਇਹ ਹੁੰਦਾ ਕਿ ਡਿਪੈਂਡ ਕਰਦਾ ਕਿਹੜੇ ਅਦਾਰੇ ਮੋਰੇ ਆਪਾਂ ਗੱਲ ਜਿਹੜੀ ਕਰ ਰਹੇ ਹਾਂ। ਜਿਹੜਾ ਕੋਰਟ ਦੇ ਮੋਰੇ ਜਦੋਂ ਤੁਸੀਂ ਹੁੰਦੇ ਹੋ, ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਹੁੰਦੇ ਹੋ, ਰਿਮੂਵਲ ਡੀਪੋਰਟੇਸ਼ਨ ਪ੍ਰੋਸੀਡਿੰਗ ਜਿਹਨੂੰ ਕਹਿੰਦੇ ਆ। ਉਹ ਕਹਿੰਦੇ ਕਿ ਤੈਨੂੰ ਵਾਪਸ ਭੇਜਣਾ ਵਾ, ਕਿਉਂ ਨਾ ਭੇਜੀਏ, ਤੇ ਬੰਦਾ ਆਪਣੀ ਸਫਾਈ ਦਿੰਦਾ ਉਹਨਾਂ ਨੂੰ ਕਿ ਮੇਰਾ ਅਸਾਈਲਮ ਆ, ਜਾਂ ਮੇਰਾ ਵਿਆਹ ਹੋ ਗਿਆ, ਜਾਂ ਮੇਰੇ ਕੋਲ ਆਹ ਆਪਸ਼ਨ ਆ, ਹਨਾ। ਤੇ ਉਹ ਜਿਹੜੀਆਂ ਪ੍ਰੋਸੀਡਿੰਗਸ ਨੂੰ ਉਹ ਕਹਿੰਦੇ ਆ ਕਿ ਜੇ ਉਹਨਾਂ ਨੂੰ ਲੱਗੇ ਕਿ ਬੰਦਾ ਹਾਈ ਪ੍ਰਾਇੋਰਟੀ ਨਹੀਂ ਹੈਗਾ, ਉਹਨਾਂ ਦੀ ਖਤਰਾ ਨਹੀਂ ਹੈਗਾ, ਤੇ ਕਲੀਨ ਰੈਕਡ ਜੇ ਇਹਦਾ ਹੈਗਾ, ਤਾਂ ਉਹ ਪ੍ਰੋਸੀਡਿੰਗ ਨੂੰ ਡਿਸਮਿਸ ਕਹਿੰਦੇ ਕਰ ਦੇਣਾ। ਡਿਸਮਿਸ ਦਾ ਮਤਲਬ ਕਿ ਆਪਾਂ ਜ਼ਰੂਰੀ ਨਹੀਂ ਸਮਝਦੇ ਕਿ ਤੈਨੂੰ ਆਪਾਂ ਤੇਰੇ 'ਚ ਡਿਸੀਜਨ ਆਪਾਂ ਜਿਹੜਾ ਦਈਏ ਤੇ ਤੇਰਾ ਕੇਸ ਜਿਹੜਾ ਉਹ ਖਾਰਜ ਕਰਦੇ ਆ। ਵਿਦਆਊਟ ਪ੍ਰੈਜੁਡਿਸ ਦਾ ਮਤਲਬ ਹੁੰਦਾ, ਪ੍ਰੈਜੁਡਿਸ ਹੁੰਦਾ ਕਿ ਸਾਨੂੰ ਤੇਰੇ ਉੱਤੇ ਕੋਈ ਨੈਗੇਟਿਵ ਆਪਾਂ ਫਾਈਂਡਿੰਗ ਨਹੀਂ ਕਰ ਰਹੇ ਹੈਗੇ, ਤੇ ਆਪਾਂ ਬਿਲਕੁਲ ਕਲੀਨ ਤਰੀਕੇ ਨਾਲ ਤੇਰਾ ਕੇਸ ਜਿਹੜਾ ਉਹ ਡਿਸਮਿਸ ਕਰਤਾ। ਤੇ ਹੁਣ ਤੇਰੇ ਕੋਲ ਜਿਹੜਾ ਵੀ ਹੋਰ ਆਪਸ਼ਨਾਂ ਅਵੇਲੇਬਲ ਹੈਗੀਆਂ, ਮੰਨ ਲਓ ਕਿ ਕੋਈ ਵਿਆਹ ਕਰਾ ਕੇ ਪੱਕਾ ਹੋ ਸਕਦਾ, ਜਾਂ ਕੋਈ ਅਸਾਈਲਮ ਆਫਿਸ 'ਚ ਜਾ ਸਕਦਾ, ਤੁਸੀਂ ਆਪਣੀਆਂ ਹੋਰ ਜਿਹੜੀਆਂ ਆਪਸ਼ਨਾਂ ਉਹ ਪਰਸੂ ਕਰੋ, ਤੇ ਕੋਰਟ ਤੁਹਾਡੇ 'ਚ ਦਿਲਚਸਪੀ ਨਹੀਂ ਹੁਣ ਰੱਖਦੀ ਇਸ ਮੌਕੇ ਤੋਂ ਬਾਅਦ, ਬਗੈਰ ਕਿਸੇ ਪੱਖਪਾਤ ਤੋਂ, ਮਤਲਬ ਉਹਨਾਂ ਨੇ ਡਿਸਮਿਸ ਕੀਤਾ ਆ। ਠੀਕ ਹੈ ਭਾਜੀ। ਤਾਂ ਜਿੱਦਾਂ ਮੇਰੇ ਤੇ ਰਿਮੂਵਿੰਗ ਦਾ ਉਹਨਾਂ ਨੇ ਹਟਾਤੀ ਆ, ਜਿੱਦਾਂ ਹੁਣ ਵਿਆਹ ਕਰਾ ਲਵਾਂ ਭਾਜੀ, ਤੇ ਉਹ ਮੈਨੂੰ ਵਾਪਸ ਤਾਂ ਵੀ ਜਾਣਾ ਪਊਗਾ। ਤੁਹਾਨੂੰ I-94 ਮਿਲਿਆ ਸੀਗਾ? ਨਹੀਂ ਭਾਜੀ, ਮੈਨੂੰ I-94 ਨਹੀਂ ਮਿਲਿਆ ਜੀ। ਮੈਂ ਅਸਾਈਲਮ ਵੈਸੇ ਦੁਬਾਰਾ ਕੇਸ ਲਾਤਾ ਆ ਜੀ ਆਪਣਾ। ਹਾਂਜੀ, ਮੈਂ ਅਸਾਈਲਮ ਦੁਬਾਰਾ ਕੇਸ ਲਾਤਾ ਜੀ, ਤੇ ਮੇਰਾ USCIS 'ਚ ਬੋਲਣ ਲੱਗ ਪਿਆ ਵੀ ਤੁਸੀਂ ਵਿਆਹ ਵਾਲਾ ਕਰਾ ਸਕਦੇ ਆ। ਜੇ ਤੁਸੀਂ ਅਮਰੀਕਾ ਦੇ ਵਿੱਚ ਹਰ ਟਾਈਮ ਤੁਸੀਂ ਅਸਾਈਲਮ ਫਾਈਲ ਕੀਤਾ ਸੀ, ਮਤਲਬ ਕਿ ਕੋਈ ਵੀ ਏਦਾਂ ਦਾ ਟਾਈਮ ਨਹੀਂ ਹੈਗਾ ਕਿ ਤੁਸੀਂ ਸਾਰਾ ਮਿਲਾ ਕੇ ਜਿਹੜਾ ਟੋਟਲ 6 ਮਹੀਨੇ ਤੋਂ ਵੱਧ ਕੱਚੇ ਰਹੇ ਹੋ, ਹਨਾ। ਜੇ ਤੁਹਾਡੇ ਏਦਾਂ 6 ਮੰਥ ਮਤਲਬ 180 ਡੇਜ਼ ਤੋਂ ਜ਼ਿਆਦਾ ਤੁਸੀਂ ਕੱਚੇ ਨਹੀਂ ਰਹੇ, ਤੇ ਤੁਹਾਡਾ ਫਿਰ ਥੋੜਾ ਜਿਹਾ ਸੌਖਾ ਹੋ ਜਾਣਾ। ਹੋ ਸਕਦਾ ਤੁਹਾਨੂੰ 601 ਵੇਵਰ ਨਾ ਕਰਨਾ ਪਵੇ, ਤੇ ਅਦਰਵਾਈਜ਼ ਜਿਹੜਾ ਕੱਚਾ ਬੰਦਾ ਆ ਉਹਨੂੰ ਕੰਟਰੀ ਆਊਟ ਜਿਹੜਾ ਆਪਣਾ ਕਰਨਾ ਪੈਂਦਾ, ਵੇਵਰ ਲੈ ਕੇ ਜਾਣਾ ਪੈਂਦਾ, ਤੇ 4-5 ਸਾਲ ਦਾ ਜਿਹੜਾ ਪ੍ਰੋਸੈਸ ਉਹ ਪੈ ਜਾਂਦਾ। ਠੀਕ ਹੈ ਭਾਜੀ, ਥੈਂਕ ਯੂ ਜੀ, ਬਹੁਤ ਬਹੁਤ ਜੀ, ਸ਼ੁਕਰੀਆ ਜੀ। ਇੱਕ ਸਵਾਲ ਆ ਰਿਹਾ ਆਪਾਂ ਨੂੰ ਫੇਸਬੁੱਕ ਦੇ ਉੱਤੇ, ਪੁੱਛਦੇ ਨੇ, ਕਹਿੰਦੇ ਵੀ ਉਹਨਾਂ ਦਾ ਡਿਸਪਿਊਟ ਚੱਲ ਰਿਹਾ ਉਹਨਾਂ ਦੇ ਆਪਣੇ ਪਾਰਟਨਰ ਹਸਬੈਂਡ ਦੇ ਨਾਲ। ਕਹਿੰਦੇ ਵੀ ਘਰ ਛੱਡ ਕੇ ਚਲਾ ਗਿਆ ਪਿਛਲੇ 20 ਦਿਨਾਂ ਤੋਂ। ਅਸਾਈਲਮ ਦਾ ਕੇਸ ਉਹਨਾਂ ਦਾ ਇਕੱਠਿਆਂ ਚੱਲ ਰਿਹਾ ਸੀਗਾ। ਡਿਵੋਰਸ ਕਹਿੰਦੇ ਵੀ ਫਾਈਲ ਹੋਇਆ ਆ, ਵੀ ਉਹਨਾਂ ਦੇ ਅਸਾਈਲਮ ਕੇਸ ਦੇ ਉੱਤੇ ਕੀ ਅਸਰ ਪਊਗਾ। ਵੀ ਉਹਨਾਂ ਦੇ ਹਸਬੈਂਡ ਦੇ ਨਾਂ ਦੇ ਉੱਤੇ ਮੇਨ ਸੀਗਾ, ਮੈਨੂੰ ਲੱਗਦਾ ਪ੍ਰਾਇਮਰੀ ਉਹਨਾਂ ਦੇ ਹਸਬੈਂਡ ਸੀਗੇ, ਤੇ ਉਹਨਾਂ ਦਾ ਬੇਟਾ ਉਹਨਾਂ ਦੇ ਉੱਤੇ ਡਿਪੈਂਡੈਂਟ ਆ, ਤੇ ਉਹ ਬੇਟਾ ਉਹਨਾਂ ਦੇ ਕੋਲ ਆ। ਸੋ ਕੀ ਹੋਊਗਾ ਉਹਨਾਂ ਦੇ ਲਈ? ਸੋ ਤੁਸੀਂ ਆਪਣਾ ਜਿਹੜਾ ਕੇਸ ਆ ਸੈਪਰੇਟਲੀ ਫਾਈਲ ਕਰੋ, ਤੇ 1 year ਡੈਡਲਾਈਨ ਜਿਹੜੀ ਹੁੰਦੀ ਹੈ ਉਹ ਤੋਂ ਐਕਸੈਪਸ਼ਨ ਜਿਹੜੀ ਕਲੇਮ ਕਰੋ, ਕਿਉਂਕਿ ਐਕਸਟਰਾਆਰਡੀਨਰੀ ਸਰਕਮਸਟੈਂਸ ਆ, ਜਿੱਦਾਂ ਡਿਵੋਰਸ ਇੱਕ ਐਕਸਟਰਾਆਰਡੀਨਰੀ ਸਰਕਮਸਟੈਂਸ ਹੋ ਸਕਦਾ ਕਿ ਪਹਿਲਾਂ ਤੁਸੀਂ ਇਕੱਠੇ ਸੀਗੇ। ਡਿਵੋਰਸ ਫਾਈਲ ਹੋਣ ਤੋਂ ਬਾਅਦ ਜਾਂ ਅਪਰੂਵ ਹੋਣ ਤੋਂ ਬਾਅਦ ਹੀ ਕਰ ਸਕਦੇ ਆ, ਜਾਂ ਡਿਊਰਿੰਗ ਡਿਵੋਰਸ ਪ੍ਰੋਸੈਸ ਵੀ ਹੋ ਸਕਦਾ? ਰਾਈਟ ਵਾਈ ਤੁਸੀਂ ਜਿਹੜਾ ਫਾਈਲ ਕਰੋ ਆਪਣਾ ਅਸਾਈਲਮ। ਠੀਕ ਹੈ ਜੀ। ਤੇ ਤੁਹਾਡਾ ਖੁਦ ਦਾ ਕਲੇਮ ਆ, ਤੁਸੀਂ ਖੁਦ ਦਾ ਦੱਸੋ। ਜੇ ਖੁਦ ਦਾ ਨਹੀਂ ਕਲੇਮ ਆ, ਤੁਹਾਡੇ ਹਸਬੈਂਡ ਦੇ ਬੇਸ ਤੇ ਹੀ ਆ, ਤੇ ਤੁਸੀਂ ਉਹਨੂੰ ਆਪਣਾ ਜਿਹੜਾ ਡੈਰੀਵੇਟਿਵ ਕਲੇਮ ਆ, ਇੰਪਿਊਟਡ ਹੁੰਦਾ ਕਿ ਕਿਸੇ ਹੋਰ ਦੀ ਚੀਜ਼ ਦਾ, ਕਿ ਕਿਸੇ ਦੇ ਹੋਰ ਦੇ ਪੰਗਿਆਂ ਕਰਕੇ ਤੁਹਾਨੂੰ ਵੀ ਜੇ ਪੰਗੇ ਪੈ ਸਕਦੇ ਹਨਾ, ਕਿ ਤੁਹਾਡਾ ਡਾਇਰੈਕਟਲੀ ਨਹੀਂ ਆ, ਪਰ ਕਿਸੇ ਕਰਕੇ ਤੁਸੀਂ ਪ੍ਰੋਬਲਮ ਜਿਹੜੇ ਪੈ ਜਾਂਦੇ ਆ, ਤੇ ਤੁਸੀਂ ਉਹ ਡੈਰੀਵੇਟਿਵ ਜਿਹੜਾ ਹੁਣ ਇਸ ਵੇਲੇ ਤੁਹਾਡਾ ਕਲੇਮ ਚੱਲਦਾ, ਤੁਸੀਂ ਆਪਣਾ ਸੈਪਰੇਟ ਕਰੋ,
ਤੇ ਇੰਪਿਊਟਡ ਜਿਹੜਾ ਫਿਰ ਕੇਸ ਆਪਣਾ ਜਿਹੜਾ ਉਹ ਲਗਾਓ। ਠੀਕ ਹੈ ਜੀ। ਇੱਕ ਪੁੱਛਿਆ ਜਾ ਰਿਹਾ ਕਹਿੰਦੇ ਕੈਨੇਡਾ ਤੋਂ ਬਾਰਡਰ ਪਾਸ ਆਏ ਨੂੰ ਵਰਕ ਪਰਮਿਟ ਮਿਲ ਸਕਦਾ? ਇੱਕ ਵਾਰ ਡਿਪੋਰਟ ਹੋਇਆ ਸੀ, ਮੌਂਟਰੀਅਲ ਦੇ ਵਿੱਚ ਐਂਟਰੀ ਕੀਤੀ ਸੀ, ਹੁਣ ਦੁਬਾਰਾ ਉਹਨੇ ਮੌਂਟਰੀਅਲ ਤੋਂ ਕਹਿੰਦਾ ਐਂਟਰੀ ਕੀਤੀ। ਬਹੁਤ ਸਾਰੇ ਜਿਹੜੇ ਫੈਕਟਰ ਉਹਦੇ ਵਿੱਚ ਮੈਟਰ ਕਰਦੇ ਆ ਕਿ ਜਿਹੜਾ 5 ਸਾਲ ਦਾ ਰਿਮੂਵਲ ਲੱਗਾ ਸੀਗਾ, 10 ਸਾਲ ਦਾ ਰਿਮੂਵਲ ਲੱਗਾ ਸੀਗਾ, ਬੰਦਾ ਉਹ ਰਿਮੂਵਲ ਦਾ ਟਾਈਮ ਕੱਟ ਕੇ ਵਾਪਸ ਆ ਰਿਹਾ ਕਿ ਵਿੱਚ ਹੀ ਵਾਪਸ ਆ ਰਿਹਾ। ਤੇ ਇਹਦੇ ਵਿੱਚ ਉਹਨਾਂ ਨੇ ਹੁਣ ਤਾਂ CLP ਵਗੈਰਾ ਉਹ ਸਾਰੇ ਮੁੱਦੇ ਬੜੇ ਜ਼ਿਆਦਾ ਜਿਹੜੇ ਲੱਗ ਜਾਂਦੇ ਆ। ਤੇ ਓਬਵੀਅਸਲੀ ਪਹਿਲਾ ਸਵਾਲ ਤਾਂ ਇਹ ਹੋਊਗਾ ਕਿ ਮੌਂਟਰੀਅਲ ਦੇ ਵਿੱਚ ਤੁਸੀਂ ਅਸਾਈਲਮ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ, ਕਿਉਂ ਨਹੀਂ ਕੀਤਾ ਸੀਗਾ, ਉਹਦਾ ਕੀ ਬਣਿਆ। ਤੇ ਦੂਸਰੀ ਗੱਲ, ਜਿਹੜੇ ਰਿਪੀਟ ਐਂਟਰੈਂਟਸ ਹੁੰਦੇ ਆ ਤੇ ਡਿਪੋਰਟੇਸ਼ਨ ਵਾਲੇ ਟਾਈਮ 'ਚ ਆ ਜਾਂਦੇ ਆ, ਜਿਹੜੇ 1 ਸਾਲ ਤੋਂ ਕੱਚੇ ਰਹਿ ਕੇ ਚੱਲ ਜਾਂਦੇ ਆ, ਕਈ ਵਾਰੀ ਉਹ ਵਾਪਸ ਆ ਜਾਂਦੇ ਆ। ਕਈ ਸਾਰੇ ਸਿਨੈਰੀਓ ਤੁਹਾਨੂੰ ਪਰਮਾਨੈਂਟ ਬਾਰ ਵੀ ਜਿਹੜੀ ਲੱਗ ਸਕਦੀ ਆ। ਤੇ ਜਿਹੜੇ ਰਿਪੀਟ ਐਂਟਰੈਂਟ ਜਿਹੜਾ ਹੁੰਦਾ ਉਹਨਾਂ ਦਾ ਕਿਸੇ ਨੂੰ ਵੀ ਸਾਡੀ ਕੋਈ ਇਨਕਰੇਜਮੈਂਟ ਨਹੀਂ ਹੈਗੀ ਬਾਰਡਰ ਟੱਪਣ ਦੀ ਕਿਸੇ ਵੀ ਤਰੀਕੇ ਨਾਲ, ਕੋਈ ਝੂਠ ਨਹੀਂ ਬੋਲਣਾ, ਕੁਛ ਨਹੀਂ ਬੋਲਣਾ। ਤੇ ਉਹ ਮਾਮਲਿਆਂ ਦੇ ਵਿੱਚ ਆਪਾਂ ਕਦੀ ਸਲਾਹ ਨਹੀਂ ਦੇਈਦੀ ਕਿਸੇ ਨੂੰ ਕਿ ਕਿੱਦਾਂ ਬਾਰਡਰ ਟੱਪਣਾ, ਕੀ ਕਹਿਣਾ ਉੱਥੇ, ਕੀ ਕਿਵੇਂ ਆ। ਸਾਡੇ ਵੱਲੋਂ ਤਾਂ ਨਾ ਆਓ, ਹਨਾ, ਸਿੱਧੀ ਜਿਹੀ ਗੱਲ ਆ। ਤੇ ਉਹਨਾਂ ਨੇ ਰੀਜ਼ਨੇਬਲ ਫੇਅਰ ਇੰਟਰਵਿਊ ਇੱਕ ਹੁੰਦੀ ਆ, ਪਹਿਲਾਂ ਜਿੱਦਾਂ ਨੋਰਮਲੀ ਪਹਿਲੀ ਵਾਰੀ ਬੰਦਾ ਹੁੰਦਾ ਕ੍ਰੈਡੀਬਲ ਫੇਅਰ ਇੰਟਰਵਿਊ ਹੁੰਦੀ ਆ, ਤੇ ਜਿਹੜੇ ਦੂਜੇ ਰਿਪੀਟ ਐਂਟਰ ਰੀਜ਼ਨੇਬਲ ਫੇਅਰ ਇੰਟਰਵਿਊ RFI ਉਹਨੂੰ ਕਹਿੰਦੇ ਆ। ਤੇ ਉਹਦੇ ਵਿੱਚ ਉਹ ਨਹੀਂ ਉਹਨਾਂ ਨੂੰ ਦਮ ਲੱਗਿਆ ਤੇ ਬੰਦੇ ਦਾ ਦੁਬਾਰਾ ਜਿਹੜਾ ਰੀਮੂਵਲ ਆਰਡਰ ਉਹਨੂੰ ਰੀਇਨਸਟੇਟ ਵੀ ਜਿਹੜਾ ਕਰ ਦਿੰਦੇ ਆ। ਤੇ ਕਈ ਜਿਹੜੇ ਲੋਕ ਹੋਏ ਆ ਜ਼ਰੂਰ ਇਦਾਂ ਦੇ ਆਏ ਆ ਜਿਹੜੇ RFI ਪਾਸ ਕਰ ਗਏ ਸੀਗੇ ਤੇ ਜਿਨ੍ਹਾਂ ਦੇ ਵਾਕਈ ਕੀ ਮੁੱਦੇ ਪਹਿਲਾਂ ਕੁਝ ਹੋਰ ਸੀਗੇ, ਦੁਬਾਰਾ ਜਾ ਕੇ ਕੁਝ ਹੋਰ ਟੋਟਲੀ ਅਲੱਗ ਪ੍ਰੂਫ ਵਗੈਰਾ ਸਾਰਾ ਜਿਹੜਾ ਉਹ ਉਹਨਾਂ ਕੋਲ ਜਿਹੜਾ ਸੀਗਾ। ਤੇ ਅਦਰਵਾਈਜ਼ ਜਿਹੜੀ ਆ ਕੈਨੇਡਾ ਦੀ ਸਿਚੁਏਸ਼ਨ ਜਿਹੜੀ ਦੱਸਦੇ ਆ, ਜੇ ਰਿਮੂਵਲ ਪੀਰੀਅਡ ਦੇ ਵਿੱਚ ਹੀ ਇਹ ਵਾਪਸ ਵੜਨ ਦੀ ਕੋਸ਼ਿਸ਼ ਕਰ ਰਿਹਾ ਤਾਂ ਇਹ ਡਿਫਿਕਲਟ ਹੈਗਾ ਜੀ। ਅਗਲੇ ਕਾਲਰ ਨੇ ਕਮਲ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਮੇਰਾ ਟੇਰਕਿਆਨਾ ਸਰ ਨੂੰ ਸਵਾਲ ਹੈ ਸਰ। ਮੈਂ ਇਸ ਸਾਲ ਦੇ ਵਿੱਚ I-751 ਫਾਈਲ ਕੀਤੀ ਸੀ ਤੇ ਸਰ ਉਹਨਾਂ ਨੇ ਮੈਨੂੰ 4 ਸਾਲ ਦੀ ਐਕਸਟੈਂਸ਼ਨ ਦੇ ਦਿੱਤੀ ਹੈ। ਸਰ ਇਹ ਸਵਾਲ ਹੈ ਕਿ ਜੇ ਸਰ ਮੈਂ ਟਰੈਵਲ ਕਰਾਂ ਇੰਡੀਆ 'ਚ, ਸਰ ਜੇ ਪਿੱਛੋਂ ਤੋਂ ਮੇਰਾ ਕੋਈ ਜਵਾਬ ਆ ਜਾਏ ਹਾਂ ਨਾ ਦਾ, ਤੇ ਮੈਂ ਵਾਪਸ ਆ ਸਕਦਾ ਕਿ ਨਹੀਂ ਆ ਸਕਦਾ? ਭਾਜੀ ਹਾਂ ਦਾ ਆ ਗਿਆ ਫੇਰ ਤੇ ਬਿਲਕੁਲ ਆ ਸਕਦੇ ਆ, ਜੇ ਨਾ ਵਾਲਾ ਆ ਗਿਆ ਤਾਂ ਫੇਰ ਪ੍ਰੋਬਲਮ ਹੋ ਜਾਣੀ ਹੈ। ਨਾ ਵਾਲਾ ਪਰ ਬਿਨਾਂ ਉਹਨਾਂ ਨੇ RFE ਜਾਂ ਨੋਟਿਸ ਆਫ ਇੰਟੈਂਟ ਟੂ ਡਿਨਾਈ ਏਦਾਂ ਸਿੱਧੇ ਨਾ ਨਹੀਂ ਉਹਨਾਂ ਨੇ ਕਹਿਣਾ ਤੁਹਾਨੂੰ। ਹਾਂਜੀ ਪਰ ਸਰ ਮਤਲਬ ਤੁਹਾਡੇ ਹਿਸਾਬ ਨਾਲ ਸੇਫ ਨਹੀਂ ਹੈ ਟਰੈਵਲ ਕਰਨਾ ਇਸ ਹਿਸਾਬ ਦੇ ਨਾਲ? ਨਹੀਂ, ਠੀਕ ਆ ਮੇਰੇ ਹਿਸਾਬ ਨਾਲ। ਜੇ ਵਿਆਹ ਤੁਹਾਡਾ ਸੇਫ ਆ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ। ਓਕੇ ਥੈਂਕ ਯੂ ਸਰ, ਥੈਂਕ ਯੂ। ਓਕੇ ਜੀ। ਵਿਆਹ ਦਾ ਪੰਗਾ ਲੱਗਦਾ ਤਾਂ ਫੇਰ ਮੇਰਾ ਵੀ ਨਾ ਜਾਏਗਾ ਜੀ। ਸਤਿੰਦਰ, ਜਿਹੜਾ ਬੰਦਾ 751 ਹੈਗਾ ਨਾ, ਜਿਹਦਾ ਵਿਆਹ ਜਨਨ ਸੀਗਾ ਤੇ ਡਿਵੋਰਸ ਜਿਹਨਾਂ ਦਾ ਹੋ ਜਾਂਦਾ ਹੈ ਨਾ, ਜੈਨੂਇਨ ਵਿਆਹ ਜੈਨੂਇਨ ਡਿਵੋਰਸ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਕਈ ਵਾਰੀ ਬੰਦਾ ਐਵੇਂ ਵਿੱਚ ਟੰਗਿਆ ਰਹਿੰਦਾ ਤੇ ਡਿਵੋਰਸ ਜਿਹੜਾ ਉਹਦਾ ਹੋਣਾ ਹੀ ਹੁੰਦਾ ਵਾ ਕਿ ਇਨਐਵਿਟੇਬਲ ਹੁੰਦਾ, ਤੇ ਐਵੇਂ ਬੰਦਾ ਟਿਕਿਆ ਹੁੰਦਾ ਕਿ ਚੱਲ ਯਾਰ ਗ੍ਰੀਨ ਕਾਰਡ ਦੀ ਵੇਟ ਕਰ ਲਾਂ। ਤੇ ਕਈ ਸਾਰੇ ਲੋਕਾਂ ਨੂੰ ਪਤਾ ਨਹੀਂ ਹੈ ਕਿ ਡਿਵੋਰਸ ਲੈ ਕੇ ਵੀ ਵੇਵਰ ਲੈ ਕੇ ਤੁਸੀਂ ਜਿਹੜਾ ਕਰ ਸਕਦੇ ਆ ਆਪਣਾ ਗ੍ਰੀਨ ਕਾਰਡ ਸੈਪਰੇਟ ਸਿੰਗਲ ਫਾਈਲਿੰਗ ਜਿਹੜੀ ਕਰ ਸਕਦੇ ਆ। ਤੇ ਸਿੰਗਲ ਫਾਈਲਿੰਗ ਦੇ ਬੇਸ ਤੇ ਜਾਓ ਤੁਸੀਂ ਜੇ ਤੁਹਾਡੇ ਵਿਆਹ 'ਚ ਪ੍ਰੋਬਲਮ ਆ ਰਹੀ ਹੈ ਜੀ। ਹਾਂਜੀ, ਸਤਿੰਦਰ ਸਿੰਘ ਨਹੀਂ ਜੀ। ਆਪਾਂ ਅੱਗੇ ਵਧਦੇ ਹਾਂ ਮਨਵੀਰ ਹੋਣਾ ਕੋਲ। ਹਾਂਜੀ ਮਨਵੀਰ ਜੀ, ਪੁੱਛੋ ਜੀ ਸਵਾਲ। ਸਤਿ ਸ਼੍ਰੀ ਅਕਾਲ, ਸੁਣ ਰਹੇ ਆਵਾਜ਼ ਕਿ ਨਹੀਂ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੁੱਛੋ ਜੀ ਸਵਾਲ ਜੀ। ਮੇਰਾ ਟਰਕੀਆਨਾ ਸਵਾਲ ਸੀ। ਮੈਂ ਸਿਟੀਜ਼ਨ ਆ, ਮੇਰੇ ਸਟੈਪ ਬ੍ਰਦਰ ਹੈਗੇ ਆ ਏਰੀਆ 2, ਤੇ ਮੈਂ ਉਹਨਾਂ ਦੀ ਪਟੀਸ਼ਨ ਫਾਈਲ ਕਰ ਸਕਦਾ ਹਾਂ? ਸਟੈਪ ਜਿਹੜਾ ਰਿਲੇਸ਼ਨਸ਼ਿਪ ਸੀਗਾ ਉਹ ਕਦੋਂ, ਮਤਲਬ ਕਿ 18ਵੇਂ ਸਾਲ ਤੋਂ ਪਹਿਲਾਂ ਵਿਆਹ ਹੋ ਗਿਆ ਸੀਗਾ? ਹਾਂਜੀ, ਪੇਰੈਂਟਸ ਦਾ। ਮੇਰੇ ਡੈਡ ਦੀ ਸੈਕੰਡ ਮੈਰਿਜ ਹੈ, ਮੇਰੇ ਡੈਡ ਦੀ ਸੈਕੰਡ ਮੈਰਿਜ। ਤੇ ਤੁਹਾਡੇ 18 ਸਾਲ ਤੋਂ ਪਹਿਲਾਂ ਹੋ ਗਿਆ ਸੀ ਜਾਂ ਤਿੰਨਾਂ ਦੇ 18 ਸਾਲ ਤੋਂ ਪਹਿਲਾਂ ਦਾ ਹੋਊਗਾ? ਤਿੰਨਾਂ ਦੇ 18 ਸਾਲ ਤੋਂ ਪਹਿਲਾਂ। ਹਾਂਜੀ, ਸਟੈਪ ਚਾਈਲਡ ਰਿਲੇਸ਼ਨਸ਼ਿਪ ਤੇ ਹੈਗਾ। ਤੇ ਫਿਰ ਕਿੱਦਾਂ ਫਾਰਮਲ ਉਹਨਾਂ ਨੇ ਅਡਾਪਸ਼ਨ ਵੀ ਕਰਾਈ ਸੀਗੀ ਕਿ ਨਹੀਂ ਕਰਾਈ ਸੀਗੀ? ਨਹੀਂ, ਉਹਨੇ ਜਿੱਦਾਂ ਏਰੀਆ ਚੱਲਦਾ ਡਿਵੋਰਸ ਕੋਈ ਨਹੀਂ ਕਰਾਇਆ, ਬਸ ਉੱਦੇ ਬਸ ਹੋ ਗਿਆ ਬਸ, ਪੇਪਰਾਂ ਦੀ ਕੁਛ ਨਹੀਂ ਹੈਗਾ ਜੀ। ਡਿਵੋਰਸ ਇੰਡੀਆ ਨਹੀਂ, ਅਡਾਪਸ਼ਨ ਵਾਲਾ ਕੰਮ ਤਾਂ ਨਹੀਂ ਹੋਣਾ। ਡਿਵੋਰਸ ਵਾਲਾ ਦਾ ਇੱਕ ਵਾਰੀ ਡਿਵੋਰਸ ਵਾਲਾ ਮਸਲਾ ਨਹੀਂ ਸਮਝ ਆਇਆ। ਡਿਵੋਰਸ ਵਾਲਾ ਕੀ ਕਹਿੰਦੇ? ਕਿਹਨੇ ਡਿਵੋਰਸ ਵਗੈਰਾ ਨਹੀਂ ਸੀ ਕਰਾਇਆ, ਬਸ ਹੋ ਗਿਆ, ਕਰ ਲਿਆ ਵਿਆਹ ਜਿਹੜਾ ਹੋ ਗਿਆ ਦੂਸਰਾ। ਕਿਹਨੇ ਕਿਤੋਂ ਡਿਵੋਰਸ ਨਹੀਂ ਕਰਾਇਆ? ਡਿਵੋਰਸ ਵਾਲੇ ਦੂਜਾ ਵਿਆਹ ਕਰਾ ਲਿਆ ਬਸ। ਤੁਹਾਡੀ ਜਿਹੜੀ ਬਾਇਓਲੋਜੀਕਲ ਮਦਰ ਸੀ ਤੇ ਤੁਹਾਡੇ ਜਿਹੜੇ ਫਾਦਰ ਆ ਉਹਨਾਂ ਦਾ ਡਿਵੋਰਸ ਹੋਇਆ ਸੀ ਕਿ ਨਹੀਂ? ਜਿਹੜਾ ਡਿਵੋਰਸ ਆ ਉਹ ਡਾਕੂਮੈਂਟਡ ਨਹੀਂ ਹੈਗਾ, ਮਤਲਬ ਉਦਾਂ ਹੀ ਹੋ ਗਿਆ ਜਵਾਨੀ, ਜਿੱਦਾਂ ਪਿੰਡਾਂ 'ਚ ਹੁੰਦਾ ਨਾ, ਪੰਚਾਇਤ ਨੇ ਕਹਿਤਾ ਡਿਵੋਰਸ ਹੋ ਗਿਆ ਬਸ।
ਨਹੀਂ ਉਹ ਫਿਰ ਨਾ ਜਿਹੜਾ ਵਿਆਹ ਜਿਹੜਾ ਦੂਜੇ ਵਾਲਾ ਕਾਊਂਟ ਨਹੀਂ ਹੋਣਾ ਜਦ ਤੱਕ ਡਿਵੋਰਸ ਨਹੀਂ ਹੁੰਦਾ, ਕਸਟਮਰੀ ਡਿਵੋਰਸ ਦਾ। ਹੁਣ ਇਹਦਾ ਤੁਹਾਡਾ ਨਾ ਵਿਆਹ ਵਾਲਾ ਜਿਹੜਾ ਚੱਕਰ ਉਹ ਪੈਣਾ, ਤੇ ਇਮੀਗ੍ਰੇਸ਼ਨ ਨੇ ਕੀ ਦੇਖਣਾ ਹੁੰਦਾ ਕਿ ਸਟੈਪ ਚਾਈਲਡ ਰਿਲੇਸ਼ਨ ਦੇ ਵਾਸਤੇ ਜਿਹੜਾ ਲੈਜੀਟੀਮੇਟਲੀ ਉਹ ਸਟੈਪ ਚਾਈਲਡ ਰਿਲੇਸ਼ਨਸ਼ਿਪ ਜਿਹੜਾ ਐਸਟੈਬਲਿਸ਼ ਹੋਇਆ ਸੀਗਾ ਕਿ ਨਹੀਂ ਹੋਇਆ ਸੀਗਾ, ਹਨਾ। ਤੇ ਇਹਦੇ ਵਿੱਚ ਤੁਸੀਂ ਪਹਿਲਾਂ ਤਾਂ ਜਿਹੜਾ ਹੈਗਾ ਆਪਣੇ ਪੇਰੈਂਟਸ ਵਾਲਾ ਜਿਹੜਾ ਕਰੋ, ਤੇ ਜਦੋਂ ਤੁਸੀਂ ਆਪਣੀ ਸਟੈਪ ਮਮ ਦਾ ਜਦੋਂ ਕਰੋਗੇ ਫਾਈਲ, ਤੇ ਤੁਹਾਨੂੰ ਜੇ ਤੁਹਾਡੇ ਪੇਰੈਂਟਸ ਦਾ ਤੁਹਾਡੇ 18ਵੇਂ ਜਨਮ ਦਿਨ ਤੋਂ ਪਹਿਲਾਂ ਜਿਹੜਾ ਵਿਆਹ ਹੋ ਗਿਆ ਸੀਗਾ ਲੀਗਲ ਤਰੀਕੇ ਨਾਲ, ਹਨਾ, ਤੇ ਪਹਿਲੀ ਗੱਲ ਤਾਂ ਜਿਹੜਾ ਭੈਣ ਭਰਾ ਵਾਲੇ ਕੇਸ ਤਾਂ ਦੇਖੋ 15-15 20-20 ਸਾਲ ਚੱਲਦੇ, ਜਿਹੜੇ ਪੇਰੈਂਟਸ ਵਾਲੇ ਹੁੰਦੇ ਆ 1.5-2 ਸਾਲ ਚੱਲਦੇ ਆ। ਤੁਸੀਂ ਪਹਿਲਾਂ ਪੇਰੈਂਟਸ ਵਾਲਾ ਜਿਹੜਾ ਕਰੋ, ਉੱਤੇ ਤੁਹਾਨੂੰ ਪਤਾ ਲੱਗ ਜਾਣਾ ਇਹ ਕਿ ਤੁਹਾਡੀ ਜਿਹੜੀ ਤੁਸੀਂ ਕਹਿ ਰਹੇ ਆ ਰਿਲੀਜੀਅਸ ਡਿਵੋਰਸ ਨੂੰ ਰੈਕਗਨਾਈਜ਼ ਇਮੀਗ੍ਰੇਸ਼ਨ ਕਰਦੀ ਹੈ ਕਿ ਨਹੀਂ ਕਰਦੀ ਹੈ। ਮੋਸਟ ਲਾਈਕਲੀ ਨਹੀਂ ਕਰੂਗੀ। ਠੀਕ ਹੈ ਜੀ, ਠੀਕ ਹੈ, ਮਿਹਰਬਾਨੀ। ਉਦਾਂ ਅਟਾਰਨੀ ਟਰਕਿਆਨਾ ਜੀ, ਇਦਾਂ ਤੁਸੀਂ ਜਿੱਦਾਂ ਸਟੈਪ ਆਪਣੇ ਬ੍ਰਦਰ ਸਿਸਟਰ ਦਾ ਕਰ ਸਕਦੇ ਆ ਜੇ 18 ਸਾਲ ਤੋਂ ਪਹਿਲਾਂ ਜਿਹੜਾ ਉਹ ਹੋਇਆ ਹੁੰਦਾ ਹੈ। ਠੀਕ ਹੈ ਜੀ। ਇੱਕ ਸਵਾਲ ਜਿਹੜਾ ਉਹ ਆਇਆ ਆ, ਵਿਕਰ ਸਿੰਘ ਪੁੱਛਦੇ ਨੇ, ਕਹਿੰਦੇ ਵੀ ਅਸਾਈਲੀ ਸਟੇਟਸ ਆ, ਉਹ ਕੋਈ ਫਾਰਮ ਦੀ ਮਿਲਾ ਦਾ ਪੁੱਛ ਰਿਹਾ I-485 ਦੇ ਉੱਤੇ USCIS ਆਨਲਾਈਨ ਅਕਾਊਂਟ ਨੰਬਰ ਕਾਲਮ, ਕਹਿੰਦੇ ਵੀ ਉਹ ਮੈਂ ਖਾਲੀ ਛੱਡ ਸਕਦਾ ਜੇ ਉਹਨਾਂ ਨੇ ਨਹੀਂ ਬਣਾਇਆ, ਜਾਂ ਅਕਾਊਂਟ ਬਣਾ ਲੈਣਾ ਚਾਹੀਦਾ? ਸਵਾਲ ਨਹੀਂ ਸਮਝ ਆਇਆ ਕਿਹੜੇ USCIS ਆਨਲਾਈਨ ਅਕਾਊਂਟ ਨੰਬਰ ਵਾਲਾ ਕੋਈ ਕਾਲਮ ਜਿੱਥੇ ਉਹ ਪੁੱਛਦੇ ਹਾਂਜੀ ਉਹ ਖਾਲੀ ਛੱਡ ਦਿਓ, ਕੋਈ ਚੱਕਰ ਨਹੀਂ ਆ। ਬਿਜ਼ਨਸ ਵੀਜ਼ੇ ਦੇ ਲਈ ਇਨਫੋਰਮੇਸ਼ਨ ਪੁੱਛਦੇ ਨੇ ਨਰਿੰਦਰਜੀਤ ਸਿੰਘ ਜੀ, ਇੰਡੀਆ ਤੋਂ US ਦੇ ਲਈ। ਬਿਜ਼ਨਸ ਵੀਜ਼ਾ ਦਾ ਟੂਰਿਸਟ ਵੀਜ਼ਾ ਹੀ ਜਿਹੜਾ ਇੱਕ ਹੁੰਦਾ, ਤੇ ਐਸ ਸੱਚ ਉਹਨਾਂ ਨੇ ਬਿਜ਼ਨਸ ਤਾਂ ਨਹੀਂ ਕਰਨ ਆਉਣ ਦੇਣਾ। ਟੂਰਿਸਟ ਵੀਜ਼ਾ ਤੁਸੀਂ ਟਰਾਈ ਕਰ ਸਕਦੇ ਆ, B1 B2 ਜਿਹਨੂੰ ਕਹਿੰਦੇ ਆ, ਤੇ ਉਸ ਤੋਂ ਉੱਤੇ ਜਿਹੜਾ ਹੁੰਦਾ ਉਹ ਇਨਵੈਸਟਮੈਂਟ ਵਾਲਾ ਵੀਜ਼ਾ ਹੁੰਦਾ, ਜਿਹੜਾ ਗ੍ਰੀਨ ਕਾਰਡ $8 ਲੱਖ ਜਾਂ ਜ਼ਿਆਦਾ ਖਰਚ ਕੇ। ਠੀਕ ਹੈ ਜੀ। ਅਗਲੇ ਕਾਲਰ ਨੇ ਆਪਣੇ ਨਾਲ ਬਲਬੀਰ ਜੀ। ਹਾਂਜੀ ਬਲਬੀਰ ਜੀ, ਪੁੱਛੋ ਜੀ ਸਵਾਲ। ਸਤਿ ਸ਼੍ਰੀ ਅਕਾਲ ਜੀ ਭਾਈ ਜੀ। ਕੁਐਸਚਨ ਹੈ ਟੂ ਦ ਲਾਇਰ। my sister is visiting here, ਉਹਨਾਂ ਨੂੰ 4 ਮਹੀਨੇ ਹੋ ਗਏ ਆ, ਤੇ ਉਹਨਾਂ ਦਾ ਪਹਿਲਾਂ ਕੀ ਕਹਿੰਦੇ ਹੁੰਦੇ ਗ੍ਰੀਨ ਕਾਰਡ ਐਪਲੀਕੇਸ਼ਨ ਕੀਤਾ ਹੋਇਆ ਸੀਗਾ from my mother ਜੀ। ਓਕੇ, ਉਹਨਾਂ ਦਾ I-30 approved us since November 2020 ਜੀ। So after her 90 days stay here, we applied for a change of status. So we thought that the further processing can go on from here. Change of status ਕੀਤੀ ਸੀ ਤੁਸੀਂ 485 ਫਾਈਲ ਕਰਤਾ ਉਹਨਾਂ ਦਾ? Yes. ਅੱਛਾ, ਸੋ ਭਾਜੀ you could not have filed ਕਿਉਂਕਿ ਜਿਹੜੀਆਂ ਨਾ ਡੇਟਸ ਕਰੰਟ ਨਹੀਂ ਹੈਗੀਆਂ। ਸੋ 485 ਉਦੋਂ ਹੀ ਫਾਈਲ ਹੁੰਦਾ ਜਦੋਂ ਆਹ ਜਿਹੜਾ 2020 ਵਾਲੀ ਡੇਟ ਹੈ ਕਰੰਟ ਹੋਊਗੀ, ਹਨਾ, ਘਰਦਿਆਂ ਦੀ ਜਿਹੜੀ। No, but ਉਹ US ਹੈ ਨਾ, she is visiting here. ਹਾਂਜੀ US ਚ ਵੀ ਡੇਟ is not current, so no, the filing date was current. It's September 2017 onwards. ਕਿਹਨੇ ਕੀਤਾ? ਪੇਰੈਂਟਸ ਨੇ ਜਵਾਕ ਦੇ ਲਈ ਕੀਤਾ? ਹਾਂ ਉਹਨਾਂ ਨੇ ਉਹਦੀ ਆਪਣੀ ਕੁੜੀ ਲਈ ਕੀਤਾ। ਅਡਲਟ ਜਵਾਕ ਹੈਗਾ ਇਹ? ਹਾਂਜੀ, adult, yes. ਨਹੀਂ ਹਾਂਜੀ, ਡੇਟਸ ਭਾਜੀ, ਡੇਟਸ ਆਰ ਨਾਟ ਕਰੰਟ, ਸੋ ਯੂ ਆਰ ਮਿਸਟੇਕਨ। No, I confirm that. In fact, I talked to you too before. ਕਿਹੜੇ ਵਾਲੇ ਵੀਜ਼ੇ ਬੁਲੇਟਿਨ ਚ ਤੁਸੀਂ ਭਾਜੀ ਡੇਟ ਕਰੰਟ ਦੇਖੀ ਹੈ? The current one, even the latest one. The filing date has been stagnant for the last year or so. ਆਪਾਂ ਹੁਣੇ ਦੇਖ ਲੈਂਦੇ ਆ ਭਾਜੀ। ਸੋ ਕਿਹੜੀ F1 F3 ਕੈਟਾਗਰੀ ਚ ਕੀਤਾ ਨਾ ਇਹਨਾਂ ਨੇ? No. It should be now. My mother's citizen should be F1. ਇੱਕ ਸੈਕਿੰਡ ਭਾਜੀ। ਵੀਜ਼ਾ ਬੁਲੇਟਿਨ ਦੇ ਵਿੱਚ ਅਗਸਤ ਦੀ ਜਿਹੜੀ F1 ਕੈਟਾਗਰੀ ਆ ਰਹੀ ਆ, ਚਾਰਟ A ਕਿ ਚਾਰਟ B ਅਟਾਰਨੀ ਟਰਕਿਆਨਾ ਜੀ, ਕਿਹੜਾ ਦੇਖਣਾ? ਦੋਨੇ ਨਹੀਂ ਕਰੰਟ ਹੋਣੇ ਮੇਰੇ ਹਿਸਾਬ ਨਾਲ। F1 ਦੇ ਵਿੱਚ ਤਾਂ 2015 ਆ। ਹਾਂਜੀ, ਸੋ ਭਾਜੀ ਯੂ ਆਰ ਮਿਸਟੇਕਨ। ਕਿਹੜੇ ਵਾਲੇ ਚਾਰਟ ਚ ਤੁਸੀਂ ਕਰੰਟ ਵੇਖ ਰਹੇ ਆ ਇਹ? Maybe I'm using a wrong terminology. I applied to change the status from a visitor visa. ਹੁਣ ਭਾਜੀ ਮੇਰੀ ਗੱਲ ਸੁਣੋ, ਆਪਣਾ ਨਾ you are talking lot of stuff that this is not true, so you cannot change, right? So I don't want to waste every listener's time. So ਕੀ ਹੈ ਕਿ ਜਿਹੜੀ ਕੈਟਾਗਰੀ ਹੁੰਦੀ ਨਾ, ਉਹਦੇ ਵਿੱਚ ਡੇਟ ਹੁੰਦੀ ਹੈ ਵੀਜ਼ੇ ਬੁਲੇਟਿਨ ਦੀ। F1 ਦੀ ਇਸ ਵੇਲੇ ਇੰਡੀਆ ਦੀ ਜਿਹੜੀ ਐਕਚੁਅਲ ਡੇਟ ਉਹ ਚੱਲਦੀ ਪਈ ਹੈ 2015, ਤੇ ਜਿਹੜੀ ਆਪਣੀ ਫਾਈਲਿੰਗ ਵਾਲੀ ਹੈਗੀ ਆ, ਸੁਣ ਲਓ ਭਾਜੀ, if you want to, I've heard what I need to hear. ਸੋ ਜਿਹੜੀ F1 ਦੀ ਕੈਟਾਗਰੀ ਦੀ ਦੂਜੀ ਫਾਈਲਿੰਗ ਉਹ ਚੱਲਦੀ ਹੈ ਸੈਪਟੰਬਰ 2017। ਇਹ ਜਿਹੜੀ ਚੇਂਜ ਹੋਣੀ ਹੈ ਨਾ, ਸਿਰਫ ਤੇ ਸਿਰਫ ਉਦੋਂ ਹੁੰਦੀ ਹੈ ਜਦੋਂ ਡੇਟਸ ਕਰੰਟ ਹੁੰਦੀਆਂ। ਬਿਨਾਂ ਡੇਟ ਕਰੰਟ ਹੋਏ ਤੁਸੀਂ ਜਿਹੜੀ ਆ ਐਡਜਸਟਮੈਂਟ ਆਫ ਸਟੇਟਸ ਨਹੀਂ ਫਾਈਲ ਕਰ ਸਕਦੇ ਹੈਗੇ। One of the priority date, or maybe I didn't tell you, priority date has January 2017.
I told you the. Because you told me 2020. That was the I-30 approval date. Hanji, nahi, wo to fir that is a big factor. Hanji, so the date was current and then you filed, right? Yes. Acha ji, dasso ki sawal? So now the question is, ਉਹਨਾਂ ਦਾ ਕੀ ਕਹਿੰਦੇ ਨੇ I-94 is expiring in 3 weeks. ਤੇ ਹਜੇ ਪਤਾ ਨਹੀਂ ਲੱਗਿਆ ਕੁਛ ਵੀ ਉਹਨਾਂ ਦੇ ਕੀ ਹੁੰਦਾ ਉਧਰੋਂ INS ਤੋਂ. Dekho, assuming you properly filed, right? I mean, I cannot tell you if you properly filed or not. I mean, it's not my job. So assuming you properly filed, ki date date current sigi and you properly filed, then they are fine. ਜੇ 485 ਉਹਨਾਂ ਦਾ pending ਆ ਤੇ ਉਹਦੇ ਵਿੱਚ ਕੋਈ problem ਨਹੀਂ ਆਣੀ ਚਾਹੀਦੀ, even if I-94 expires. This is assuming you properly and timely filed. ਰਸੀਟ ਦੇ ਉੱਤੇ ਲਿਖਿਆ ਹੁੰਦਾ ਹੈ ਜਦੋਂ 485 ਆਉਂਦਾ ਆ? 485 ਦਾ ਲੌਜਿਕ ਸਿਰਫ ਇਹ ਹੁੰਦਾ ਕਿ ਜਦੋਂ ਤੁਸੀਂ ਵੀਜ਼ੇ ਦੇ ਵਿੱਚ ਹੁੰਨੇ ਆ ਤੇ ਸਟੇਟਸ ਦੇ ਵਿੱਚ ਹੁੰਨੇ ਆ, ਤੁਸੀਂ 485 ਲਾਂਚ ਕਰ ਦਿੰਦੇ ਆ ਇੱਕ ਵਾਰੀ ਤੇ ਉੱਤੇ ਤੁਸੀਂ ਪ੍ਰੋਟੈਕਟਡ ਰਹਿੰਦੇ ਆ। ਜੋ ਪ੍ਰੋਪਰਲੀ ਟਾਈਮਲੀ ਫਾਈਲਡ ਆ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਗੀ ਜਦ ਤੱਕ ਉਹ ਪੈਂਡਿੰਗ ਰਹਿੰਦਾ। So Bhaiji, but I've not got the receipt notice yet. Bhaji, that is the risk you assume with self-filing. ਚੈੱਕ ਕੱਟ ਹੋ ਗਿਆ ਉਹਦਾ? ਇਮੀਗ੍ਰੇਸ਼ਨ ਨੇ ਚੈੱਕ ਕੈਸ਼ ਕਰ ਲਿਆ ਤੁਹਾਡਾ? ਨਹੀਂ ਹਜੇ, 3 ਹਫ਼ਤੇ ਹੋ ਗਏ। ਮੈਟਰ ਆਫ ਕੌਸ਼ਨ ਨਾ ਜਿਹੜਾ ਆਪਣਾ ਇੱਕ ਹੈਗਾ ਉਹ ਉਹਨਾਂ ਦਾ ਜਿਹੜਾ ਟੂਰਿਸਟ ਵੀਜ਼ੇ ਦੀ ਵੀ ਐਕਸਟੈਂਸ਼ਨ ਜਿਹੜੀ ਫਾਈਲ ਕਰ ਦਿਓ ਐਜ਼ ਅ ਮੈਟਰ ਆਫ ਕੌਸ਼ਨ। ਓਕੇ, ਥੈਂਕ ਯੂ। ਤੇ ਕੀ ਇਹ ਦੁਬਾਰਾ 485 ਵੀ ਫਾਈਲ ਕਰ ਸਕਦੇ ਹੁਣ ਜੇ ਅਜੇ ਪਹਿਲੇ ਵਾਲਾ ਆਈ ਡੋਂਟ ਨੋ ਜੇ ਗਲਤ ਭਰ ਹੋ ਗਿਆ, ਜੇ ਉਹਨਾਂ ਦਾ ਚੈੱਕ ਨਹੀਂ ਹੋ ਗਿਆ ਜਾਂ ਕਈ ਵਾਰੀ ਹਾਂਜੀ ਵਾਪਸ ਆ ਜਾਂਦਾ, ਫਾਰਮ ਵਰਜ਼ਨ ਪੁਰਾਣੀ ਲਗਾਤੀ, ਚੈੱਕ ਪ੍ਰੋਪਰ ਨਹੀਂ ਲਾਇਆ, ਫਾਈਲਿੰਗ ਮੇਲਿੰਗ ਨਹੀਂ ਕੀਤੀ ਸਹੀ ਤਰੀਕੇ ਨਾਲ, ਹਾਂਜੀ ਰਿਜੈਕਟ ਜੇ ਹੋ ਗਿਆ। ਮੈਂ ਬਰਡਨ ਬੰਦੇ ਤੇ ਰਹਿੰਦਾ ਕਿ ਉਹ ਸਹੀ ਤਰੀਕੇ ਨਾਲ ਉਹਨੂੰ ਫਾਈਲ ਕਰਦਾ। ਤੇ ਹੁਣ ਜੇ 3 ਦਿਨ ਹੈਗੇ ਆ ਤਾਂ ਆਪਣਾ ਕੁਝ ਵੀਕ ਰਹਿ ਗਏ ਕਹਿੰਦੇ, 3 ਵੀਕ ਰਹਿ ਗਏ ਕਹਿੰਦੇ। 3 ਵੀਕ ਕਿ 3 ਦਿਨ? 3 ਵੀਕ। ਹਾਂਜੀ, ਸੋ ਭਾਜੀ ਉਹਨੂੰ ਤੁਸੀਂ ਫੋਲੋ ਅਪ ਕਰੋ। ਸਾਡਾ ਉਹਨੂੰ ਸੈਲਫ ਫਾਈਲ ਕੀਤਾ ਸੀਗਾ ਇਹ ਤੁਸੀਂ? ਨੋ ਵਿਚ ਅਟਰਨੀ। ਹਾਂਜੀ, ਅਟਰਨੀ ਦੇ ਨਾਲ ਕੀਤਾ ਸੀ। ਅਟਰਨੀ ਦੇ ਨਾਲ ਕੀਤਾ ਸੀ, ਹਾਂਜੀ। ਇਹ ਸਾਡੇ ਥਰੂ ਕੀਤਾ ਸੀ ਕਿਤੋਂ ਹੋਰ ਕੀਤਾ ਸੀਗਾ? No, not through you. We just talked about it, but we did not go through you. ਜੀ ਫਿਰ ਭਾਜੀ ਉਹਨੂੰ ਅਟਰਨੀ ਨੂੰ ਕਹੋ ਕਿ ਭਾਈ 3 ਹਫ਼ਤੇ ਰਹਿੰਦੇ ਉਹਨੂੰ ਲਿਖੋ ਆਪਣਾ ਜਿਹੜਾ ਹੈਗਾ ਹੈ ਨਾ, ਤੇ 3 ਹਫ਼ਤੇ ਦੇ ਵਿੱਚ ਜੇ ਨਹੀਂ ਉਹਨੇ ਪ੍ਰੋਪਰਲੀ ਫਾਈਲ ਕੀਤਾ ਦੁਬਾਰਾ ਤੁਸੀਂ ਪ੍ਰੋਪਰਲੀ ਫਾਈਲ ਕਰ ਸਕਦੇ ਆ। there is no prohibition ਕਿ ਦੂਜਾ ਨਹੀਂ ਕਰ ਸਕਦੇ, ਸੋ lodge another application। ਏਦਾਂ ਐਕਸਪੀਰੀਅੰਸ ਤੋਂ ਪਤਾ ਲੱਗਦਾ ਕਈ ਵਾਰੀ ਜਦੋਂ ਆਪਾਂ 3 ਮਹੀਨੇ ਪਹਿਲਾਂ ਕਿਸੇ ਨੇ ਕਰਨਾ ਹੁੰਦਾ ਨਾ, ਜੇ ਉਹ ਦਿਨ 1 ਅੱਧੇ ਦਿਨ ਦਾ ਵੀ ਫਰਕ ਪੈ ਜਾਵੇ ਤਾਂ ਤੁਹਾਡੀ ਐਪਲੀਕੇਸ਼ਨ ਪਹਿਲੇ ਪਹੁੰਚ ਜਾਵੇ ਤਾਂ ਉਹ ਵੀ ਵਾਪਸ ਕਰ ਦਿੰਦੇ ਆ। ਸੋ ਮੇਕ ਸ਼ੋਰ ਕਰੋ ਵੀ ਤੁਹਾਡਾ ਕਰੈਕਟ ਥਾਂ ਦੇ ਉੱਤੇ ਗਿਆ ਜਿੱਥੇ ਜਾਣਾ ਚਾਹੀਦਾ ਆ। ਆਪਣੇ ਵਕੀਲ ਨੂੰ ਜਿਹੜਾ ਇਹ ਜਿਹੜੇ ਸਵਾਲ ਆ ਉਹ ਹੁਣ ਪੁੱਛੋ ਵੀ ਭਾਈ ਕੀ ਚੱਕਰ ਆ, ਕੀ ਕੀਤਾ ਜਾ ਸਕਦਾ ਆ। ਫੋਲੋ ਅਪ ਕਰਕੇ ਦੇਖੋ, ਜੇ ਨਹੀਂ ਹੈਗਾ ਤਾਂ ਇੱਕ ਦੁਬਾਰਾ ਫਾਈਲ ਕਰਕੇ ਐਟਲੀਸਟ ਸੇਫ ਹੋਣ ਦੀ ਜਿਹੜੀ ਤੁਸੀਂ ਕੋਸ਼ਿਸ਼ ਕਰੋ। ਕਮਲਜੀਤ ਸਿੰਘ ਆਪਾਂ ਨੂੰ ਪੁੱਛਦੇ ਨੇ, ਕਹਿੰਦੇ ਵੀ I-360 ਦੇ ਅਪਰੂਵਲ ਤੋਂ ਬਾਅਦ 'ਚ ਕੀ ਜਿਹੜਾ ਕੋਈ ਪ੍ਰੀਸਟ ਆ ਜਾਂ ਜਿਹੜੇ ਵੀ ਗੁਰੂ ਘਰ ਵਾਲੇ ਆ ਉਹ 485 ਅਪਲਾਈ ਕਰ ਸਕਦੇ ਆ ਰਾਈਟ ਅਵੇ? ਫਾਈਲਿੰਗ ਡੇਟ ਜਨਵਰੀ 2021 ਆ। ਵੀਜ਼ਾ ਬੁਲੇਟਿਨ ਜਿਹੜਾ ਟੇਬਲ 2 ਆ ਉਹਨਾਂ ਨੇ ਆਪ ਹੀ ਲਿਖ ਕੇ ਜਿਹੜਾ ਉਹ ਘੱਲਿਆ ਇਹਦੇ ਵਿੱਚ। ਹਾਂਜੀ, ਨਹੀਂ ਵੀਜ਼ੇ ਬੁਲੇਟਿਨ ਦੀ ਤਾਂ ਮੈਨੂੰ ਪਤਾ ਵਾ, ਤੁਹਾਡੀ ਵਾਲੀ ਨਹੀਂ ਮੈਨੂੰ ਪਤਾ ਕਿਹੜੀ ਹੈਗੀ ਆ। ਜੇ 20 ਜਿਹੜੀ ਫਾਈਲਿੰਗ ਡੇਟ ਹੈ ਨਾ ਉਹਦੇ ਹਿਸਾਬ ਨਾਲ ਹੀ ਜਿਹੜਾ ਫਾਈਲ ਹੁੰਦਾ। ਪਹਿਲਾਂ ਕੀ ਹੁੰਦਾ ਸੀਗਾ ਕਿ ਇਹ ਡੇਟਾ ਨਾ ਜਿਹੜੇ ਕਰੰਟ ਰਹਿੰਦੀਆਂ ਸੀਗੀਆਂ ਹਮੇਸ਼ਾ ਰਿਲੀਜੀਅਸ ਵਰਕਰ ਵਾਸਤੇ, ਗੁਰਦੁਆਰਿਆਂ ਵਾਲੇ ਜਿਹੜੇ ਕੇਸ ਆ ਤੇ ਰਾਈਟ ਵੇ ਫਾਈਲ ਹੋ ਜਾਂਦੇ ਸੀਗੇ। ਹੁਣ ਇਹਦੇ ਵਿੱਚ ਬੈਕਲੌਗ ਜਿਹੜਾ ਆ ਗਿਆ, ਜਦੋਂ ਤੁਸੀਂ ਆਪਣਾ ਉਹ 360 ਨੂੰ ਲਾਂਚ ਕਰਦੇ ਆ ਫਾਈਲ ਹੁੰਦਾ ਤੁਹਾਡਾ, ਉਦੋਂ ਤੁਹਾਨੂੰ ਡੇਟ ਜਿਹੜੀ ਅਸਾਈਨ ਹੁੰਦੀ ਹੈ। ਤੇ ਜਿੱਦਾਂ ਅੱਜ ਜੇ ਤੁਸੀਂ ਕਰੋਗੇ ਤਾਂ ਹੋਣੀ ਅਗਸਤ 24 2024 ਹੈ ਨਾ। ਤੇ ਇਹਦੇ ਵਿੱਚ ਹੁਣ ਜਿਹੜਾ ਬੈਕਲੌਗ ਇੱਕ ਆ ਗਿਆ ਜਨਵਰੀ ਫਰਵਰੀ 2021 ਦੇ ਲਾਗੇ ਛਾਗੇ ਵਾਲੇ ਚੱਲ ਰਹੇ, ਮਤਲਬ ਕਿ ਜਿਹੜੇ ਉਹਨਾਂ ਨੇ ਫਾਈਲ ਕੀਤੇ ਸੀਗੇ ਉਦੋਂ ਉਹ ਵਾਲਿਆਂ ਤੇ ਉਹ ਫੈਸਲਾ ਕਰ ਰਹੇ ਆ, ਤੇ ਜਿਹੜੇ 24 ਵਾਲੇ ਉਹਨਾਂ ਨੂੰ ਵੇਟ ਕਰਨੀ ਜਿਹੜੀ ਪੈ ਸਕਦੀ ਹੈ। ਜੀ, ਆਪਣੇ ਅਗਲੇ ਕਾਲਰ ਉਹਨਾਂ ਵੱਲ ਵੱਧਦੇ ਆ। ਸੁਖਵਿੰਦਰ ਜੀ, ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰ ਜੀ, ਮੇਰਾ ਨਾ ਇੱਕ ਸਵਾਲ ਆ। ਮੇਰਾ 360 ਵਾਵਾ ਅਪਰੂਵਲ ਹੋਇਆ ਤੇ ਮੈਂ ਮੋਸ਼ਨ ਟੂ ਰੀਓਪਨ ਲਾਇਆ ਹੋਇਆ, ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਕੋਲ NTA ਮੰਗਿਆ ਸੀ ਕੋਈ, ਤੇ ਉਹ ਕਿੱਦਾਂ ਮਿਲ ਸਕਦਾ ਹੈ? NTA ਮੇਰਾ ਵੀਰ ਹੁੰਦਾ ਨੋਟਿਸ ਟੂ ਅਪੀਅਰ, ਤੇ ਉਹ ਤਾਂ
ਜੇ ਤੁਹਾਡੇ ਲਾਇਰ ਕੋ ਹੁਣ ਆਏ ਹੋ, ਪਹਿਲਾਂ ਤੁਹਾਨੂੰ ਫੜਾਉਂਦੇ ਆ ਜਦੋਂ ਤੁਸੀਂ ਨਵੇਂ ਆਉਂਦੇ ਆ, ਨੋਟਿਸ ਟੂ ਪੀਅਰ ਚ ਤਰੀਕ ਤਰੂ ਕੋਡ ਦੱਸਦੇ ਜਿਹੜਾ। ਤੇ ਜੇ ਨਹੀਂ ਹੈਗਾ, ਤੁਸੀਂ ਦੋ ਤਰੀਕੇ ਕਰ ਸਕਦੇ ਆ। ਤੁਸੀਂ ਨਾ ਆਪਣੇ ਕੋਰਟ ਦੇ ਵਿੱਚ ਜਾ ਸਕਦੇ ਆ ਜਿੱਥੇ ਵੀ ਤੁਹਾਡਾ ਕੇਸ ਆ, ਤੇ ਉਹਨਾਂ ਨੂੰ ਕਹਿ ਸਕਦੇ ਆ ਕਿ ਮੈਂ ਫਾਈਲ ਆਪਣੀ ਇੰਸਪੈਕਟ ਕਰਨੀ ਆ ਨਾ, ਤੇ ਉੱਥੋਂ ਤੁਸੀਂ ਫਿਰ ਕਾਪੀ ਬਣਵਾ ਸਕਦੇ ਆ ਆਪਣੀ NTA ਦੀ। ਤੇ ਦੂਸਰਾ ਇਹਦਾ ਤਰੀਕਾ ਇਹ ਹੈਗਾ ਕਿ FOIA ਫਰੀडम ਆਫ ਇਨਫੋਰਮੇਸ਼ਨ ਐਕਟ, ਉਹਦੇ ਥੱਲੇ ਤੁਸੀਂ ਰਿਕੁਐਸਟ ਫਾਈਲ ਕਰ ਸਕਦੇ ਆ ਤੇ ਉਹ ਫਾਈਲਾਂ ਕਢਾ ਸਕਦੇ ਆ ਆਪਣੀ। ਸਰ ਜੀ ਜੇ ਉਹ FOIA ਅਪਲਾਈ ਵੀ ਕੀਤਾ ਹੋਇਆ, ਪਰ ਉਹਦਾ 4 ਮੰਥ ਹੋ ਗਏ ਆ ਤੇ ਉਹ ਆ ਨਹੀਂ ਰਿਹਾ ਕੁਝ ਵੀ, ਉਹਦਾ ਫਾਈਲ ਕੋਈ ਮਿਲ ਨਹੀਂ ਰਹੀ, ਤਾਂ ਮੈਂ ਇਨ ਪਰਸਨ ਜਾ ਕੇ ਲੈ ਕੇ ਆ ਸਕਦਾ ਕਿਤੋਂ? ਕੋਰਟ ਦੇ ਨਾਲ ਹਾਂਜੀ ਜਾ ਸਕਦੇ ਆ, ਤੁਸੀਂ ਕੋਰਟ ਦੇ ਵਿੱਚ ਜਾ ਕੇ ਆਪਣੀ ਫਾਈਲ ਇੰਸਪੈਕਟ ਕਰ ਸਕਦੇ ਆ। ਤੇ ਪਰ ਜਿਸ ਜਗ੍ਹਾ ਤੇ ਮੇਰੀ ਉਹਨਾਂ ਨੇ ਮਤਲਬ ਕਿ ਅਸਾਈਲਮ, ਮਤਲਬ ਕਿ ਮੈਂ ਫੀਨਿਕਸ ਛੁੱਟਿਆ ਸੀ, ਤਾਂ ਮੈਨੂੰ ਫੀਨਿਕਸ ਜਾਣਾ ਪਊਗਾ। ਕੋਰਟ ਕਿੱਥੇ ਸੀਗਾ ਫਾਈਨਲ ਤੁਹਾਡਾ, ਜਿੱਥੇ ਬੰਦ? ਫਾਈਨਲ ਨਿਊਯਾਰਕ ਸੀਗਾ, ਬੰਦ ਨਹੀਂ ਹੋਇਆ ਸੀ ਮੇਰਾ ਕੇਸ ਡਿਨਾਈ ਹੋ ਗਿਆ ਸੀ ਅਸਾਈਲਮ ਦਾ। ਹਾਂਜੀ, ਨਿਊਯਾਰਕ ਜਾਣਾ ਪੈਣਾ ਤੁਹਾਨੂੰ ਉੱਥੇ। ਅੱਛਾ, ਨਿਊਯਾਰਕ, ਓਕੇ ਜੀ। ਪਰ FOIA ਤੁਹਾਡੀ ਜੇ 4 ਮਹੀਨੇ ਹੋਏ ਆ ਤਾਂ ਉਹਦੇ ਵਿੱਚ ਆਉਣ ਵਾਲਾ ਹੀ ਹੋਣਾ ਤੁਹਾਡਾ FOIA ਵੀ। ਹਾਂਜੀ, ਤੇ ਸਰ ਜੀ ਉਸ ਤੋਂ ਬਾਅਦ ਜੇ ਮੇਰਾ 360 ਮੋਸ਼ਨ ਟੂ ਰੀਓਪਨ ਕਲੋਜ਼ ਕਰ, ਉਸ ਤੋਂ ਬਾਅਦ ਤੁਹਾਡੀ BIA ਦੀ ਅਪੀਲ ਕਿੰਨੇ ਫਾਈਲ, ਜਿਹੜਾ BIA ਦੀ ਅਪੀਲ ਜਿਹਨੇ ਫਾਈਲ ਕੀਤੀ ਸੀ ਨਾ, ਜਿਹੜੇ BIA ਦੀ ਜਿਹੜੀ ਅਪੀਲ ਹੁੰਦੀ ਆ, ਉਦੋਂ ਵੀ ਜਿਹੜਾ ਰੈਕੋਰਡ ਹੁੰਦਾ, ਰੈਕੋਰਡ ਆਫ ਪ੍ਰੋਸੀਡਿੰਗ, ਉਹ ਵੀ ਵਕੀਲ ਨੂੰ ਦਿੰਦੇ ਆ। ਸੋ ਵਕੀਲ ਦੇ ਕੋਲ ਜਿਹਨੇ ਤੁਹਾਡੀ ਅਪੀਲ ਫਾਈਲ ਕੀਤੀ ਸੀ, ਉਹਦੇ ਕੋਲ ਵੀ ਜਿਹੜਾ NTA ਹੋਣਾ ਤੁਹਾਡਾ। ਓਕੇ, ਜਿਹੜੀ ਤੁਸੀਂ ਪਹਿਲੇ ਵਾਲੀ ਕਹਿ ਰਹੇ ਹੋ, ਜਿਹੜੀ ਫਸਟ ਟਾਈਮ ਕਰਦੇ ਹੋ ਡਿਨਾਈ ਹੁੰਦਾ, ਉਸ ਤੋਂ ਬਾਅਦ? ਹਾਂਜੀ ਜੀ, ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ, ਸ਼ੁਕਰੀਆ। ਆਪਣੇ ਅਗਲੇ ਕਾਲਰ ਨੇ ਇੰਦਰਪ੍ਰੀਤ। ਹਾਂਜੀ ਇੰਦਰਪ੍ਰੀਤ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਤੇ ਹਾਂਜੀ, ਮੇਰਾ ਕੁਐਸਚਨ ਸੀਗਾ ਜੀ, ਮੈਂ ਹਜੇ ਨਾ F1 ਵੀਜ਼ਾ ਤੇ OPT ਤੇ ਹੈਗਾ, ਤੇ ਮੈਂ STEM OPT ਅਪਲਾਈ ਕੀਤੀ ਹੋਈ ਹੈ, ਤੇ OPT ਦੇ ਦੌਰਾਨ ਨਾ ਭਾਜੀ ਮੇਰਾ ਇੰਡੀਅਨ ਪਾਸਪੋਰਟ ਐਕਸਪਾਇਰ ਹੋ ਗਿਆ ਸੀ, ਤੇ ਮੈਂ ਰੀਨਿਊ ਕਰਵਾ ਲਿਆ, ਬਟ ਪਿਛਲੇ ਦੀ ਐਕਸਪਾਇਰੀ ਤੇ ਨਵੇਂ ਦੇ ਲਾਈਕ ਇਸ਼ੂ ਦੇ ਵਿੱਚ 3-4 ਮਹੀਨੇ ਦਾ ਗੈਪ ਪੈ ਗਿਆ। ਜਦੋਂ ਮੈਂ ਹੁਣ STEM OPT ਅਪਲਾਈ ਕੀਤੀ ਹੈ, ਮੈਂ ਦੋਨੋਂ ਪਾਸਪੋਰਟ ਯੂਜ਼ ਕੀਤੇ ਨੇ, ਤੇ ਮਤਲਬ ਮੇਰੀ STEM OPT ਡਿਨਾਈ ਹੋ ਸਕਦੀ ਹੈ? ਮੋਸਟ ਲਾਈਕਲੀ ਨਾਟ। ਜਿਹੜੀ STEM ਉਹਨਾਂ ਦੀ ਰਿਕੁਆਇਰਮੈਂਟ ਜਿਹੜੀ ਹੁੰਦੀ ਆ, ਜੇ ਤੁਹਾਡਾ ਹੋ ਗਿਆ ਤਾਂ ਇਹਦੇ ਬੇਸ ਤੇ ਤਾਂ ਨਹੀਂ ਡਿਨਾਈ ਹੋ ਸਕਦੀ ਮੇਰੇ ਹਿਸਾਬ ਨਾਲ। ਅੱਛਾ, ਮੈਂ ਐਕਚੁਅਲੀ ਕਈ ਆਨਲਾਈਨ ਜਗ੍ਹਾ ਤੇ ਲਿਖਿਆ ਹੋਇਆ ਹੈ ਕਿ F1 ਸਟੂਡੈਂਟਸ ਨੂੰ ਲਾਈਕ ਸਟੇਟਸ ਮੇਨਟੇਨ ਕਰਨ ਲਈ ਯੂ ਸ਼ੁਡ ਹੈਵ ਅ ਵੈਲਿਡ ਪਾਸਪੋਰਟ। ਕਹਿੰਦੇ ਤਾਂ ਹੈਗੇ ਆ 6 ਮਹੀਨੇ ਮਤਲਬ ਤੋਂ ਜ਼ਿਆਦਾ ਆਉਣਾ ਨਹੀਂ ਚਾਹੀਦਾ, ਬਟ ਜੇ ਤੁਹਾਡਾ ਹੈਗਾ ਤਾਂ ਆਈ ਥਿੰਕ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਮੇਰੇ ਹਿਸਾਬ ਨਾਲ। ਓਕੇ, ਠੀਕ ਹੈ, ਥੈਂਕ ਯੂ ਭਾਜੀ ਜੀ। ਓਕੇ, ਥੈਂਕ ਯੂ। ਪ੍ਰਵੀਨ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ੍ਰੀ ਅਕਾਲ ਭਾਜੀ। ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਸੀ, ਮੈਂ ਨਾ ਮੇਰਾ ਭਤੀਜਾ ਆਇਆ ਹੋਇਆ ਜੀ, ਮੈਂ ਉਹਨੂੰ ਆਪਣੇ ਕੇਸ ਚੋਂ ਗਵਾਹੀ ਪਵਾ ਸਕਦਾ ਉਹਦੀ? ਮੇਰੀ ਫਰਵਰੀ ਚੋਂ ਫਾਈਨਲ ਹੈ ਜੀ। ਹਾਂਜੀ, ਪਵਾ ਸਕਦੇ। ਆਪਾਂ ਇੰਡੀਆ ਇਕੱਠੇ, ਇੱਕ ਹੀ ਪਰਿਵਾਰ ਹੈ ਸਾਡਾ, ਇਕੱਠੇ ਹੀ ਰਹਿੰਦੇ ਹਾਂ, ਅਸੀਂ ਪਵਾ ਸਕਦੇ ਹਾਂ? ਹਾਂਜੀ, ਪਵਾ ਸਕਦੇ। ਕਿਸੇ ਦੀ ਵੀ ਗਵਾਹੀ ਪਵਾ ਸਕਦੇ, ਭਾਵੇਂ ਗਵਾਂਢੀ ਦੀ ਪਵਾਓ, ਭਾਵੇਂ ਜਿਹਦੇ ਬੰਦੇ ਕੋਲ ਵੀ ਕੁਝ ਵੀ ਰੈਲੀਵੈਂਟ ਹੈਗਾ ਤੁਹਾਡੇ ਕੇਸ ਲਈ ਦੱਸਣ ਲਈ, ਤੁਸੀਂ ਉਹਦੀ ਗਵਾਹੀ ਪਵਾ ਸਕਦੇ। ਅੱਛਾ ਜੀ ਭਾਜੀ, ਮੇਰਾ ਇੱਕ ਕੁਐਸਚਨ ਹੋਰ ਸੀ। ਮੇਰਾ ਨਾ ਜੱਜ ਹੈਨਿਸ ਹੰਟਰ ਹੈ, ਤੁਹਾਡੇ ਕੋਲ ਹੀ ਹੈ ਮੇਰਾ ਕੇਸ, ਸੈਕਰਾਮੈਂਟੋ ਜੀ। ਉਹਦੀ ਰੇਟਿੰਗ ਕਿੱਦਾਂ ਵਾ ਜੀ? ਡੈਨੀਸ ਹੰਟਰ ਜੱਜ? ਹਾਂਜੀ, ਬਹੁਤ ਵਧੀਆ ਜੱਜ ਹੈ ਭਾਜੀ। ਅੱਛਾ, ਤਿਆਰੀ ਰੱਖੋ ਪੂਰੀ, ਕੰਮ ਖਿੱਚ ਕੇ ਬਸ। ਬਹੁਤ ਵਧੀਆ ਵਾ। ਜਿਹੜਾ ਤੁਹਾਡੇ ਜਿਹੜਾ ਹੈ ਨੈਫਿਊ ਹੈ ਵੀ ਅਸਾਲਮ ਵਾਲਾ ਕੇਸ ਹੈ ਇਹਦਾ? ਹਾਂਜੀ, ਅਸਾਲਮ ਵਾਲਾ ਹੀ ਕੇਸ ਹੈ। ਉਹਦਾ ਗ੍ਰਾਂਟ ਹੋਇਆ ਹੋਇਆ ਕੇਸ ਭਾਜੀ, ਜਿਹੜਾ ਭਤੀਜਾ ਮੇਰਾ। ਠੀਕ ਆ, ਉਤੋਂ ਪ੍ਰਾਈਵੇਸੀ ਵੇਵਰ ਵਗੈਰਾ ਲੈਣੇ ਪੈਂਦੇ ਆ, ਤੇ ਉਹਦੇ ਵਕੀਲ ਤੋਂ ਪਰਮਿਸ਼ਨ ਲੈਣੀ ਪੈਣੀ ਆ, ਤੇ ਹਾਂਜੀ ਦਵਾਓ ਗਵਾਹੀ ਜ਼ਰੂਰ ਜੇ ਤੁਹਾਡੀ ਹੈਲਪ ਕਰ ਸਕਦਾ ਹੋ। ਭਾਜੀ ਉਹਦਾ ਕੇਸ ਤਾਂ ਗ੍ਰਾਂਟ ਹੋਇਆ ਹੋਇਆ। ਨਹੀਂ, ਗਵਾਹੀ ਦਿਵਾਉਣ ਲਈ ਨਾ ਮੇਰਾ ਵੀਰ ਪ੍ਰਾਈਵੇਸੀ ਵੇਵਰ ਚਾਹੀਦਾ ਹੁੰਦਾ ਵਾ ਇੱਕ, ਉਹਦੀ ਫਾਈਲ ਗਵਾਹੀ ਨਹੀਂ ਉਹਨੂੰ ਦੇਣ ਦੇਣੀ, ਪ੍ਰਾਈਵੇਸੀ ਵੇਵਰ ਚਾਹੀਦਾ ਹੁੰਦਾ, ਤੇ ਸਰਕਾਰ ਉਹਦੀ ਫਿਰ ਫਾਈਲ 'ਚ ਝਾਂਤੀ ਮਾਰ ਸਕੇ ਤਾਂ ਕਿ। ਤੇ ਉਹ ਵਕੀਲ ਦੇ ਥਰੂ ਨਾਲ ਜਾਣਾ ਪੈਣਾ, ਜਿਹਦੇ ਥਰੂ ਵੀ ਕੀਤਾ। ਪ੍ਰਾਈਵੇਸੀ ਵੇਵਰ ਤਾਂ ਉਹਨੇ ਆਪ ਹੀ ਸਾਈਨ ਕਰਨਾ ਹੁੰਦਾ ਵਾ, ਤੇ ਪਰ ਉਹਦੀ ਹੁਣ ਜਿਹੜਾ, ਕਿਉਂਕਿ ਉਹਦਾ ਕੇਸ ਆਲਰੇਡੀ ਹੈਗਾ, ਬਿਆਨ ਵੀ ਉਹਨਾਂ ਦੇ ਹੈਗੇ ਆ, ਤਾਂ ਉਹਨੂੰ ਵੀ ਸਲਾਹ ਕਰਨੀ ਚਾਹੀਦੀ ਹੈ ਆਪਣੇ ਵਕੀਲ ਨਾਲ ਪ੍ਰਾਈਵੇਸੀ ਵੇਵਰ ਬਾਰੇ। ਉਹਦਾ ਤਾਂ ਕੇਸ ਗ੍ਰਾਂਟ ਹੋ ਗਿਆ ਭਾਜੀ, ਉਹਨੂੰ ਕੀ ਪ੍ਰੋਬਲਮ ਇਹ ਹੋ ਜਾਂਦੀ ਕਿ ਹੁਣ ਕੋਈ ਹੋਰ ਗੜਬੜ ਹੋ ਗਈ ਤੇ ਕੇਸ ਫਿਰ ਰੀਓਪਨ ਵੀ ਹੋ ਸਕਦਾ ਹੈ ਨਾ। ਠੀਕ ਹੈ ਜੀ, ਤਲਵਾਰ ਦੋਨੋਂ ਪਾਸੇ ਚੱਲਦੀ ਮੇਰਾ ਵੀਰ, ਫਾਇਦਾ ਵੀ ਹੁੰਦਾ ਵਾ ਤੇ ਨੁਕਸਾਨ ਵੀ ਹੋ ਜਾਂਦਾ ਵਾ ਗਵਾਹੀ ਦਾ। ਜੀ,
ਠੀਕ ਹੈ ਪ੍ਰਵੀਨ ਜੀ, ਥੈਂਕ ਯੂ ਭਾਜੀ, ਮਿਹਰਬਾਨੀ ਜੀ। ਹਾਂਜੀ ਹਰਜੀਤ ਜੀ। ਹਾਂਜੀ ਸਰ, ਹੈਲੋ। ਹਾਂਜੀ ਹੈਲੋ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਮੇਰਾ ਇੱਕ ਕੁਐਸਚਨ ਸੀਗਾ ਸਰ, ਜਿੱਦਾਂ ਸਰ ਮੇਰਾ ਅਸਾਈਲਮ ਗ੍ਰਾਂਟ ਹੋ ਗਿਆ ਸੀਗਾ, ਤਾਂ ਅਸਾਈਲਮ ਤੋਂ ਬਾਅਦ ਮੇਰਾ ਵਿਆਹ ਦਾ ਕੇਸ ਵੀ ਹੋ ਗਿਆ ਸੀ, ਤਾਂ ਮੈਂ ਗ੍ਰੀਨ ਕਾਰਡ ਵਿਆਹ ਦਾ ਲਿਆ ਆ, ਤਾਂ ਸਰ ਜੇ ਮੈਂ ਹੁਣ ਇੰਡੀਆ ਜਾਣਾ ਆ ਤਾਂ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਮੈਨੂੰ ਮੁੜ ਕੇ ਆਊਂਗਾ ਤਾਂ? ਪ੍ਰੋਬਲਮ ਉਹ ਸਵਾਲ ਜਵਾਬ ਤੁਹਾਡੇ ਕੋਲ ਪੁੱਛੂਗੇ ਜ਼ਰੂਰ ਤੁਹਾਡੇ ਅਸਾਈਲਮ ਕਲੇਮ ਦੇ ਰਿਲੇਟਿਡ, ਟੂ ਅੰਡਰਸਟੈਂਡ ਕਿ ਇਹ ਜੈਨੂਇਨ ਸੀਗਾ ਕਿ ਫਰਾਡ ਫਾਈਲ ਕੀਤਾ ਸੀਗਾ ਇਹਨੇ, ਹਨਾ। ਸਵਾਲ ਜਵਾਬ ਜਿਹੜੇ ਆ, ਕੀ ਅਸਾਈਲਮ ਕਲੇਮ ਸੀਗਾ ਤੁਹਾਡਾ, ਉਹਦੇ ਬਾਰੇ ਪੁੱਛ ਸਕਦੇ ਆ। ਹੁਣ ਕਿਹੜੇ ਹਿਸਾਬ ਨਾਲ ਇੰਡੀਆ ਜਾ ਰਹੇ ਆ, ਪ੍ਰੋਬਲਮ ਤੁਹਾਡੀ ਸੋਲਵ ਆ ਹੁਣ, ਕਿਉਂ ਥ੍ਰੈਟ ਕੋਈ ਨਹੀਂ ਸੀਗਾ। ਕਿਉਂਕਿ ਜਿਹੜੀ ਅਸਾਈਲਮ ਦੀ ਐਪਲੀਕੇਸ਼ਨ ਆ, ਜੇ ਕਿਸੇ ਵੀ ਪੁਆਇੰਟ ਤੇ ਉਹਨਾਂ ਨੂੰ ਲੱਗੇ ਕਿ ਤੁਸੀਂ ਫ੍ਰਿਵਲਸ ਅਸਾਈਲਮ ਫਾਈਲ ਕੀਤਾ ਸੀ, ਝੂਠਾ ਕੀਤਾ ਸੀਗਾ, ਤਾਂ ਤੁਹਾਨੂੰ ਫਿਰ ਲਾਈਫ ਟਾਈਮ ਜਿਹੜਾ ਬਾਹਰ ਲੱਗ ਜਾਂਦਾ ਬਾਕੀ ਸਾਰੀਆਂ ਜਿਹੜੀਆਂ ਹੋਰ ਐਪਲੀਕੇਸ਼ਨਸ ਦੇ ਲਈ। ਤੇ ਬਿਲਕੁਲ ਉਹਦੀ ਇਨਕੁਆਇਰੀ ਜਿਹੜੀ ਉਹ ਹੋ ਸਕਦੀ ਆ ਕਿ ਪਹਿਲਾਂ ਕਹਿੰਦਾ ਸੀਗਾ ਕਿ ਪ੍ਰੋਬਲਮ ਆ, ਹੁਣ ਕਹਿੰਦਾ ਮੈਂ ਉਹੀ ਕੰਟਰੀ ਜਾਣਾ। ਨਹੀਂ, ਜਿੱਦਾਂ ਮੈਂ ਇੱਕ ਵਾਰ ਹੀ ਜਾਣਾ ਆ, ਜਿੱਦਾਂ ਮਤਲਬ ਪਿੱਛੇ ਪ੍ਰਾਪਰਟੀ ਵਗੈਰਾ ਆ ਮੇਰੀ, ਮੈਂ ਇੱਕ ਵਾਰ ਵੀ ਗਿਆ ਨਹੀਂ ਹੈਗਾ, ਤਾਂ ਮੈਂ ਪ੍ਰਾਪਰਟੀ ਭਾਜੀ ਇਹਨਾਂ ਨੂੰ ਮੈਟਰ ਨਹੀਂ ਕਰਦਾ ਇੱਕ ਵਾਰੀ ਜਾਣਾ, ਦੋ ਵਾਰੀ ਜਾਣਾ। ਮਸਲਾ ਇਹੀ ਆ, ਉਹ ਗੱਲ ਉਹੀ ਆ, ਉਹਨਾਂ ਨੇ ਇਹੀ ਪੁੱਛਣਾ ਵੀ ਅੱਛਾ ਹੁਣ ਖਤਰਾ ਹੈ ਜਾਂ ਨਹੀਂ ਹੈ। ਉਹਨਾਂ ਨੇ ਤੁਹਾਡੇ ਕੋਲ ਇਹ ਵੈਲੀਡੇਟ ਕਰਨਾ ਕਿ ਜਦੋਂ ਤੁਸੀਂ ਅਸਾਈਲਮ ਲਾਇਆ ਸੀਗਾ ਉਦੋਂ ਝੂਠਾ ਅਸਾਈਲਮ ਤਾਂ ਨਹੀਂ ਲਗਾਇਆ ਸੀਗਾ, ਸੋ ਉਹਦੇ ਰਿਲੇਟਿਡ ਤੁਹਾਨੂੰ ਉਹ ਇਨਕੁਆਇਰੀ ਜਿਹੜੀ ਕਰ ਸਕਦੇ ਆ, ਹੋ ਸਕਦਾ ਨਾ ਵੀ ਕਰਨ, ਪਰ ਕਾਫੀ ਸਾਰੇ ਲੋਕੀ ਜਾਂਦੇ ਵੀ ਆ, ਹਨਾ। ਤੇ ਪਰ ਜਿੱਦਾਂ ਤੁਸੀਂ ਕਹਿੰਦੇ ਆ ਕਿ ਥੋੜੇ ਟਾਈਮ ਲਈ ਜਾਣਾ, ਸਿਰਫ ਆਪਣਾ ਪ੍ਰਾਪਰਟੀ ਡਿਸਪੋਜ਼ ਕਰਨ ਲਈ ਜਾਣਾ, ਤੁਸੀਂ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੱਸ ਸਕਦੇ ਆ। ਤੇ ਬੰਦਾ ਮੈਡੀਕਲ ਐਮਰਜੈਂਸੀ ਲਈ ਜਾਂ ਕਈ ਵਾਰੀ ਬੰਦਾ ਕੇਸ ਚੱਲਦੇ ਵਿੱਚ ਵੀ ਟਰੈਵਲ ਡਾਕੂਮੈਂਟ ਲੈ ਕੇ, ਕੋਰਟ ਦੀ ਪਰਮਿਸ਼ਨ ਲੈ ਕੇ ਵੀ ਜਾਂਦਾ ਵਾ ਬੰਦਾ, ਤੇ ਉਹ ਸਾਰੀਆਂ ਚੀਜ਼ਾਂ ਤੁਸੀਂ ਆਪਣੀਆਂ ਜਿਹੜੀਆਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਆ। ਠੀਕ ਹੈ। ਓਕੇ ਸਰ, ਗ੍ਰੀਨ ਕਾਰਡ ਦਾ ਵਿਆਹ ਵਾਲਾ ਆ ਮੇਰੇ ਕੋਲ। ਯਾਰ ਮੇਰਾ ਵੀਰ ਦੇਖ, ਮੇਰੀ ਗੱਲ ਸਮਝ ਭਰਾਵਾ, 3 ਵਾਰੀ ਹੋ ਗਿਆ, ਦੇਖ ਸਾਰੀ ਆਡੀਅנס ਹੁਣ ਹੱਸਣ ਲੱਗ ਪਈ ਆ ਇਮੋਜੀ ਪਾ ਕੇ। ਮੇਰਾ ਵੀਰ ਜਿਹੜਾ ਤੇਰਾ ਅਸਾਈਲਮ ਉਦੋਂ ਫਾਈਲ ਹੋਇਆ ਸੀ, ਉੱਤੇ ਚੈੱਕ ਕਰਨਾ ਉਹਨੇ ਕਿ ਇਹ ਜੈਨੂਇਨ ਸੀਗਾ ਕਿ ਨਹੀਂ ਸੀਗਾ। ਭਾਵੇਂ ਵਿਆਹ ਵਾਲਾ ਗ੍ਰੀਨ ਕਾਰਡ ਲੈ, ਭਾਵੇਂ ਜਿਹੜਾ ਮਰਜ਼ੀ ਲੈ, ਉਹਨਾਂ ਨੇ ਇਨਕੁਆਇਰੀ ਕਰ ਸਕਦੇ ਆ ਉਹ। ਵੀ ਜਦੋਂ ਇੱਕ ਵਾਰੀ ਜਿਹੜਾ ਅਪਲਾਈ ਕੀਤਾ ਸੀ ਉਹਦੇ ਤੇ ਪੁੱਛ ਸਕਦੇ ਸਵਾਲ, ਮੁੱਕ ਦੀ ਗੱਲ ਇਹ ਆ ਜੀ। ਪ੍ਰਦੀਪ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀਗਾ ਕਿ ਆਪਣਾ ਹਨਾ ਗ੍ਰੀਨ ਕਾਰਡ ਆਏ ਸੀਗੇ, ਜਿੱਦਾਂ ਸਾਡਾ ਅਸਾਈਲਮ ਪਾਸ ਹੋ ਗਿਆ ਸੀ, ਗ੍ਰੀਨ ਕਾਰਡ ਆ ਗਿਆ, ਤੇ ਮੇਰਾ ਤੇ ਮੇਰੇ ਹਸਬੈਂਡ ਦਾ ਤੇ ਮੇਰੀ ਬੇਟੀ ਦਾ, ਤੇ ਸਾਡੇ ਜਿਹੜੀ ਮੇਰੀ ਤੇ ਮੇਰੀ ਬੇਟੀ ਦਾ ਆਇਆ, ਉਹਨਾਂ ਦੇ ਉੱਤੇ ਉਹਨਾਂ ਨੇ ਜੈਂਡਰ ਜਿੱਦਾਂ ਮੇਲ ਕਰ ਦਿੱਤਾ ਫੀਮੇਲ ਦੀ ਜਗ੍ਹਾ ਜੀ। ਤੇ ਸੋ ਆਪਾਂ ਹਨਾ ਉਹਨੂੰ ਠੀਕ ਕਰਾਉਣਾ ਸੀਗਾ, ਆਪਾਂ ਆਨਲਾਈਨ ਜਾ ਕੇ ਬਹੁਤ ਟਰਾਈ ਕੀਤੀ, ਪਰ ਉਹ ਭਾਜੀ ਜਿੱਦਾਂ ਹੋ ਹੀ ਨਹੀਂ ਰਿਹਾ ਕੁਛ ਵੀ, ਉਹਦੇ ਲਈ ਚਾਹੀਦੀ ਸੀ ਹੈਲਪ। ਇੱਕ ਪਟੀਸ਼ਨ ਹੁੰਦੀ ਆ 824, ਉਹ 824 ਪਟੀਸ਼ਨ ਜਿਹੜੀ ਫਾਈਲ ਕਰੋ। 824 ਹਾਂਜੀ ਠੀਕ ਆ। ਉੱਤੇ ਜਾ ਕੇ ਭਾਜੀ ਜਿੱਦਾਂ ਆਨਲਾਈਨ ਕਰ ਸਕਦੇ ਜਾਂ ਫਿਰ ਆਪਾਂ ਨੂੰ ਕਾਲ ਨਹੀਂ ਕਰਨਾ ਪੈਣਾ ਜਾਂ ਕੋਈ? ਤੁਸੀਂ ਪਹਿਲਾਂ ਆਨਲਾਈਨ ਕਾਲ ਕਰ ਲਓ, ਜੇ ਤੁਹਾਡਾ ਸਿੱਧੇ ਕਰਦੇ ਆ ਤਾਂ ਵਧੀਆ, ਜੇ ਤੁਸੀਂ ਸਾਰੇ ਪਾਸੇ ਮੱਥਾ ਮਾਰ ਕੇ ਥੱਕ ਗਏ ਆ ਤੇ ਫਿਰ 824 ਪਟੀਸ਼ਨ ਫਾਈਲ ਕਰੋ। ਤੇ ਘੱਲਣੀ ਹੋਈ ਆ ਬਸ ਸਿੱਧੀ ਉੱਥੇ, ਨਾਲ ਕੋਈ ਇਹਦੀ ਫੀਸ ਵਗੈਰਾ ਵੀ ਹੁੰਦੀ ਆ? ਹਾਂਜੀ ਫੀਸ ਵਗੈਰਾ ਵੀ ਇਹਦੀ ਹੈਗੀ, ਮੇਰੇ ਖਿਆਲ 465 ਜਾਂ ਕੁਛ ਏਦਾਂ ਸਮਥਿੰਗ ਲਾਈਕ ਦੈਟ ਹੋਣੀ ਹੈ ਉਹਦੀ ਫੀਸ। ਠੀਕ ਹੈ। ਤੇ ਉਦਾਂ ਇਮੀਗ੍ਰੇਸ਼ਨ ਦੀ ਜ਼ਿੰਮੇਵਾਰੀ ਬਣਦੀ ਹੈ, ਜੇ ਉਹਨਾਂ ਦੀ ਗਲਤੀ ਹੈ। ਤੇ ਜਿਹੜਾ ਆਪਣਾ ਜੇ ਤੁਹਾਡੀ ਗਲਤੀ ਹੋਵੇ ਤੇ ਫਿਰ ਆਪਣਾ 824 ਫਾਈਲ ਕਰਨਾ ਪੈਂਦਾ। ਠੀਕ ਹੈ ਜੀ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਹੈਗਾ ਜੀ, ਮੈਂ 2018 ਵਿੱਚ ਆਈ ਸੀ ਆਪਣੀ ਫੈਮਿਲੀ ਨਾਲ ਜੀ, ਤੇ ਅਸੀਂ 1 ਸਾਲ ਬਾਅਦ ਅਪਲਾਈ ਕੀਤਾ ਸੀ ਅਸਾਈਲਮ ਜੀ। ਹਾਂਜੀ, ਤੇ ਮੇਰੀ ਐਕਚੁਅਲੀ ਮੰਮਾ ਹੈਗੇ ਨੇ 3rd ਕੰਟਰੀ, ਤੇ ਮੈਂ ਉੱਧਰ ਵੀਜ਼ਾ ਲੈ ਕੇ ਜਾ ਸਕਦੀ ਹਾਂ, ਅਸਾਈਲਮ ਵੀਜ਼ਾ? ਨਹੀਂ, ਅਸਾਈਲਮ ਵੀਜ਼ਾ ਤਾਂ ਕੋਈ ਚੀਜ਼ ਨਹੀਂ ਹੁੰਦੀ ਹੈ। ਅਸਾਈਲਮ ਦਾ ਤਾਂ ਇੱਥੇ ਜਦੋਂ ਤੁਹਾਨੂੰ ਪਾਸ ਹੋਊਗਾ ਤਾਂ ਸਟੇਟਸ ਹੀ ਤੁਹਾਨੂੰ ਮਿਲਣਾ ਇੱਥੇ, ਉਸ ਤੋਂ ਇਲਾਵਾ ਕੋਈ ਅਸਾਈਲਮ ਵੀ, there is nothing like asylum visa। ਰਿਫਿਊਜੀ ਟਰੈਵਲ ਦੀ ਨਾ ਗੱਲ ਕਰਦੇ ਹੋ? ਰਿਫਿਊਜੀ ਟਰੈਵਲ, ਹਾਂਜੀ ਹਾਂਜੀ ਰਿਫਿਊਜੀ ਟਰੈਵਲ। ਕੇਸ ਤੁਹਾਡਾ ਪਾਸ ਹੋ ਗਿਆ? ਨਹੀਂ, ਹਲੇ ਤੱਕ ਇੱਕ ਵੀ ਡੇਟ ਨਹੀਂ ਆਈ। ਨਹੀਂ, ਰਿਫਿਊਜੀ ਟਰੈਵਲ ਉਹਨਾਂ ਨੇ ਤੁਹਾਨੂੰ ਇਸ਼ੂ ਨਹੀਂ ਕਰਨਾ, ਪੇਰੋਲ ਡਾਕੂਮੈਂਟ ਕਈ ਵਾਰ ਇਸ਼ੂ ਕਰ ਦਿੰਦੇ ਜੇ ਐਕਸਟ੍ਰੀਮ ਐਮਰਜੈਂਸੀ ਹੋਵੇ। ਜਿਹੜਾ ਟਰੈਵਲ ਡਾਕੂਮੈਂਟ ਹੈ ਰਿਫਿਊਜੀ ਵਾਲਾ, ਉਹ ਤਾਂ ਕੇਸ ਪਾਸ ਹੋਏ ਤੇ ਉਹਨਾਂ ਦੇਣਾ, ਨੇ ਤਾਂ ਤੁਹਾਨੂੰ ਟਰੈਵਲ ਡਾਕੂਮੈਂਟ ਜਿਹੜਾ ਲੈ ਕੇ ਜਾਣਾ ਪੈਂਦਾ ਜੇ ਕੋਈ ਫੈਮਿਲੀ ਹਾਰਡਸ਼ਿਪ ਹੈਗੀ ਹੈ। ਹਾਂਜੀ, ਐਕਚੁਅਲੀ ਮੇਰੀ ਮੰਮਾ ਠੀਕ ਨਹੀਂ ਹੈਗੇ ਤੇ ਉਹਨਾਂ ਵਾਸਤੇ ਹੀ ਜਾਣਾ ਮੈਂ। ਹਾਂਜੀ, ਉਹ ਟਰਾਈ ਕਰਕੇ ਦੇਖੋ। ਉਹਦੇ ਬੇਸ ਤੇ ਤੁਸੀਂ 131 ਜਿਹੜਾ ਆਪਣਾ ਅਪਲਾਈ ਕਰ ਸਕਦੇ ਆ, ਟਰਾਈ ਕਰ ਸਕਦੇ ਆ। ਜੇ ਉਹਨਾਂ ਨੂੰ ਕਨਵਿੰਸਿੰਗ ਲੱਗਾ ਤਾਂ ਉਹ ਦੇ ਸਕਦੇ ਆ ਤੁਹਾਨੂੰ ਟਰੈਵਲ ਡਾਕੂਮੈਂਟ, ਪਰ ਉਹਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਦੇ ਹੈਵ ਟੂ ਐਂਟਰਟੇਨ ਇਟ, ਕਿ ਤੁਹਾਨੂੰ ਵਾਪਸ ਆਉਣ ਦਿੱਤਾ ਜਾਵੇ। ਟਰੈਵਲ ਡਾਕੂਮੈਂਟ ਜ਼ਰੂਰ ਹੋ ਜਾਂਦਾ ਵਾ ਇਸ਼ੂ, ਪਰ ਉਹਨਾਂ ਨੇ ਤੁਹਾਨੂੰ ਐਡਵਾਈਜ਼ਲ ਇਹੀ ਹੁੰਦਾ ਕਿ ਇੱਥੇ ਤੁਸੀਂ ਆਪਣੇ ਰਿਸਕ ਤੇ ਟਰੈਵਲ ਕਰਦੇ ਆ।
ਤੇ ਤੁਸੀਂ ਇੱਕ ਵਾਰੀ ਦੱਸਿਆ ਸੀ ਕਾਂਗਰਸ ਦੀ ਸਟੈਂਪ ਲਗਾ ਕੇ ਰਿਟਰਨ ਵੀਜ਼ੇ ਵਾਸਤੇ ਜਾ ਸਕਦੇ ਆ, ਐਵੇਂ ਦਾ ਕੁਝ ਕੀ ਚੀਜ਼ ਦੱਸੀ ਸੀਗੀ? ਕਾਂਗਰਸਮੈਨ ਦੀ? ਨਹੀਂ ਨਹੀਂ, ਏਦਾਂ ਦੀ ਕੋਈ ਹਾਂਜੀ, ਚੀਜ਼ ਨਹੀਂ ਹਾਂਜੀ। ਆਪਾਂ ਦੱਸੀ ਕਦੀ ਕਿ ਕਾਂਗਰਸਮੈਨ ਦੇ ਕੋਲ ਇੰਨੀ ਪਾਵਰ ਨਹੀਂ ਹੈਗੀ। ਉਹ ਸਿਰਫ ਤੁਹਾਡੇ ਕੇਸ ਤੇ ਇਨਕੁਆਇਰੀਆਂ ਜਿਹੜੀਆਂ ਉਹ ਕਰ ਸਕਦੇ ਆ, ਜਾਂ ਫੋਲੋ ਅਪ ਜਾਂ ਐਕਸਪੀਡਾਈਟ ਦੀ ਰਿਕੁਐਸਟ ਕਰ ਸਕਦੇ ਆ। ਕਈ ਵਾਰੀ ਸਮਝਣ 'ਚ ਵੀ ਗਲਤੀ ਲੱਗ ਜਾਂਦੀ ਹੈ, ਕਿਆ ਕੁਛ ਹੋਰ ਹੁੰਦਾ ਹੈ ਜੀ। ਆਪਣੇ ਅਗਲੇ ਕਾਲਰ ਨੇ ਹਰਕੀਰਤ। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਜੀ, ਮੈਂ ਆਪਣੇ ਭਾਣਜਾ ਜੀ, ਆਪਣੇ ਉਹ ਇੱਥੇ ਐਲੋਏ ਐਰੀਜ਼ੋਨਾ ਡਿਟੈਂਸ਼ਨ ਸੈਂਟਰ 'ਚ ਹੋਗਾ 40 ਕੁ ਦਿਨ ਜੀ। ਤੇ ਉਹਨਾਂ ਦੇ ਉੱਥੇ ਬਿਆਨ ਵੀ ਪਾਸ ਹੋ ਗਿਆ ਤੇ ਉੱਥੋਂ ਆਫਿਸਰ ਦੀ ਕਾਲ ਆਈ ਸੀਗੀ ਤੇ ਸੂਨ ਟੂ ਰਿਲੀਜ਼ ਔਨ ਪਰੋਲ ਆ ਨਾ, ਤੇ ਉਹਨੇ ਮੁੰਡੇ ਨੇ ਫਿਰ ਮੈਸੇਜ ਵੀ ਪਾਇਆ ਪਿਛਲੀ ਵੀਕ, ਉੱਥੇ ਮੇਲ ਪਾਈ, ਉਹਨੂੰ ਵੀ ਇਹ ਦੱਸਿਆ ਵੀ ਤੇਰੀ ਫਾਈਲ ਰਿਲੀਜ਼ ਵਾਲਿਆਂ ਕੋਲ ਆ, ਤੇ ਮੁੜ ਕੇ ਉਹ ਅਜੇ ਰਿਲੀਜ਼ ਨਹੀਂ ਕਰ ਰਿਹਾ। ਵੀ ਵੇਟ ਕਰਨੀ ਚਾਹੀਦੀ ਜਾਂ ਕੋਈ ਬੌਂਡ ਬੂੰਡ ਦਾ ਕਰਨਾ ਚਾਹੀਦਾ ਇੰਤਜ਼ਾਮ? ਨਹੀਂ, ਬੌਂਡ ਦਾ ਟਰਾਈ ਕਰ ਲਓ ਤੁਸੀਂ ਆਈਸ ਵਾਲਿਆਂ ਦੇ ਕੋਲ। ਅੱਛਾ ਜੀ, ਕਿਉਂਕਿ ਆਪਣੇ ਮੁੰਡਾ ਉਹ ਦੂਜਾ ਭਾਣਜਾ ਉਹਦਾ ਵੀ ਕੇਸ ਤੁਹਾਡੇ ਕੋਲੇ ਲਾਇਆ, ਜਸਪਾਲ ਆ ਗੱਲ ਜੀ, ਤੇ ਇਹ ਆਪਣਾ ਉਹਦਾ ਫਰੈਂਡ ਮਗਰੋਂ ਆਇਆ, ਇਹ ਜੂਨ 'ਚ ਆਇਆ ਉੱਥੇ ਨਿਕਲਿਆ, ਤੇ ਇਹਨੂੰ ਉੱਥੇ ਡਿਟੈਂਸ਼ਨ ਸੈਂਟਰ 'ਚ ਕਾਫੀ ਚਿਰ ਹੋ ਗਿਆ ਲੱਗੇ ਜੀ। ਪਤਾ ਨਹੀਂ ਹੁਣ ਟੈਨਸ਼ਨ ਵਾਲਾ ਕੀ ਮਾਹੌਲ ਚੱਲਦਾ, ਉਹੀ ਦੱਸ ਸਕਦਾ ਬੈਟਰ ਉੱਥੇ ਕਿੱਦਾਂ, ਹਨਾ। ਤੇ ਆਈਸ ਵਾਲਿਆਂ ਨਾਲ ਉਹਨੂੰ ਕਿਹਾ ਗੱਲ ਕਰਕੇ ਦੇਖ ਲੈ ਕਰੀ ਆਪਣੇ ਲੈਵਲ ਤੇ ਕਿ ਮੈਂ ਬੌਂਡ ਜੇ ਚਾਹੀਦਾ ਤਾਂ ਆਈਸ ਵਾਲਿਆਂ ਦਾ। ਉਹਦੀ 1 ਤਰੀਕ ਹੋਈ ਸੀ 14 ਅਗਸਤ ਨੂੰ, ਉਹਦੇ ਤੇ ਵੀ ਉਹਨੇ ਇਹ ਲਾਅ ਲੂ ਬਾਰੇ ਜੱਜ ਨੇ ਦੱਸਿਆ, ਤੇ ਉਹ ਕਹਿੰਦਾ ਵੀ ਤੂੰ ਏਦਾਂ ਦੱਸਿਆ ਵੀ ਤੇਰਾ ਰਾਈਟ ਆ ਵਕੀਲ ਕਰ ਸਕਦਾ ਹਨਾ। ਤੇ ਦੂਜਾ ਹੁਣ ਤਰੀਕ ਹੈਗੀ 6 ਸਤੰਬਰ ਦੀ। ਨਹੀਂ, ਫਿਰ ਮੈਨੂੰ ਲੱਗਦਾ ਉਹਨੂੰ ਭਾਜੀ ਪਾਸ ਨਹੀਂ ਕੀਤਾ ਹੋਣਾ। ਉਹਨੂੰ ਜਿਹੜਾ ਇਹੀ ਹੈ ਕਿ ਜਿਹੜਾ CLP ਵਗੈਰਾ ਮੈਕਸੀਕੋ ਕਿਉਂ ਨਹੀਂ ਪਾ ਕੇ ਆਇਆ, ਮੈਨੂੰ ਲੱਗਦਾ ਉਹਨੂੰ ਉਹਦੇ ਵਿੱਚ ਘੇਰਨਾ ਚਾਹੁੰਦੇ ਉਹ। ਕਿੱਦਾਂ ਜੀ? ਜੇ ਮੈਕਸੀਕੋ ਦਾ ਨਹੀਂ ਆਇਆ ਤਾਂ ਉੱਥੇ ਕਿਉਂ ਨਹੀਂ ਕਰਕੇ ਆਇਆ, ਜਿਹੜਾ CLP ਦਾ ਮੁੱਦਾ ਚੱਲਦਾ ਹੁਣ ਜੀ? CLP ਦਾ ਜਿਹੜਾ ਮੁੱਦਾ ਕਿ ਬਾਕੀ ਕੰਟਰੀਆਂ 'ਚ ਕਿਉਂ ਨਹੀਂ ਅਸਾਈਲਮ ਫਾਈਲ ਕਰਕੇ ਆਇਆ, ਉਹਲੇ ਮੁੱਦੇ ਥੱਲੇ ਬਹੁਤ ਲੋਕਾਂ ਨੂੰ ਘੇਰ ਰਹੇ ਆ। ਸੋ ਅੱਜ ਕੱਲ੍ਹ ਇਕੱਲੇ ਬਿਆਨ ਪਾਸ ਹੋਣ ਦੀ ਗੱਲ ਨਹੀਂ ਹੈਗੀ, ਇਹ ਵੀ ਦੱਸਣਾ ਪੈਂਦਾ ਕਿ ਦੂਸਰੇ ਕੰਟਰੀ 'ਚ ਅਸਾਈਲਮ ਦਾ ਕੀ ਬਣਿਆ। ਕਿਉਂਕਿ ਹੁਣ ਉਹੀ ਚੱਲਦਾ ਨਾ ਮੁੱਦਾ ਜੀ। ਅਗਲੇ ਕਾਲਰ ਬਲਵਿੰਦਰ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਭਾਜੀ ਮੈਂ ਬੱਚਿਆਂ ਦਾ ਸੰਨ 21 ਦੇ ਵਿੱਚ ਅਪਲਾਈ ਕੀਤਾ ਸੀਗਾ ਗ੍ਰੀਨ ਕਾਰਡ ਤੇ। ਬੱਚੇ ਮੇਰੇ ਉਦੋਂ ਅਨਮੈਰਿਡ ਸੀਗੇ ਤੇ ਹੁਣ ਮੈਂ ਸਿਟੀਜ਼ਨਸ਼ਿਪ ਹੋ ਗਿਆ। ਮੈਂ ਇਹੀ ਪੁੱਛਣਾ ਚਾਹੁੰਦਾ ਸੀਗਾ ਕਿੰਨਾ ਕੁ ਟਾਈਮ ਲੱਗਣਾ ਤੁਹਾਨੂੰ? ਤੁਸੀਂ ਪਹਿਲਾਂ ਗ੍ਰੀਨ ਕਾਰਡ ਅਪਲਾਈ ਐਜ਼ ਅ ਗ੍ਰੀਨ ਕਾਰਡ ਹੋਲਡਰ ਅਪਲਾਈ ਕੀਤਾ ਸੀਗਾ? ਹਾਂਜੀ, ਗ੍ਰੀਨ ਕਾਰਡ ਤੇ ਅਪਲਾਈ ਕੀਤਾ ਸੀਗਾ। ਹੁਣ ਮੈਂ ਸਿਟੀਜ਼ਨ ਹੋ ਗਿਆ ਤੇ ਸੰਨ 21 ਦੇ ਵਿੱਚ ਕੀਤਾ ਸੀਗਾ ਜੁਲਾਈ 'ਚ। ਤਾਂ ਬੱਚੇ ਮੇਰੇ ਉਦੋਂ ਅਨਮੈਰਿਡ ਸੀਗੇ ਨਾ ਤੇ ਅਨਰੇਜ ਵੀ ਆ। ਕਿੰਨੀ ਹੈ ਆਪਣੀ 21 ਤੋਂ ਉੱਤੇ? ਜਦੋਂ ਅਪਲਾਈ ਕੀਤਾ ਸੀਗਾ ਭਾਜੀ ਉਦੋਂ ਬੇਟਾ ਸਾਡੇ ਵੀ 20 ਦਾ ਸੀਗਾ ਤਾਂ ਬੇਟੀ 18 ਰੰਗ ਦੀ ਸੀ। ਨਹੀਂ, ਹੁਣ ਆਪਣੇ 21 ਸਾਲ ਤੋਂ ਉੱਤੇ ਆ ਉਹ? ਹਾਂਜੀ, ਬੇਟਾ 21 ਤੋਂ ਉੱਪਰ ਆ ਤੇ ਬੇਟੀ ਘੱਟ ਆ। ਹਾਂਜੀ, ਇਹਨੂੰ ਨਾ ਥੋੜਾ ਜਿਹਾ ਟਾਈਮ ਲੱਗਣਾ ਭਾਜੀ। ਜਿਹੜਾ ਆਪਣਾ ਕੈਟੇਗਰੀ, ਕਿਉਂਕਿ ਜਿਹੜੀ ਹੁਣ ਉਹਦੀ ਜਿਹੜੀ 21 ਤੋਂ ਉੱਤੇ ਹੋ ਗਏ ਆ ਤੇ ਉਹ ਕੈਟੇਗਰੀ ਜਿਹੜੀ F1 ਦੀ ਕੈਟੇਗਰੀ ਆ, ਉਹ 2015 ਦੇ ਜਿਹੜੇ ਕੇਸ ਆ ਉਹ ਚੱਲਦੇ ਪਏ ਆ ਇਸ ਵੇਲੇ, ਜਿਹੜਾ 2015 ਚ ਕੀਤਾ ਸੀਗਾ। ਪਰ ਜਦੋਂ ਭਾਜੀ ਲੈਟਰ ਆਈ ਸੀ ਉਹਨਾਂ ਤੇ ਉਦੋਂ ਮਾਈਨਰ ਹੀ ਲੈ ਕੇ ਆਇਆ ਸੀਗਾ ਨਾ ਬੇਟੇ ਦਾ। ਨਹੀਂ, ਇਹਦੇ ਵਿੱਚ ਉਹ ਚੀਜ਼ ਦਾ ਤੁਹਾਡਾ ਟਾਈਮ ਨਹੀਂ ਬਚਦਾ ਕਿਉਂਕਿ ਉਮਰ ਉਹਦੀ ਜੇ 21 ਤੋਂ ਉੱਤੇ ਹੋ ਗਈ ਹੈ ਤਾਂ ਉਹ ਹਾਂਜੀ ਹੁਣ ਮਾਈਨਰ ਇਸ ਵੇਲੇ ਨਹੀਂ ਹੈਗੇ। ਇਹਦੇ ਚ ਉਹ ਪ੍ਰੋਟੈਕਸ਼ਨ ਮਾਈਨਸ ਵਾਲੀ ਪ੍ਰੋਟੈਕਸ਼ਨ ਨਹੀਂ ਕੋਈ ਮਿਲਣੀ। ਠੀਕ ਹੈ ਜੀ। ਕੈਟੇਗਰੀ ਚੇਂਜ ਹੋ ਜਾਂਦੀ ਹੈ ਜੀ। ਠੀਕ ਹੈ ਜੀ, ਮਿਹਰਬਾਨੀ, ਥੈਂਕ ਯੂ ਜੀ। ਪ੍ਰਿੰਸ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਹੈਗਾ ਕਿ ਆਪਾਂ ਨਾ ਅਸਾਈਲਮ ਆਫਿਸ 'ਚ ਕੇਸ ਫਾਈਲ ਕੀਤਾ ਸੀਗਾ ਡਿਸਮਿਸ ਤੋਂ ਬਾਅਦ ਜੀ, ਤੇ ਫਿਰ ਮੈਂ ਰਿਕੁਐਸਟ ਕੀਤੀ ਸੀਗੀ ਇੰਟਰਵਿਊ ਵਾਸਤੇ, ਆਪਾਂ ਮੇਲ ਕਰਵਾਈ ਸੀਗੀ ਵਕੀਲ ਤੇ ਉਹਨਾਂ ਮੈਨੂੰ ਸ਼ਾਰਟ ਲਿਸਟ 'ਚ ਪਾਤਾ। ਉਹਦਾ ਕੀ ਮਤਲਬ ਹੁੰਦਾ ਭਾਜੀ? ਭਾਜੀ ਸ਼ਾਰਟ ਲਿਸਟ ਵੀ ਇਹਨਾਂ ਦੀ ਨਾ ਕਾਫੀ ਲੰਬੀ ਚੱਲਣ ਦੀ ਹੈ। ਸ਼ਾਰਟ ਲਿਸਟ ਇਸ ਵੇਲੇ 3 ਕੁ ਸਾਲ ਦੀ ਹੈ ਸ਼ਾਰਟ ਲਿਸਟ ਵੀ ਇਹਨਾਂ ਦੀ। ਓਕੇ, ਤੇ ਇਹ ਵਧੀਆ ਠੀਕ ਚੀਜ਼ ਹੁੰਦੀ ਭਾਜੀ? ਇਹ ਬਸ ਭਾਜੀ ਉਹੀ ਆ ਕਿ ਇੱਕ ਫਾਸਟ ਵਾਲੀ ਲੇਨ ਹੁੰਦੀ ਹੈ, ਇੱਕ ਸਲੋ ਵਾਲੀ ਲੇਨ ਹੁੰਦੀ ਹੈ। ਫਾਸਟ ਵਾਲੀ 'ਚ ਪਾਇਆ, ਪਰ ਜ਼ਿਆਦਾਤਰ ਆਪਾਂ ਦੇਖਿਆ ਜਿਹੜਾ ਰਿਜ਼ਲਟ ਉਹ ਮੈਂਡੇਮਸ ਜਿਹੜਾ ਲਾਅ ਸੂਟ ਆ ਨਾ ਉਹ ਕਰਕੇ ਹੀ ਤੁਹਾਡਾ ਜਿਹੜਾ ਉਹਨਾਂ ਨੇ ਤਰੀਕ ਦੇਣੀ ਆ। ਪਰ ਤੁਸੀਂ ਵੇਟ ਕਰੋ ਇਹਦੀ ਥੋੜੀ ਜਿਹੀ, ਫਿਰ ਦੁਬਾਰਾ ਫਾਲੋ ਅਪ ਕਰ ਲਿਓ ਕਿਉਂਕਿ ਹੁਣ ਤਰੀਕਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਾਲਾਂ ਦੀਆਂ। ਓਕੇ, ਠੀਕ ਹੈ ਭਾਜੀ, ਥੈਂਕ ਯੂ, ਮਿਹਰਬਾਨੀ ਜੀ। ਮਨਦੀਪ ਜੀ। ਹਾਂਜੀ ਮਨਦੀਪ। ਹੈਲੋ। ਹਾਂਜੀ ਪੁੱਛੋ ਜੀ ਸਵਾਲ।
ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ। ਮੈਂ ਇਹ ਗੱਲ ਪੁੱਛਣੀ ਸੀਗੀ। ਮੈਂ ਆਈ ਮੀਨ ਬ੍ਰਦਰ ਸਿਸਟਰ ਦਾ ਅਪਲਾਈ ਕੀਤਾ ਸੀਗਾ 2007 ਦੇ ਵਿੱਚ, ਤੇ ਫਿਰ ਉਹਨਾਂ ਨੂੰ ਕਿੰਨਾ ਕੁ ਟਾਈਮ ਲੱਗ ਸਕਦਾ ਆ? ਉਹਨਾਂ ਦਾ ਅਪ੍ਰੈਲ ਦੇ ਵਿੱਚ ਕੀਤਾ ਸੀਗਾ। ਜਿਹੜੇ ਭੈਣ ਭਰਾ ਵਾਲੇ ਜਿਹੜੇ ਕੇਸ ਹੈਗੇ ਆ ਉਹਨਾਂ ਦਾ ਇਸ ਵੇਲੇ ਜੀ ਜਿਹੜਾ ਵੀਜ਼ਾ ਬੁਲੇਟਿਨ ਉਹਦੇ ਹਿਸਾਬ ਨਾਲ ਟਾਈਮ ਚੱਲਦਾ ਪਿਆ ਜਨਵਰੀ 2006, 22 ਜਨਵਰੀ 2006। ਅੱਛਾ ਜੀ, ਤੇ ਕਿੰਨਾ ਕੁ ਟਾਈਮ ਲੱਗ ਸਕਦਾ ਹੈ? ਥੋੜਾ ਜਿਹਾ ਆਈਡੀਆ ਹੈਗਾ? 6 ਤੇ 8 ਦੇ 5 ਸਾਲ, 5-6 ਸਾਲ ਲੱਗੂਗੇ। ਹੋਰ ਲੱਗਣਗੇ? ਨਹੀਂ ਜੀ, ਉਹ ਘਟਨੇ ਪਿੱਛੇ ਨੂੰ ਥੋੜੀ ਜਾਣਾ, ਗਾਂ ਨੂੰ ਹੀ ਜਾਣਾ ਜੀ ਆਪਾਂ। ਵਾਹ, ਉਹ ਤਾਂ ਕਹਿੰਦੇ ਜਦੋਂ ਮੈਂ ਅਪਲਾਈ ਕੀਤਾ ਸੀ ਤਦ ਉਹਨਾਂ ਨੇ ਕਿਹਾ ਸੀ 10 ਤੋਂ 12 ਸਾਲ ਲੱਗਣੇ ਨੇ। ਦੇਖੋ ਜੀ, ਇਹ ਦੇਖੋ 2 ਸਾਲਾਂ ਨੂੰ ਇਹ ਫੇਰ 5 ਸਾਲ ਬਾਅਦ ਹੋ ਸਕਦੇ, ਕੋ ਪਤਾ ਨਹੀਂ ਅੱਗੇ ਕੀ ਬਣਨਾ ਹੈ। ਕਿਉਂਕਿ ਦੇਖੋ ਜਿਹੜਾ 2005 ਸੀਗਾ ਉੱਤੇ ਰੁਕ ਜਾਂਦੀ ਹੈ ਨਾ ਕਲੌਕ, ਜਿਹੜਾ 6 ਵਾਲਾ ਇਹਦਾ ਏਦਾਂ ਲੀਨੀਅਰ ਨਹੀਂ ਚੱਲਦੀ ਕਿ ਐਵਰੀ ਡੇ ਇਹਨੇ ਕਲੌਕ ਨੇ ਚੱਲਣਾ, ਇਹਨੇ 6 ਤੇ ਹੁਣ ਟਿਕੀ ਰਹਿਣੀ ਹੈ। ਤੇ ਇਹ ਸਾਰਾ ਉੱਤੇ ਡਿਪੈਂਡ ਕਰਦਾ ਕਿ ਕਿੰਨੇ ਲੋਕੀ ਜਿਹੜੇ ਸਿਸਟਮ ਚ ਆਏ ਆ ਨਾ, ਕਿੰਨੇ ਉਹਨਾਂ ਦੇ ਕਿੰਨੇ ਲੋਕਾਂ ਨੇ ਫਾਈਲ ਕੀਤਾ। ਸੋ 5 ਸਾਲ ਮੇਰੇ ਹਿਸਾਬ ਨਾਲ। ਇਹ ਤੁਸੀਂ ਅੰਦਾਜ਼ਾ ਆਪੇ ਲਾ ਲਓ, ਜਦੋਂ ਤੁਸੀਂ ਕੀਤਾ ਸੀਗਾ ਉਦੋਂ 10 ਸਾਲ ਕਹਿੰਦੇ ਸੀਗੇ, ਤੇ ਹੁਣ ਜਿਹੜੇ ਅਜੇ ਹੋਰ 5 ਸਾਲ ਕਹਿੰਦੇ ਆ, ਤੇ ਆਉਂਦੇ ਜਿਹੜੇ 2-3 ਸਾਲਾਂ ਨੂੰ ਪਤਾ ਨਹੀਂ ਕਿੰਨਾ ਜਿਹੜਾ ਵਕਤ ਹੋਰ ਹੋਣਾ। ਲੀਨੀਅਰਲੀ ਨਹੀਂ, ਐਕਸਪੋਨੈਂਸ਼ੀਅਲੀ ਜਿਹੜਾ ਇਹ ਤਰੀਕਾਂ ਜਿਹੜੀਆਂ ਅੱਗੇ ਨੂੰ ਵੱਧਦੀਆਂ ਆ। ਸੋ ਜਿੰਨੇ ਜਾੜੇ ਆਏ ਆ ਸਾਰਿਆਂ ਦੇ ਹੀ ਟੱਬਰ ਨੇ, ਸਾਰਿਆਂ ਨੇ ਅੱਗੇ ਫਾਈਲਾਂ ਲਾਈਆਂ ਆ। ਸੋ ਕੰਮ ਜਿਹੜਾ ਉਹ ਵੱਧਦਾ ਹੀ, ਜਿਹੜਾ ਉਹ ਜਾਂਦਾ ਹੀ। ਕਿਉਂਕਿ ਹਰੇਕ ਬੰਦਾ ਭਾਵੇਂ ਅਸਾਈਲਮ ਦੇ ਥਰੂ ਵੀ ਹੁਣ ਜਿਹੜਾ ਬਣ ਰਿਹਾ ਸਿਟੀਜ਼ਨ ਬਣੂਗਾ, ਉਹਨੇ ਆਪਣੇ ਭੈਣ ਭਰਾ ਦਾ ਲਾਊਗਾ, ਹਨਾ। ਬਿਲਕੁਲ ਬਿਲਕੁਲ, ਸਾਰਿਆਂ ਦਾ ਲੱਗਣਾ। ਸੋ ਵਾਰੀ ਫਿਰ ਉਸ ਹਿਸਾਬ ਦੇ ਨਾਲ ਹੀ ਹੋਣੀ ਆ। ਸੁਖਜੀਤ, ਹਾਂਜੀ ਸੁਖਜੀਤ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀਗਾ, ਮੇਰਾ ਨਾ ਅਸਾਈਲਮ ਗ੍ਰਾਂਟ ਹੋਇਆ ਸੀਗਾ 2023 ਚ, ਪਿਛਲੇ ਸਾਲ। ਤੇ ਉਦੋਂ ਭਾਜੀ ਰੂਲ ਸੀਗਾ ਨਾ ਆਪਣਾ ਗ੍ਰੀਨ ਕਾਰਡ ਤੇ ਟਰੈਵਲ ਡਾਕੂਮੈਂਟ ਇਕੱਠੇ ਕਰ ਸਕਦੇ ਜੇ ਕਰਨਾ ਹੋਏ। ਹਾਂਜੀ। ਤੇ ਭਾਜੀ ਉਹ ਮੈਂ ਕਰਤਾ ਸੀ, ਤੇ ਹੁਣ ਮੇਰਾ ਟਰੈਵਲ ਆ ਗਿਆ, ਤੇ ਮੈਂ ਉੱਥੇ ਟਰੈਵਲ ਕਰ ਸਕਦਾ ਗ੍ਰੀਨ ਕਾਰਡ ਪੈਂਡਿੰਗ ਛੱਡ ਕੇ? ਟਰੈਵਲ ਡਾਕੂਮੈਂਟ ਤੁਹਾਡਾ ਆ ਗਿਆ? ਹਾਂਜੀ, ਟਰੈਵਲ ਆ ਗਿਆ। ਜਿਹੜਾ ਰਿਫਿਊਜੀ ਟਰੈਵਲ ਡਾਕੂਮੈਂਟ ਕਾਪੀ ਹੁੰਦੀ ਪਾਸਪੋਰਟ ਵਾਲੀ? ਹਾਂਜੀ, ਉਹ ਆਪਣਾ ਜਿਹੜਾ ਹਰੇ ਜਿਹੇ ਰੰਗ ਦਾ ਹੁੰਦਾ ਟਰੈਵਲ ਡਾਕੂਮੈਂਟ ਰਿਫਿਊਜੀ ਵਾਲਾ, ਹਾਂਜੀ ਉਹ ਆ ਗਿਆ। ਹਾਂਜੀ। ਸੋ ਭਾਜੀ ਕੀ ਆ ਕਿ ਪ੍ਰੈਕਟੀਕਲੀ ਕੀ ਹੈਗਾ ਕਿ ਕੋਈ ਪ੍ਰੋਬਲਮ ਨਹੀਂ ਆ। ਜਿਹੜੇ ਲੋਕੀ ਉੱਥੇ ਟਰੈਵਲ ਕਰਕੇ ਆ ਜਾਂਦੇ ਆ, ਜੇ ਹੁਣ ਬਾਹਲੀ ਬਰੀਕੀ ਚ ਰੈਗੂਲੇਸ਼ਨ ਦੇ ਵਿੱਚ ਜਾਈਏ ਤਾਂ ਉਹਨਾਂ ਨੇ ਜਿਹੜੀ ਰੈਗੂਲੇਸ਼ਨ ਉਹ ਕਹਿੰਦੀ ਹੈ ਕਿ ਐਡਵਾਂਸ ਪੈਰੋਲ ਤੁਹਾਡੇ ਕੋਲ ਹੋਣਾ ਚਾਹੀਦਾ, ਗ੍ਰੀਨ ਕਾਰਡ ਨੂੰ ਲੈਪਸ ਨਾ ਕਰੇ, ਹਨਾ। ਤੇ ਜ਼ਿਆਦਾਤਰ ਕਿਸੇ ਨੂੰ ਕਦੀ ਕੋਈ ਪ੍ਰੋਬਲਮ ਨਹੀਂ ਹੋਈ। 2-3 ਜਾਣੇ ਇਹੋ ਜਿਹੇ ਜ਼ਰੂਰ ਜਿਹੜੇ ਹੋਏ ਆ ਜਿਹਨਾਂ ਨੇ ਰਿਪੋਰਟ ਕੀਤਾ ਸੀਗਾ ਕਿ ਇਮੀਗ੍ਰੇਸ਼ਨ ਨੇ ਉਹਨਾਂ ਦਾ ਐਰੋਨੀਅਸਲੀ ਆਪਣਾ ਜਿਹੜਾ ਉਹਨਾਂ ਦਾ ਗ੍ਰੀਨ ਕਾਰਡ ਨਾ ਕੈਂਸਲ ਕਰਤਾ ਸੀਗਾ ਕਿ ਤੁਸੀਂ ਬਿਨਾਂ ਐਡਵਾਂਸ ਪੈਰੋਲ ਦੇ ਜਿਹੜਾ ਟਰੈਵਲ ਕਰ ਗਏ ਬਾਹਰ। ਤੇ ਉਹ ਕਈ ਵਾਰੀ ਜਿਹੜਾ ਰਿਸਕ ਆਪਣਾ ਰਹਿੰਦਾ। ਬਟ ਜ਼ਿਆਦਾਤਰ ਜਿਹੜੇ ਮੈਜੋਰਟੀ ਲੋਕੀ ਉਹ ਜਿਹੜਾ ਆਪਣਾ ਰਿਫਿਊਜੀ ਟਰੈਵਲ ਡਾਕੂਮੈਂਟ ਉਹਦੇ ਨਾਲ ਜਿਹੜਾ ਟਰੈਵਲ ਕਰਕੇ ਆ ਜਾਂਦੇ ਆ। ਤੇ ਭਾਈ ਮੈਂ ਐਡਵਾਂਸ ਪੈਰੋਲ ਮੰਨ ਲਓ ਜੇ ਲੈਣੀ ਹੋਵੇ ਤੇ ਉਹ ਕਿੱਥੋਂ ਮਿਲਦੀ ਫਿਰ? ਐਡਵਾਂਸ ਪੈਰੋਲ ਲਈ ਤੁਹਾਨੂੰ 131 ਡਾਕੂਮੈਂਟ ਜਿਹੜਾ ਫਾਈਲ ਕਰਨਾ ਪੈਂਦਾ। ਜਿੱਦਾਂ ਰਿਫਿਊਜੀ ਟਰੈਵਲ ਦੀ ਜਗ੍ਹਾ ਤੁਹਾਨੂੰ ਉਹਦੇ ਉੱਤੇ ਐਡਵਾਂਸ ਪੈਰੋਲ ਜਿਹੜੀ ਲਿਖਣੀ ਪੈਂਦੀ ਹੈ। ਅੱਛਾ, ਉਹ ਸੈਪਰੇਟ ਕਰਨਾ ਪੈਂਦਾ ਫਿਰ? ਸੇਮ ਹੀ ਫਾਰਮ ਆ, ਬਸ ਆਪਣਾ ਬਾਕਸ ਇੱਕ ਅਲੱਗ ਚੈੱਕ ਹੁੰਦਾ। ਓਕੇ ਜੀ, ਠੀਕ ਹੈ। ਤੇ ਭਾਈ ਤੁਹਾਨੂੰ ਕੋਈ ਐਮਰਜੈਂਸੀ ਹੈ, ਤੁਸੀਂ ਉਹਨਾਂ ਕੋਲ ਜਾ ਕੇ ਆਪਣਾ ਜਿਹੜਾ USCIS ਦੇ ਫੀਲਡ ਆਫਿਸ ਜਾ ਕੇ ਵੀ ਮੋਹਰ ਲਵਾ ਸਕਦੇ ਆ ਐਡਵਾਂਸ ਪੈਰੋਲ ਦੀ। ਜਿੱਥੇ ਮਰਜ਼ੀ ਜਾ ਕੇ ਆਪਣੇ ਪੂਰੇ US ਚ ਉਹਨਾਂ ਦੇ ਆਫਿਸ? ਹਾਂਜੀ, ਕਿਨੇ ਜਿਹੜੇ ਮਰਜ਼ੀ ਆਫਿਸ ਚ ਜਾ ਕੇ, ਜਿਹੜੇ ਤੁਹਾਡੇ ਇਲਾਕੇ ਨੂੰ ਲੱਗਦਾ। ਹਾਂਜੀ ਠੀਕ ਹੈ। ਤੇ ਭਾਜੀ 6 ਮਹੀਨੇ ਤੱਕ ਵੈਲਿਡ ਚਾਹੀਦਾ, ਵਾਪਸ ਆਉਣ ਲੱਗਿਆ ਨਾ ਜੀ ਆਉਣਾ ਹੈ ਤੇ ਕਰਕੇ? ਜਿਹੜਾ ਆਪਣਾ ਕਿਹਦੀ ਗੱਲ ਕਰਦੇ ਹੋ? ਰਿਫਿਊਜੀ ਟਰੈਵਲ ਦੀ ਗੱਲ? ਹਾਂਜੀ ਭਾਜੀ ਦੇਖੋ, USA ਤੁਹਾਨੂੰ ਐਂਟਰਟੇਨ ਕਰ ਲੈਣਾ। ਕਿਹੜੀ ਵੀ ਕੰਟਰੀ ਤੁਸੀਂ ਜਾਂਦੇ ਆ ਨਾ, ਪਾਸਪੋਰਟ ਹੁੰਦਾ ਜਿੱਦਾਂ ਵੀ ਜਿੱਦਾਂ ਐਜ਼ ਅ ਪਾਸਪੋਰਟ ਸਰਵ ਕਰਦਾ। ਤੇ ਉਹਨਾਂ ਨੇ ਹਦਾਇਤਾਂ ਸਾਰਿਆਂ ਨੇ ਇਹੀ ਲਿਖੇ ਹੁੰਦੇ ਕਿ ਇਹ ਵੈਲਿਡ ਚਾਹੀਦਾ। ਪਰ ਏਦਾਂ ਕਿ ਜਿੱਦਾਂ ਹੁਣ ਰਿਫਿਊਜੀ ਤੁਹਾਨੂੰ ਜੇ ਕਲਾਸੀਫਿਕੇਸ਼ਨ US ਚ ਦਿੱਤੀ ਆ, ਤੁਸੀਂ ਇਹਨਾਂ ਦੇ ਬਾਰਡਰ ਤੇ ਡਾਕੂਮੈਂਟ ਨਾਲ ਜੇ ਪ੍ਰੈਜ਼ੈਂਟ ਕਰਦੇ ਆ ਤਾਂ ਇਹ ਤੁਹਾਨੂੰ ਅੰਦਰ ਆਣ ਦੇਊਗੇ। ਠੀਕ ਹੈ ਜੀ। ਪੰਕਜ ਜੀ, ਕੁਝ ਹੋਰ ਕਾਲਰਸ ਫਿਰ ਆਪਣੀ ਸਮਾਪਤੀ ਆ। ਸਮਾਂ ਆਪਣਾ ਆਲਰੇਡੀ ਜਿਹੜਾ ਉਹ ਹੋ ਗਿਆ, ਤੇ 1-2 ਹੋਰ ਕਾਲਰਸ ਲੈ ਕੇ ਆਪਾਂ ਸਮਾਪਤ ਕਰਾਂਗੇ। ਹਾਂਜੀ ਪੰਕਜ ਜੀ, ਪੁੱਛ ਲਿਓ ਜੀ ਸਵਾਲ। ਹਾਂਜੀ ਭਾਜੀ, ਮੇਰੇ ਫਰੈਂਡ ਨੇ ਨਾ ਡਿਸਮਿਸ ਕਰਾਇਆ ਸੀ ਕੇਸ, ਤੇ ਉਹਨਾਂ ਦਾ ਬੌਂਡ ਵਾਪਸ ਮਿਲ ਸਕਦਾ ਜੀ? ਡਿਸਮਿਸ ਉਹਦਾ ਪੂਰਾ PD ਮਿਲ ਕੇ ਕੇਸ ਡਿਸਮਿਸ ਹੋ ਗਿਆ ਨਾ, ਕਲੀਨ ਡਿਸਮਿਸਲ ਹੋ ਗਿਆ। ਹਾਂਜੀ, ਬੌਂਡ ਆ ਜਾਂਦਾ ਵਾਪਸ ਭਾਜੀ। ਤੋ ਇੱਕ ਭਾਜੀ ਜਿਹੜੇ ਆਈਸ ਕੋ ਡਾਕੂਮੈਂਟ ਪਏ ਹੁੰਦੇ ਨੇ ਵਗੈਰਾ, ਪਾਸਪੋਰਟ ਵਗੈਰਾ ਦਿੱਤੇ ਹੋਏ ਨੇ ਜੀ, ਉਹ ਵੀ ਮਿਲ ਸਕਦਾ ਜੀ ਵਾਪਸ? ਹਾਂਜੀ, ਉਹ ਵੀ ਮਿਲ ਜਾਂਦਾ। ਉਹਨਾਂ ਦੇ ਤੁਸੀਂ ਜਾਇਓ ਆਫਿਸ, ਉਹਨਾਂ ਨੇ ਕਰ ਦੇਣਾ। ਉਹਨਾਂ ਨੇ ਫਾਰਮ ਤੁਹਾਡੇ ਕੋਲ ਭਰਾਣੇ ਆ ਤੇ ਉਹਨਾਂ ਨੇ ਕਰ ਦੇਣਾ ਤੁਹਾਨੂੰ ਵਾਪਸ। ਠੀਕ ਹੈ ਜੀ। ਪਾਸਪੋਰਟ
ਬੌਂਡ ਵਾਲੇ ਵੀ ਜੀ, ਬੌਂਡ ਵੀ ਜਾਣਾ ਪੈਂਦਾ ਜੀ ਕਿ ਆਪੇ ਆਉਂਦਾ ਜੀ ਵਾਪਸ? ਜ਼ਿਆਦਾਤਰ ਤੇ ਆਪ ਹੀ ਆ ਜਾਂਦਾ ਵਾ, ਤੇ ਨਹੀਂ ਹੋਇਆ ਤੇ ਫਿਰ ਤਾਂ ਜਾਣਾ ਪੈਣਾ। ਪਰ ਜਾਣਾ ਉਹਦੇ ਕੋਲ ਵਾ ਜਿਹਨੇ ਬੌਂਡ ਭਰਿਆ। ਇਹ ਨਹੀਂ ਵੀ ਤੁਸੀਂ ਕਿਸੇ ਨੂੰ ਕਿਹਾ ਸੀ ਤੇ ਤੁਹਾਨੂੰ ਨਹੀਂ ਆਉਣੇ ਸਿੱਧੇ, ਜਿਹਨੇ ਬੌਂਡ ਭਰਿਆ ਸੀ ਉਹਦੇ ਕੋਈ ਜਾਣਾ ਹੈ। ਹਾਂਜੀ ਬਿਲਕੁਲ। ਡਾਕੂਮੈਂਟ ਵਾਸਤੇ ਸਰ, ਡਾਕੂਮੈਂਟ ਵਾਸਤੇ ਕੀ ਕਰਨਾ ਜੀ? ਉਹ ਕਿੱਥੇ ਜਾਣਾ ਪਏਗਾ ਜੀ? ਆਈਸ ਦੇ ਆਫਿਸ, ਆਈਸ ਵਾਲੇ ਦੇ ਕੋਲ। ਠੀਕ ਹੈ ਜੀ, ਥੈਂਕ ਯੂ। ਮਿਹਰਬਾਨੀ। ਹਾਂਜੀ ਸੁਖਜਿੰਦਰ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ ਕੁਐਸਚਨ ਹੀ, ਮੇਰੀ ਵਾਈਫ ਦੀ ਫਾਈਨਲ ਹੀਅਰਿੰਗ ਜੀ, ਤੇ ਉਹਨਾਂ ਨੇ ਬੱਚੇ ਦੇ ਫਿੰਗਰ ਮੰਗ ਲਏ ਜੀ। ਉਹ ਅਜੇ 13 ਸਾਲ, ਹੁਣੇ 14 ਸਾਲ ਦਾ ਹੋਇਆ ਸੀ 2 ਮਹੀਨੇ ਪਹਿਲਾਂ। ਹਾਂਜੀ ਹਾਂਜੀ ਹਾਂਜੀ, ਸਾਡੇ ਵੀ ਇੱਕ ਕੇਸ 'ਚ ਏਦਾਂ ਦਾ ਪੰਗਾ ਪਿਆ ਹੈਗਾ। ਤੇ ਪੰਗਾ ਸੀਗਾ ਇਹ ਕਿ 14 ਸਾਲ ਤੋਂ ਪਹਿਲਾਂ ਵਾਲੇ ਫਿੰਗਰਪ੍ਰਿੰਟ ਨਹੀਂ ਹੁੰਦੇ, ਤੇ ਉਹ ਬਾਇਓਮੈਟ੍ਰਿਕਸ ਦੇ ਕੰਪਲੀਟ ਹੋ ਗਏ ਹੈਗੇ। ਤੇ ਜਦੋਂ ਇੱਕ ਤਰੀਕ ਦੇ ਲੱਗੇ ਤੇ ਜਵਾਕ ਦੀ ਉਮਰ 14 ਸਾਲ ਹੋ ਗਈ, ਤੇ ਉਹ ਕਹਿੰਦੇ ਕਿ ਇਹਦੇ ਫਿੰਗਰਪ੍ਰਿੰਟ ਕਰਾਣੇ ਆ, ਜਿਹੜੇ ਦੂਜੇ ਫੋਟੋ ਵਾਲੇ ਬਾਇਓਮੈਟ੍ਰਿਕ ਨਹੀਂ ਚੱਲਦੇ। ਤੇ ਸਾਡੇ ਵਾਲੇ ਕੇਸ ਤੇ ਉਦੋਂ ਜੱਜ ਸਾਹਿਬ ਨੇ ਇਹ ਕਿਹਾ ਹੈ ਕਿ ਉਹਨਾਂ ਨੂੰ ਫਰਕ ਨਹੀਂ ਪੈਂਦਾ, ਬਾਅਦ ਚ ਵੀ ਤੁਸੀਂ ਜਿਹੜੇ ਨਾਈਸ ਜੱਜ ਆ ਉਹ ਤਾਂ ਕਹਿੰਦੇ ਆ ਬਾਅਦ ਚ ਵੀ ਤੁਸੀਂ ਜਿਹੜਾ ਫਿੰਗਰਪ੍ਰਿੰਟ ਕਰਾ ਸਕਦੇ ਆ, ਡਿਸੀਜਨ ਲੈ ਜਿਓ। ਤੇ ਜੇ ਸਟ੍ਰਿਕਟ ਜੱਜ ਹੁਣ ਕਈ ਵਾਰੀ ਉਹ ਕੰਮ ਖਰਾਬ ਵੀ ਬੰਦੇ ਦਾ ਕਰ ਸਕਦੇ ਆ। ਤੇ ਪਰ ਹਾਂਜੀ 14 ਸਾਲ ਤੋਂ ਜਦੋਂ ਬੰਦੇ ਦੀ 14 ਸਾਲ ਉਮਰ ਹੋ ਜਾਏ ਤਾਂ ਤੁਹਾਡੀ ਫਿਰ ਜ਼ਿੰਮੇਵਾਰੀ ਪੈ ਜਾਂਦੀ ਹੈ ਫਿੰਗਰਪ੍ਰਿੰਟ ਕਰਾਣੇ ਉਹਦੇ। ਹਾਂਜੀ, ਪਰ ਅਜੇ 2 ਮਹੀਨੇ ਪਹਿਲਾਂ ਹੀ ਹੋਏ, ਰਿਕੁਐਸਟ ਵਕੀਲ ਨੇ ਪਾਤੀ ਸੀ ਤੇ ਅਜੇ ਤੱਕ ਡੇਟ ਮਿਲੀ ਨਹੀਂ ਫਿੰਗਰਾਂ ਦੀ ਨਾ। ਹਾਂਜੀ ਹਾਂਜੀ, ਉਹਦੇ ਲਈ ਨਾ ਤੁਸੀਂ ਇੱਕ ਕੀ ਕਰਿਓ ਐਜ਼ ਅ ਕੁਐਸਚਨ, ਇਹ ਡਿਪੈਂਡ ਕਰਦਾ ਜੱਜ ਕਿਹੜਾ। ਜਦੋਂ ਹੁਣ ਸੈਨ ਫ੍ਰਾਂਸਿਸਕੋ ਸੈਕਰਾਮੈਂਟੋ ਵਾਲੇ ਤਾਂ ਨਹੀਂ ਕੋਈ ਪ੍ਰੋਬਲਮ ਕ੍ਰੀਏਟ ਕਰਦੇ ਇਹਦੇ, ਸੈਂਟਾ ਐਨਾ ਵਗੈਰਾ ਵਾਲੇ ਜਿਹੜੇ ਆ ਉਹ ਜ਼ਰੂਰ ਕਈ ਵਾਰੀ ਪ੍ਰੋਬਲਮ ਕ੍ਰੀਏਟ ਕਰ ਦਿੰਦੇ ਆ। ਉਹ ਕੀ ਕਹਿੰਦੇ ਆ ਕਿ ਇੱਕ ਮੋਸ਼ਨ ਟੂ ਕੰਟੀਨਿਊ ਪਾ ਦਿਓ ਤੁਸੀਂ, ਸੇਫ ਸਾਈਡ ਰਹਿਣ ਲਈ ਮੋਸ਼ਨ ਟੂ ਕੰਟੀਨਿਊ ਪਾ ਦਿਓ ਜੱਜ ਨੂੰ, ਉਹ ਦੱਸ ਦਿਓ ਕਿ ਫਿੰਗਰਪ੍ਰਿੰਟ ਹੋਏ ਨਹੀਂ ਆ ਤੇ ਕੇਸ ਅੱਗੇ ਜਿਹੜਾ ਵਧਾਇਆ ਜਾਵੇ। ਤੇ ਜੱਜ ਕਈ ਵਾਰੀ ਆਪ ਹੀ ਕਹਿ ਦਿੰਦਾ ਕਿ ਨਹੀਂ ਮੈਂ ਤਰੀਕ ਸੁਣਨੀ, ਆਪਾਂ ਬਾਅਦ ਚ ਦੇਖਾਂਗੇ ਫਿੰਗਰਪ੍ਰਿੰਟ ਵਾਲਾ, ਤੇ ਮੋਸ਼ਨ ਟੂ ਕੰਟੀਨਿਊ ਜਿਹੜਾ ਉਹ ਪਵਾ ਦਿਓ ਤੁਸੀਂ। ਜਿੱਧਰ ਮੈਰੀਲੈਂਡ ਦਾ ਤੇ ਉਹਦੀ 87% ਰੇਟਿੰਗ ਹੈ ਜੀ। ਇਹ ਤਾਂ ਹੁਣ ਵਧੀਆ ਤਾਂ ਕੁਝ ਨਹੀਂ ਹੋ ਸਕਦਾ, 87% ਤਾਂ ਬੱਲੇ ਬੱਲੇ ਹੀ ਆ। ਹਾਂਜੀ, ਤੇ ਠੀਕ ਹੈ ਫਿਰ ਬਸ ਆਪਣਾ ਫਿੰਗਰਪ੍ਰਿੰਟ ਵਾਲਾ ਤੁਹਾਡਾ ਮੁੱਦਾ, ਉਹਦਾ ਪ੍ਰੂਫ ਉਹਨੂੰ ਦੱਸ ਸਕਦੇ ਆ ਕਿ ਭਾਈ ਆਪਣਾ ਦੇਖ ਪ੍ਰੂਫ ਆਪਾਂ ਕਰਾਇਆ ਸੀਗਾ ਨਾ, ਜਾਓ ਫਿਰ ਤਰੀਕ ਤੇ, ਜੇ ਫਿਰ ਜੱਜ ਦਾ ਰਿਸਕ ਨਹੀਂ ਲੈਣਾ ਚਾਹੁੰਦੇ। ਉਹ ਵਕੀਲ ਨੇ ਸਬਮਿਟ ਕਰ ਦਿੱਤੇ ਸੀ ਉਹਨਾਂ ਨੂੰ ਕਿ ਅਸੀਂ ਪਾਈ ਹੋਈ ਹੈ ਤੇ ਅਜੇ ਤੱਕ ਤੁਹਾਨੂੰ ਡੇਟ ਨਹੀਂ ਮਿਲੀ ਹੈਗੀ। ਹਾਂਜੀ, ਨਹੀਂ ਡੇਟਾਂ 'ਚ ਭਾਜੀ ਟਾਈਮ ਲੱਗ ਜਾਂਦਾ, ਕਈ ਵਾਰੀ 6 ਮਹੀਨੇ 7 ਮਹੀਨੇ ਲੱਗ ਜਾਂਦੇ ਆ। ਜੀ ਅੱਜ ਦੇ ਆਪਣੇ ਲਾਸਟ ਕਾਲਰ ਨੇ ਕਸ਼ਮੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੁਐਸਚਨ ਆ ਇਹ ਕਿ ਮੰਨ ਲਓ ਜੇ ਕੋਈ ਗ੍ਰੀਨ ਕਾਰਡ ਜਿਹੜਾ ਜੋ ਕਰਾਈਦਾ ਫਾਈਲ, ਤੇ ਜੇ ਉਹਦੀ ਕੋਈ ਫੀਸ ਨਾ ਦੇ ਸਕਦਾ ਹੋਵੇ ਤੇ ਉਹਦਾ ਵੀ ਫਾਈਲ ਹੋ ਜਾਂਦਾ, ਮਤਲਬ ਕਿ ਫੀਸ ਮਾਫ ਹੋ ਜਾਏ ਜਾਂ ਕੁਛ? ਹਾਂਜੀ, ਫੀਸ ਦਾ ਵੇਵਰ ਤੁਸੀਂ ਲਾ ਸਕਦੇ ਆ ਜੇ ਤਾਂ ਤੁਸੀਂ ਲੋ ਇਨਕਮ ਚਾਹੁੰਦੇ ਆ। ਲਾਈਕ ਜਿਵੇਂ 4 ਜਿਨੇ ਆ ਨਾ, ਤੇ ਉਹ ਫਿਰ ਕਾਫੀ ਫੀਸ ਬਣ ਜਾਂਦੀ ਹੈ। ਹਾਂਜੀ ਕਸ਼ਮੀਰ, ਜੇ ਇਨਕਮ ਘੱਟ ਆ ਭਰਾਵਾ ਤਾਂ ਹੀ ਉਹਨਾਂ ਨੇ ਫੀਸ ਵੇਵਰ ਕਰਨੀ ਹੈ। ਇਹ ਨਹੀਂ ਕਿ ਤੈਨੂੰ ਜ਼ਿਆਦਾ ਲੱਗਦੀ ਹੈ, ਉਹਨਾਂ ਨੇ ਆਪਣਾ ਕ੍ਰਾਈਟੇਰੀਆ ਬਣਾਇਆ ਹੋਇਆ ਉੱਥੇ, ਉਹਨਾਂ ਨੇ ਇਨਕਮ ਬੇਸ ਰੱਖੀਆਂ ਕ੍ਰਾਈਟੇਰੀਆ। ਵੈਸੇ ਹੋ ਜਾਂਦੀ ਜੇ ਮੰਨ ਲਓ ਇਨਕਮ ਘੱਟ ਹੋਏ? ਹਾਂਜੀ ਹਾਂਜੀ ਫਿਰ ਹੋ ਜਾਂਦੀ। ਅੱਛਾ, ਤੇ ਇੱਕ ਕੁਐਸਚਨ ਹੋ ਰਿਹਾ ਜੀ, ਤੇ ਮੰਨ ਲਓ ਜਿਹੜੇ ਵਕੀਲ ਨੇ ਉਹ ਕਿੰਨੀ ਕੁ ਫੀਸ ਲੈਂਦੇ ਨੇ ਅਪਲਾਈ ਕਰਨ ਦੀ? ਯਾਰ ਤੇ ਹੁਣ ਅਲੱਗ-ਅਲੱਗ ਵਕੀਲ ਆ, ਪੈਰਾਲੀਗਲ ਵੀ ਕਰ ਦਿੰਦੇ ਆ ਉੱਥੇ, ਕਈ ਚਰਚ ਵਾਲੇ ਫ੍ਰੀ ਚ ਵੀ ਕਰ ਦਿੰਦੇ ਹੋਣੇ ਆ। ਤਾਂ ਮੈਂ ਹੁਣ ਬਾਕੀਆਂ ਦੇ ਬਾਰੇ ਕੀ ਹੁਣ ਆਪਣਾ ਕਰ ਸਕਦਾ, ਇਹ ਤਾਂ ਹੁਣ ਡਿਪੈਂਡ ਕਰਦਾ ਕਿ ਕਿਹਦੇ ਕੋਲ ਜਾਂਦੇ ਆ। ਤਾਂ ਉਹ ਸਵਾਲ ਹੋ ਗਿਆ ਕਿ ਰੈਸਟੋਰੈਂਟ ਵਾਲੇ ਰੋਟੀ ਖਾਣ ਦੇ ਕਿੰਨੇ ਪੈਸੇ ਲੈਂਦੇ, ਤਾਂ ਡਿਪੈਂਡ ਕਰਦਾ। ਹੁਣ ਫੁਲਕਾ $2 ਦਾ ਵੀ ਆ, ਕਿਤੇ $6 ਦਾ ਵੀ ਹੈ, ਤਾਂ ਹੁਣ ਮਰਜ਼ੀ ਆ ਰੈਸਟੋਰੈਂਟ ਵਾਲੇ ਦੀ ਕਿੱਦਾਂ ਆ। ਇਹ ਤਾਂ ਵਕੀਲ ਦੇ ਉੱਤੇ ਆ, ਡਿਪੈਂਡ ਕਰਦਾ ਜੀ। ਇਹ ਸਵਾਲ ਹੀ ਗਲਤ ਆ ਤੁਹਾਡਾ ਇੱਥੇ ਪੁੱਛਣਾ ਵੀ ਕੌਣ ਕਿੰਨੇ ਜਿਹੜਾ ਉਹ ਚਾਰਜ ਕਰਦਾ ਆ। ਹਰ ਇੱਕ ਦੀ ਆਪੋ ਆਪਣੀ ਜਿਹੜੀ ਉਹ ਸਰਵਿਸ ਦੇਣ ਦੀ ਫੀਸ ਹੁੰਦੀ ਹੈ। ਸਾਡੀ ਤਾਂ ਫੀਸ ਹਾਇਰ ਐਂਡ ਤੇ ਆ, ਪਹਿਲਾਂ ਹੀ ਬਾਅਦ ਚ ਕਹੂੰਗਾ ਵਕੀਲ ਨੇ ਜ਼ਿਆਦਾ ਚਾਰਜ ਕਰ ਲਏ ਆ ਜੀ, ਤੇ ਹੋਰ ਹੀ ਕੋਈ ਲੱਭ ਲਾ ਵਕੀਲ ਮੇਰਾ ਵੀਰ ਜੀ। ਤੇ ਗੁਲਸ਼ਨ ਜੀ ਨੇ ਇੱਕ ਕਾਲਰ ਤੇ ਕਾਫੀ ਚਿਰ ਤੋਂ ਹੋਲਡ ਤੇ ਆ, ਤੇ ਫਿਰ ਆਪਾਂ ਸਮਾਪਤ ਕਰਦੇ ਹਾਂ। ਹਾਂਜੀ ਗੁਲਸ਼ਨ ਜੀ ਪੁੱਛੋ ਜੀ ਸਵਾਲ। ਹਾਂਜੀ ਮੈਨੂੰ ਸਵਾਲ ਸੀਗਾ। ਸਤਿ ਸ਼੍ਰੀ ਅਕਾਲ ਜੀ। ਕਿ ਨਾ ਮੇਰਾ ਭਤੀਜਾ ਆਇਆ ਹੋਇਆ ਇੱਥੇ ਨਾ ਸਟੱਡੀ ਬੇਸ ਤੇ ਉਹ ਪੋਲੀਟੀਕਲ ਅਸਾਈਲਮ ਕਰ ਸਕਦਾ ਹੈ? ਮੈਂ ਪੁੱਛਣਾ ਸੀਗਾ। ਜੇ ਉਹਦੇ ਮੁੱਦੇ ਹੈਗੇ ਆ ਤਾਂ ਹਾਂਜੀ, ਜੇ ਜੈਨੂਇਨ ਉਹਦਾ ਕੋਈ ਫੀਅਰ ਆ ਜਾਂ ਕੋਈ ਉਹਦਾ ਕੇਸ ਹੈਗਾ ਤਾਂ ਬਿਲਕੁਲ ਕਰ ਸਕਦਾ, ਜੇ ਨਹੀਂ ਹੈਗਾ ਤਾਂ ਨਹੀਂ ਕਰ ਸਕਦਾ। ਜੇ ਮਤਲਬ ਮੈਂ ਸਮਝਿਆ ਨਹੀਂ, ਜਿਸ ਤਰ੍ਹਾਂ ਮਤਲਬ ਸਟੱਡੀ ਬੇਸ ਤੇ ਆ ਕੇ ਉਹ ਪੋਲੀਟੀਕਲ ਕਰ ਸਕਦਾ? ਜੇ ਹਾਂਜੀ, ਜੇ ਉਹਦਾ ਕੇਸ ਹੈਗਾ ਅਸਲੀ ਦੇ ਵਿੱਚ, ਉਹਨੂੰ ਕੋਈ ਪ੍ਰੋਬਲਮ ਹੈਗੀ ਆਪਣੀ ਕੰਟਰੀ 'ਚ ਤਾਂ ਕਰ ਸਕਦਾ। ਅੱਛਾ ਜੀ, ਅੱਛਾ ਜੀ। ਜੀ ਤੇ ਹਾਂਜੀ, ਤੇ ਉਹ ਵੀਜ਼ਾ ਦੋਵੇਂ ਰਹਿਣਗੇ, ਮਤਲਬ ਸਟੱਡੀ ਦਾ ਵੀ ਰਹੇਗਾ ਤੇ ਉਹਦਾ ਦੋਨੋਂ ਚੀਜ਼ਾਂ ਮੇਨਟੇਨ ਕਰ ਸਕਦਾ ਉਹ ਸਾਈਡ ਬਾਈ ਸਾਈਡ।
ਅੱਛਾ ਜੀ, ਤੇ ਕੇਸ ਮਤਲਬ ਆਪ ਹੀ ਇੰਡੀਆ ਤੋਂ ਦੇਖਣਾ ਪੈਣਾ? ਦੇਖਣਾ ਪੈਣਾ ਮਤਲਬ ਕੇਸ ਜੇ ਹੋਊਗਾ ਤਾਂ ਹੀ ਲੱਗਣਾ, ਦੇਖਣਾ ਕਿੱਦਾਂ ਉਹਦਾ ਮਤਲਬ ਜਾਂ ਬੰਦੇ ਦਾ ਹੁੰਦਾ ਜਾਂ ਨਹੀਂ ਹੁੰਦਾ। ਪਤਾ ਨਹੀਂ ਇਦਾਂ ਦੀਆਂ ਗੱਲਾਂ ਕਿਉਂ ਕਰਦੇ। ਆਪਾਂ ਕਿੰਨੀ ਵਾਰੀ ਇਹ ਗੱਲ ਦੇ ਉੱਤੇ ਕਰ ਸਕੇ ਆ ਭਾਈ, ਜੇ ਤੁਹਾਡਾ ਜੈਨੂਅਨ ਹੈਗਾ ਕੇਸ ਤਾਂ ਕਰ ਦਿਓ ਅਪਲਾਈ, ਜੇ ਨਹੀਂ ਹੈਗਾ ਤੁਸੀਂ ਇਹ ਗੱਲਾਂ ਕਿਉਂ ਮੂੰਹੋਂ ਦੂਜਿਆਂ ਦੇ ਕਢਾ ਕੇ ਉਹਨਾਂ ਨੂੰ ਵਸਾਉਣ ਦੀ ਗੱਲ ਕਰਦੇ ਆ। ਇਦਾਂ ਦੀਆਂ ਗੱਲਾਂ ਨਹੀਂ ਇਹ ਚੰਗੀਆਂ ਲੱਗਦੀਆਂ ਪਬਲਿਕ। ਗੋਡ ਅਸਾਈਲਮ ਨਹੀਂ ਕਰ ਸਕਦੇ, ਫ੍ਰੀਵਿਲਸ ਅਸਾਈਲਮ ਨਹੀਂ ਕਰ ਸਕਦੇ। ਮੁੱਕਦੀ ਗੱਲ ਅਸਾਈਲਮ ਕਰਦੇ ਆ ਉਹ ਗੈਰ ਕਾਨੂੰਨੀ ਆ, ਤੇ ਉਹਨਾਂ ਤੁਸੀਂ ਵੀ ਪ੍ਰੋਬਲਮ ਚਾਹੋਗੇ, ਤੁਹਾਡਾ ਜਿਹੜਾ ਉਹ ਵੀ ਪ੍ਰੋਬਲਮ ਚਾਹੂਗਾ, ਹੈਨਾ। ਤੇ ਜਿਹੜਾ ਅਸਾਈਲਮ ਦੀ ਜਿਹੜੀ ਸਿਸਟਮ ਦੀ ਇੰਟੈਗ੍ਰਿਟੀ ਜਿਹੜੀ ਖਰਾਬ ਹੁੰਦੀ ਆ, ਤੇ ਜਿਹੜੇ ਬਾਕੀ ਹੋਰ ਸਾਰੇ ਜਿਹਨਾਂ ਦੇ ਜੈਨੂਅਨ ਕੇਸ ਉਹਨਾਂ ਤੇ ਵੀ ਜਿਹੜਾ ਫਰਕ ਪੈਂਦਾ, ਤੇ ਤੁਸੀਂ ਪਲੀਜ਼ ਆਪਣਾ ਝੂਠਾ ਕੇਸ ਜਿਹੜਾ ਨਾ ਲਓ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਧੰਨਵਾਦ ਟਰਨੀ ਟਰਕਿਆਨਾ ਜੀ, ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।